ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੋਟਮੈਨ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਊਚੁਅਲ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 27 ਜਨਵਰੀ 2026 14 ਮਾਘ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਬੇਸ਼ੱਕ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸਨ ਕੇਬਲ ਵਫਰਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ। ਅੱਜ ਦਾ ਆਪਾਂ ਇਸ ਵੀਕ ਦਾ ਆਪਣਾ ਜਿਹੜਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਅੱਜ ਦੀ ਸਪਾਂਸਰਸ਼ਿਪ ਸਾਨੂੰ ਮਿਲੀ ਹੈ ਵਰਜੀਨੀਆ ਤੋਂ ਭਾਈ ਨਰਿੰਦਰ ਸਿੰਘ ਜਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਜਿਹੜੇ ਭਾਈ ਨਰਿੰਦਰ ਸਿੰਘ ਜੀ ਨੇ ਇਹ ਜਿਹੜੇ ਪੱਕੇ ਸਪੋਰਟਰ ਨੇ ਔਰ ਟੀਵੀ 84 ਦੇ ਜਿਹੜੇ ਫੈਮਿਲੀ ਮੈਂਬਰ ਵੀ ਨੇ ਔਰ ਖਾਲਸਾ ਦੀ ਪ੍ਰਾਪਤੀ ਦੀ ਜਿਹੜੀ ਹੈ ਅਰਦਾਸ ਵੀ ਕਰਦੇ ਨੇ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਜਿਹੜੀ ਵੀ ਉਹ ਵੀ ਅਰਦਾਸ ਕਰਦੇ ਆ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭਾਈ ਨਰਿੰਦਰ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਮੰਡੇ ਦਾ ਪ੍ਰੋਗਰਾਮ ਨਹੀਂ ਕੀਤਾ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਸਨੋ ਸਟਾਰਮ ਸੀ ਇੱਥੇ ਬਹੁਤ ਵੱਡਾ ਸੋ ਇਸ ਕਰਕੇ ਐਵਰੀਬਾਡੀ ਸਟਕ ਐਟ ਦਾ ਹੋਮ। ਸੋ ਹੁਣ ਆਪਾਂ ਤੁਹਾਡੀ ਕਚਹਿਰੀ ਵਿੱਚ ਅੱਜ ਦੇ ਜਿਹੜੇ ਇਸ਼ੂ ਨੇ ਔਰ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਲੈ ਕੇ ਹਾਜ਼ਰ ਹੋਏ ਆ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ 26 ਜਨਵਰੀ ਦਾ ਦਿਨ ਸਿੱਖ ਕੌਮ ਲਈ ਇੱਕ ਧੋਖਾ ਦਿਵਸ ਹੈ। ਸੋ 26 ਜਨਵਰੀ 1950 ਨੂੰ ਜਦੋਂ ਭਾਰਤੀ ਸੰਵਿਧਾਨ ਲਾਗੂ ਕੀਤਾ ਗਿਆ ਸੀ ਤਾਂ ਸਿੱਖ ਨੁਮਾਇੰਦਿਆਂ ਨੇ ਇਸ ਖਲੜੇ ਉੱਪਰ ਜਿਹੜੇ ਨੇ ਦਸਤਕ ਨਹੀਂ ਕੀਤੇ। ਸੋ ਜੂਨ 84 ਦੇ ਘੱਲੂਘਾਰੇ ਤੋਂ ਬਾਅਦ 26 ਜਨਵਰੀ 1986 ਨੂੰ ਅਕਾਲ ਤਖਤ ਸਾਹਿਬ ਤੇ ਹੋਏ ਸਰਬੱਤ ਖਾਲਸਾ ਦੇ ਖਾਲਸਾਨ ਦੀ ਕਾਇਮੀ ਲਈ 5 ਮੈਂਬਰੀ ਪੰਥਕ ਕਮੇਟੀ ਨੂੰ ਅਗਵਾਈ ਸੌਂਪੀ ਸੀ ਔਰ ਵਰਾ 2026 ਸਰਬੱਤ ਖਾਲਸਾ ਦੀ 40ਵੀਂ ਵਰ੍ਹੇਗੰਢ ਮੌਕੇ ਅਕਾਲ ਤਖਤ ਸਾਹਿਬ ਤੇ ਸਿੱਖ ਸੰਗਤਾਂ ਦਾ ਜਿਹੜਾ ਵਿਸ਼ਾਲ ਇਕੱਠ ਹੋਇਆ ਔਰ 4 ਪ੍ਰਮੁੱਖ ਸੰਘਰਸ਼ੀਲ ਜਥੇਬੰਦੀਆਂ ਨੇ ਮਿਲ ਕੇ ਚੱਲਣ ਦਾ ਐਲਾਨ ਵੀ ਜਿਹੜਾ ਉਹ ਲਿਆ। ਸੋ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਨੇ ਕਿਤੇ ਭਾਰਤੀ ਕੌਂਸਲੇਟਾਂ ਅਤੇ ਅੰਬੈਸੀਆਂ ਦੇ ਬਾਹਰ ਰੋਸ ਜਿਹੜੇ ਮੁਜ਼ਾਹਰੇ ਜਿਹੜੇ ਉਹ ਕੀਤੇ ਔਰ ਕਈ ਥਾਵਾਂ ਤੇ ਭਰਵੇਂ ਇਕੱਠ ਕਰਕੇ ਖਾਲਸਾ ਦੇ ਨਿਸ਼ਾਨੇ ਪ੍ਰਤੀ ਆਪਣੀ ਜਿਹੜੀ ਆ ਵਚਨਬੱਧਤਾ ਨੂੰ ਦੁਹਰਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਪਿਛਲੇ 3 ਦਿਨ ਅਮਰੀਕਾ ਦੇ ਕਰੋੜਾਂ ਲੋਕਾਂ ਨੇ ਤੂਫਾਨ ਬਰਫਾਨੀ ਤੂਫਾਨ ਉਸ ਦਾ ਟਾਕਰਾ ਕੀਤਾ ਸਾਹਮਣਾ ਕੀਤਾ। ਅਸੀਂ ਨਿਊਯਾਰਕ 'ਚ ਬੈਠੇ ਜ਼ਿਆਦਾ ਖੁਸ਼ਕਿਸਮਤ ਹੈ ਕਿ ਬੇਸ਼ੱਕ ਜ਼ੋਰ ਪੂਰਾ ਹੁੰਦਾ ਹੈ ਲੇਕਿਨ ਜਿਹੜੇ ਪ੍ਰਬੰਧ ਨੇ ਔਰ ਜਿਸ ਅੰਦਾਜ਼ ਦੇ ਵਿੱਚ ਐਮਰਜੈਂਸੀ ਸਰਵਿਸਿਜ਼ ਹੈਂਡਲ ਕਰਦੀਆਂ ਉਹਨਾਂ ਦੇ ਥੱਲੇ ਸਿਰਫ ਇਹੀ ਹੈ ਕਿ ਵੀ ਟੈਂਪਰੇਚਰ ਲੋ ਹੈ, ਘਰਾਂ ਦੇ ਵਿੱਚ ਰੌਸ਼ਨੀ ਵੀ ਰਹੀ ਔਰ ਕੋਈ ਐਸਾ ਨੁਕਸਾਨ ਨਹੀਂ ਹੋਇਆ। ਪਰ ਜਿਹੜੀਆਂ ਮੀਡੀਆ ਰਿਪੋਰਟਸ ਨੇ ਅਮਰੀਕਾ ਦੇ ਵਿੱਚ 40 ਦੇ ਕਰੀਬ ਡੈਥਸ ਹੋਈਆਂ ਨੇ ਔਰ ਲੱਖਾਂ ਲੋਕ ਜਿਹੜੇ ਨੇ ਉਹ ਬਿਜਲੀ ਪਾਣੀ ਉਸ ਤੋਂ ਵੀ ਮਹਿਰੂਮ। ਪਾਣੀ ਤਾਂ ਨਹੀਂ ਹੁੰਦਾ, ਬਿਜਲੀ ਵਿਦਆਊਟ ਲਾਈਟਸ ਨੇ। ਔਰ ਇਹ ਵੀ ਅਸੀਂ ਸਮਝਦੇ ਹਾਂ ਕਿ ਜਿਹੜਾ ਸਿਸਟਮ ਹੈ ਇੱਕ ਪਾਸੇ ਸਿਆਸੀ ਤੂਫਾਨ ਨੇ ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਿਨੇਸੋਟਾ ਦੇ ਵਿੱਚ ਜੋ ਕੁਝ ਚੱਲ ਰਿਹਾ ਅਮਰੀਕਨ ਆਈਸ ਵੱਲੋਂ ਜਿਸ ਕਿਸਮ ਦੀਆਂ ਕਾਰਵਾਈਆਂ ਨੇ ਉਹ ਬਹੁਤ ਅਫਸੋਸਨਾਕ ਨੇ।
ਲੇਕਿਨ ਜੇ ਲੋਕਾਂ ਦੀ ਰਿਜ਼ੀਲੀਐਂਟ ਸਪਿਰਿਟ ਦੇਖਣੀ ਹੋਏ, ਔਰ ਕੱਲ ਇੱਕ ਸਿੰਘ ਸਾਹਿਬ ਨਾਲ ਹੀ ਮੇਰੀ ਵਰਜੀਨੀਆ 'ਚ ਗੱਲ ਹੋ ਰਹੀ ਸੀ, ਮੈਂ ਕਿਹਾ ਇਹ ਅਮਰੀਕਾ ਦੀ ਖੂਬਸੂਰਤੀ ਹੈ ਕਿ ਇੱਥੇ ਪੋਲੀਟੀਕਲੀ ਬਹੁਤ ਕੁਝ ਹੁੰਦਾ ਹੈ। 60s ਦੇ ਵਿੱਚ ਅਸੀਂ ਸੈਗਰੀਗੇਸ਼ਨ, ਸਿਵਲ ਲਿਬਰਟੀ ਮੂਵਮੈਂਟ, ਮੈਲਕਮ ਐਕਸ, ਮਾਰਟਨ ਲੂਥਰ ਕਿੰਗ, ਫਿਰ ਹਿੱਪੀ ਮੂਵਮੈਂਟ, ਉਹ ਸਾਰੇ ਪੀਰੀਅਡ 'ਚ ਵਿਅਤਨਾਮ ਵਾਰ, ਉਹ ਸਾਰੇ 'ਚੋਂ। ਲੇਕਿਨ ਕੁਛ ਵਕਤ ਬਾਅਦ ਜਿਹੜੇ ਲੋਕ ਉਹ ਸਾਰੇ 'ਚੋਂ ਨਿਕਲ ਕੇ ਬੈਟਰ ਜਿਹੜਾ ਉਹ ਜਿਉਣਾ ਸਿੱਖਦੇ ਨੇ ਜਾਂ ਬੈਟਰ ਉਸ ਤੋਂ ਸਬਕ ਲੈਂਦੇ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤੂਫਾਨ ਪੋਲੀਟੀਕਲੀ ਵੀ ਹੈ। ਜਦੋਂ ਅਸੀਂ ਦੁਨੀਆ ਦੇ ਵਿੱਚ ਬਦਲ ਰਹੇ ਨਵੇਂ ਨਿਜ਼ਾਮ ਦੀ ਗੱਲ ਕਰਦੇ ਹਾਂ, ਔਰ ਕੋਈ ਕਿਸੇ ਨੂੰ ਅੰਦਾਜ਼ਾ ਨਹੀਂ ਹੈ ਕਿ ਵੀ ਇਹ ਅਲਾਇੰਸਿਸ ਜਿਹੜੇ ਟੁੱਟ ਰਹੇ ਨੇ, ਨਵੇਂ ਬਣ ਰਹੇ ਨੇ, ਕੋਈ ਇੱਧਰੋਂ ਟੁੱਟ ਰਿਹਾ, ਕੋਈ ਉੱਧਰ ਜਾ ਰਿਹਾ, ਇਹ ਸਾਰੇ ਅਲਟੀਮੇਟਲੀ ਕਿੱਧਰ ਨੂੰ ਲੀਡ ਕਰਨਗੇ। ਪਰ ਵਿਦਿਨ ਕੰਟਰੀ ਖਾਸ ਤੌਰ 'ਤੇ ਜਿਹੜਾ ਮਿਨੇਸੋਟਾ ਦੀਆਂ ਡਿਵੈਲਪਮੈਂਟਸ ਚੱਲ ਰਹੀਆਂ, ਉਹਦੇ 'ਚ ਇਵੇਂ ਲੱਗਦਾ ਕਿ ਇੱਕ ਵਾਰ ਫੇਰ ਜਿਵੇਂ ਜਦੋਂ ਅਮਰੀਕਾ ਦੇ ਵਿੱਚ ਸਿਵਲ ਵਾਰ ਹੋਈ, ਔਰ ਕਿਉਂਕਿ ਸਿਵਲ ਵਾਰ ਵੇਲੇ ਵੀ ਫੈਡਰਲ ਪਾਵਰਸ ਵਰਸਸ ਸਟੇਟਾਂ ਦੀਆਂ ਪਾਵਰਸ ਕੀ ਨੇ, ਇਹ ਫੋਕਸ ਸੀ। ਔਰ ਜ਼ਾਹਰ ਹੈ ਕਿ ਉਸ ਪੀਰੀਅਡ ਤੋਂ ਬਾਅਦ ਜਿਹੜਾ ਸਿਸਟਮ ਬਣਿਆ ਉਹਦੇ 'ਚ ਇੱਕ ਆਪਣੀ ਆਟੋਨਮੀ ਸਟੇਟਾਂ ਦੀ ਔਰ ਫੈਡਰਲ ਲੈਵਲ ਦੇ ਉੱਤੇ ਜਿਹੜੀ ਗਵਰਨੈਂਸ ਦਾ ਇੱਕ ਆਪਣਾ ਮਾਡਲ। ਪਰ 9/11 ਤੋਂ ਬਾਅਦ, ਕਿਉਂਕਿ 9/11 ਬਹੁਤ ਵੱਡਾ ਚੈਲੰਜ ਸੀ ਅਮਰੀਕਾ ਦੇ ਲੋਕਾਂ ਦੇ ਉੱਤੇ, ਉਸ ਤੋਂ ਬਾਅਦ ਇਹ ਦੇਖਿਆ ਗਿਆ ਕਿ ਫੈਡਰਲ ਪਾਵਰਸ ਵੱਧਦੀਆਂ ਚਲੀਆਂ ਗਈਆਂ ਔਰ ਇੰਡੀਵਿਜੂਅਲ ਫਰੀडम्स ਦੇ ਉੱਤੇ। ਔਰ ਹੁਣ ਤਾਂ ਜਦੋਂ ਅਸੀਂ ਟੋਟਲ ਕੰਟਰੋਲ ਜਿਹੜਾ ਸੋਸ਼ਲ ਮੀਡੀਆ ਦਾ ਜਾਂ ਤੁਹਾਡੀ ਐਪਸ ਰਾਹੀਂ ਔਰ ਤੁਹਾਡੇ ਸਾਰੀ ਨਿੱਜੀ ਜ਼ਿੰਦਗੀ ਦੇ, ਹੁਣ ਤਾਂ ਤੁਸੀਂ ਆਪਣੇ ਘਰ ਦੇ ਬੈਡਰੂਮ ਦੇ ਵਿੱਚ ਵੀ ਜਾਂ ਆਪਣੇ ਬਾਥਰੂਮ ਦੇ ਵਿੱਚ ਵੀ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੋ ਤੁਸੀਂ ਕਰ ਰਹੇ ਹੋ ਕਿਸੇ ਨੂੰ ਕਿਸੇ ਦਾ ਪਤਾ ਨਹੀਂ ਹੈ। ਜਿਹੜੀਆਂ ਏਜੰਸੀਜ਼ ਨੇ, ਔਰ ਇਹ ਗਲੋਬਲ ਫਿਨੋਮੀਨਾ ਬਣਦਾ ਜਾਂਦਾ। ਅਸੀਂ ਭਾਰਤ ਦੇ ਹਵਾਲੇ ਨਾਲ ਦੇਖਦੇ ਹਾਂ ਵੀ ਉਹਨਾਂ ਦੀ ਜਿਹੜੀ ਮੋਸਾਦ ਦੇ ਨਾਲ ਸਾਂਝ ਹੈ, ਉਸ ਦਾ ਵੱਡਾ ਇੱਕ ਰੀਜ਼ਨ ਜਿੱਥੇ ਉਹਨਾਂ ਦੀ ਡਿਫੈਂਸ ਇੰਡਸਟਰੀ ਨੂੰ ਇੰਡੀਆ ਫਿਊਲ ਕਰ ਰਿਹਾ ਹੈ, ਇਜ਼ਰਾਈਲ ਦੀ ਜਾਂ ਉਸ ਵਾਰ ਕ੍ਰਿਮੀਨਲ ਨੂੰ, ਦੋਨੋਂ ਵਾਰ ਕ੍ਰਿਮੀਨਲ ਇਕੱਠੇ ਹੋਏ ਨੇ, ਮੋਦੀ ਤੇ ਨੇਤਨਯਾਹੂ। ਉੱਥੇ ਪੈਗਾਸਸ ਵਰਗਾ ਸਪਾਈ ਜਿਹੜਾ ਉਹ ਸਾਰਾ ਇੰਸਟਰੂਮੈਂਟ ਹੈ ਜਿਹਨੂੰ ਮਾਲ ਫੇਅਰ ਕਹਿੰਦੇ ਨੇ, ਉਸ ਰਾਹੀਂ ਔਰ ਈਵਨ ਇੰਡੀਅਨ ਸੁਪਰੀਮ ਕੋਰਟ ਤੱਕ ਵੀ ਕੇਸ ਗਿਆ, ਕਿਵੇਂ ਉਹਨਾਂ ਨੇ ਸੁਪਰੈਸ ਕਰ ਦਿੱਤਾ। ਸੋ ਉਹ ਇਵੇਂ ਹੀ ਹੈ ਜਿਹਦੇ ਥੱਲੇ ਤੁਸੀਂ ਈਵਨ ਆਪਣੇ ਘਰ ਜੋ ਮਰਜ਼ੀ ਬੈਠੇ ਹੋ, ਤੁਹਾਡਾ ਤੁਸੀਂ ਕੁਝ ਵੀ ਨਹੀਂ ਕਰ ਰਹੇ, ਤੁਹਾਡੇ ਕੰਪਿਊਟਰ 'ਚ ਕਿਤੇ ਵੀ ਕੋਈ ਉਹ ਸਪਾਈ ਮਾਲਵੇਅਰ ਪਾ ਦਿੱਤੀ ਜਾਂਦੀ ਹੈ, ਜੋ ਮਰਜ਼ੀ ਉਹਦੇ 'ਚੋਂ ਕੱਢ ਕੇ ਦਿਖਾ ਦਿੱਤਾ ਜਾਏ, ਜੋ ਮਰਜ਼ੀ ਤੁਹਾਨੂੰ ਚਾਰਜ ਕੀਤਾ ਜਾਏ। ਸੋ ਇਸੇ ਤਰੀਕੇ ਦੇ ਨਾਲ ਈਵਨ ਜਿਹੜੀ ਹੁਣ ਦੇ ਐਡਮਿਨਿਸਟ੍ਰੇਸ਼ਨ ਦਾ ਵੀ ਇੱਕ ਟਕਰਾਅ, ਬੇਸ਼ੱਕ ਜਿਹੜਾ ਓਬਜੈਕਟਿਵ ਸੀ ਉਹ ਪ੍ਰੈਜ਼ੀਡੈਂਟ ਟਰੰਪ ਨੇ ਬਿਗਨਿੰਗ ਦੇ ਵਿੱਚ ਹੀ ਜਿਹੜੀ ਖਾਸ ਤੌਰ 'ਤੇ ਇਲੀਗਲ ਇਮੀਗ੍ਰੇਸ਼ਨ ਔਰ ਉਸ ਨਾਲ ਵੀ ਜੁੜਿਆ ਹੋਇਆ ਕ੍ਰਿਮੀਨਲ ਐਲੀਮੈਂਟ, ਪਰ ਮੈਨੂੰ ਲੱਗਦਾ ਹੈ ਕਿ ਵੀ ਇਹ ਈਵਨ ਟੂ ਫਾਰ ਕੁਝ ਚੀਜ਼ਾਂ ਜਾ ਰਹੀਆਂ ਨੇ। ਔਰ ਉਹਦੇ 'ਚ ਵਿਦਨ ਰਿਪਬਲਿਕਨਸ ਵੀ ਜਿਹੜੀ ਹੈ ਉਹ ਪ੍ਰੋਟੈਸਟ ਲਾਈਨ ਹੈ, ਵਿਦਨ ਡੈਮੋਕ੍ਰੈਟਸ ਵੀ ਹੈ। ਔਰ ਹੁਣ ਜਿਹੜੀ ਪਿਛਲੇ 24 ਘੰਟੇ ਦੀ ਡਿਵੈਲਪਮੈਂਟ ਹੈ, ਇਸ ਤਰ੍ਹਾਂ ਲੱਗਦਾ ਕਿ ਵਾਸ਼ਿੰਗਟਨ ਨੇ ਵੀ ਥੋੜ੍ਹਾ ਜਿਹਾ ਸੌਫਟ ਸਟੈਂਸ ਕੀਤਾ ਮਿਨੇਸੋਟਾ ਦੇ ਮਾਮਲੇ 'ਚ, ਕਿਉਂਕਿ ਸੈਕੰਡ ਡੈਥ ਹੋਈ ਹੈ। ਔਰ ਇਹ ਸਾਰੀ ਜਿਹੜੀ ਹੈ ਇੱਕ ਆਪਣੇ ਤੌਰ ਦੇ ਉੱਤੇ ਇਸ ਤੂਫਾਨ ਦੇ ਵਿੱਚ ਵੀ ਚੱਲ ਰਿਹਾ ਤੂਫਾਨ। ਔਰ ਜਿਹੜੀ ਅਸੀਂ ਰੈਜ਼ੀਲੀਅੰਸ ਦੀ ਗੱਲ ਕਰਦੇ ਹਾਂ ਅਮਰੀਕਨ ਲੋਕਾਂ ਦੀ, ਜੇ ਤੁਸੀਂ ਦੇਖੋਗੇ ਕਿ ਜਿਹੜਾ ਵੀ ਕੋਈ ਲੱਗਦਾ ਹੈ ਕਿ ਜ਼ਿਆਦਤੀ ਹੋ ਰਹੀ ਹੈ, ਉਸ ਦੇ ਵਿਰੋਧ ਦੇ ਵਿੱਚ ਤੁਹਾਨੂੰ ਆਪਣੇ ਲੋਕ ਜਿਹੜੇ ਨੇ ਜਾਂ ਦੂਸਰੇ ਜਿਹੜੇ ਸੋ ਕਾਲਡ ਇਮੀਗ੍ਰੈਂਟਸ ਜਿਹੜੇ ਨੈਚੁਰਲਾਈਜ਼ਡ ਵੀ ਇੱਥੇ ਹੋਏ ਨੇ, ਉਹ ਨਜ਼ਰ ਨਹੀਂ ਆਉਣਗੇ। ਗੋਰਿਆਂ ਨੂੰ ਅਸੀਂ ਜੋ ਮਰਜ਼ੀ ਕਹੀਏ, ਇਨ ਦਾ ਐਂਡ ਹੁਣ ਆਹ ਦੋਵੇਂ ਡੈਥਸ ਵੀ ਜਿਹੜੀਆਂ ਮਿਨੇਸੋਟਾ 'ਚ ਹੋਈਆਂ, ਇੱਕ ਗੋਰੀ ਬੀਬੀ ਹੈ, ਇਹ ਗੋਰਾ ਬੰਦਾ ਹੈ। ਔਰ ਇਹੀ ਉਹ ਇੰਨੇ ਮਾਈਨਸ ਟੈਂਪਰੇਚਰ ਦੇ ਵਿੱਚ ਵੀ ਜਿਵੇਂ ਨਿਕਲ ਕੇ ਲੋਕ ਪ੍ਰੋਟੈਸਟ ਕਰਦੇ ਨੇ, ਆਵਾਜ਼ ਚੁੱਕਦੇ ਨੇ। ਰਾਈਟ ਔਰ ਰੋਂਗ ਇਹ ਡਿਬੇਟ ਹੋ ਸਕਦੀ ਹੈ ਕਿ ਕਿਹਦਾ ਸਟੈਂਡ, ਪਰ ਮੈਂ ਲੋਕਾਂ ਦੀ, ਔਰ ਤੁਸੀਂ ਇਸ ਦੇ ਨਾਲ ਜੇ ਕੰਪੇਅਰ ਕਰਕੇ ਭਾਰਤ ਨੂੰ ਦੇਖੋ ਤੇ ਉਹਨਾਂ ਦਾ ਕਿਵੇਂ ਸਰੈਂਡਰ ਹੈ, ਜੋ ਮਨਮਰਜ਼ੀ ਆਈ ਕਰ ਰਹੇ ਨੇ, ਝੂਠ ਬੋਲ ਰਹੇ ਨੇ, ਸਾਰੀਆਂ ਅਦਾਲਤਾਂ ਦਾ ਹਿੰਦੂਕਰਨ, ਸਾਰਾ ਇਲੈਕਸ਼ਨ ਕਮਿਸ਼ਨ ਦਾ, ਔਰ ਡਟ ਕੇ ਝੂਠ। ਔਰ ਲੋਕ ਜਿਹੜੇ ਨੇ ਉਹ ਜੇ ਕੋਵਿਡ ਦੇ ਵਿੱਚ 43 ਲੱਖ ਲੋਕ ਮਰ ਗਏ ਤਾਂ ਉਹ ਕੋਵਿਡ ਦੀ ਦੇਵੀ ਦਾ ਜਿਹੜਾ ਉਹ ਉਹਦਾ ਮੰਦਿਰ ਬਣਾ ਕੇ ਪੂਜਾ ਕਰਨ ਤੇ ਲਾਏ ਹੋਏ ਸੀ। ਹੁਣ ਵੀ ਇਹੀ ਹੈ ਕਿ ਜੀ ਆ ਰਾਮ ਜਨਮ ਭੂਮੀ ਤੇ ਮਥੁਰਾ ਤੇ ਫਲਾਣਾ ਤੇ ਹੁਣ ਕੋਈ ਬਜਰੰਗ ਤੇ ਕੋਈ ਫਲਾਣਾ ਤੇ ਢਿਮਕਾ, ਇਸ ਕਿਸਮ ਦੀਆਂ ਕਹਾਣੀਆਂ। ਸੋ ਮੈਂ
ਇਹ ਸਮਝਦੇ ਹਾਂ ਕਿ ਵੀ ਜਦੋਂ ਅਸੀਂ ਇਹਨਾਂ ਮੁਲਕਾਂ ਦੇ ਸਿਸਟਮ ਨੂੰ ਦੇਖਦੇ ਹਾਂ ਤੇ ਸੈਲੂਟ ਹੈ। ਹੁਣ ਬੇਸ਼ੱਕ ਮਮਦਾਨੀ ਕੱਲ ਨੂੰ ਕੀ ਡਿਲੀਵਰ ਕਰ ਸਕੇਗਾ ਨਹੀਂ ਕਰ ਸਕੇਗਾ, ਪਰ ਜਿਵੇਂ ਲੋਕਾਂ ਨੂੰ ਆਗਾਹ ਕਰਨਾ, ਹਰ ਚੀਜ਼, ਕਿੰਨੇ ਹਜ਼ਾਰ ਬੰਦੇ ਸੜਕਾਂ ਤੇ ਸੀ ਔਰ ਉਹ ਖੁਦ ਜਾ ਕੇ ਸ਼ਵਲ ਕਰ ਰਿਹਾ ਸੀ ਬਰਫ਼ ਜਿਹੜਾ ਸੜਕਾਂ ਸਾਫ਼ ਕਰਨ ਦਾ, ਇਹ ਦੱਸਣ ਦੇ ਲਈ ਕਿ ਅਸੀਂ ਤੁਹਾਡੇ ਨਾਲ ਖੜੇ। ਸੋ ਇਹ ਜਿਹੜੀ ਸਪਿਰਿਟ ਹੈ ਅਮਰੀਕਾ ਦੀ, ਰੈਜ਼ਿਲੀਅੰਸ ਦੀ, ਟੂ ਡੂ ਬੈਟਰ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਔਰ ਅਸੀਂ ਇਸ ਨੂੰ, ਇਸ ਸਪਿਰਿਟ ਨੂੰ ਸਲੂਟ ਕਰਦੇ ਹਾਂ ਔਰ ਜਿਨ੍ਹਾਂ ਦੀਆਂ ਡੈਥਸ ਹੋਈਆਂ ਜਾਂ ਸ਼ਿਕਾਰ ਹੋਏ ਨੇ ਉਹਨਾਂ ਪਰਿਵਾਰਾਂ ਦੇ ਨਾਲ ਅਸੀਂ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ। ਜਿਵੇਂ ਤੁਸੀਂ ਦੱਸਿਆ ਪ੍ਰੋਗਰਾਮ ਭਾਈ ਨਰਿੰਦਰ ਸਿੰਘ ਸਮੁੱਚੇ ਪਰਿਵਾਰ ਵੱਲੋਂ ਜਿਹੜਾ ਇਹ ਸਪਾਂਸਰ ਕੀਤਾ ਗਿਆ, ਉਹਨਾਂ ਦਾ ਤਾਂ ਅਸੀਂ ਦੇਣਾ ਹੀ ਨਹੀਂ ਦੇ ਸਕਦੇ। ਮੈਂ ਤਾਂ ਆਲਮੋਸਟ 18 ਸਾਲ ਵਾਸ਼ਿੰਗਟਨ ਡੀਸੀ ਦੇ ਨਿਵਾਸ ਦੇ ਦੌਰਾਨ ਵੀ ਔਰ ਹੁਣ ਵੀ ਜਦੋਂ ਅਸੀਂ ਪਿਲਰਸ ਦੀ ਗੱਲ ਕਰਦੇ ਹਾਂ ਤੇ ਇਹ ਦੋਵੇਂ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਆਊਟ ਆਫ ਦਾ ਵੇ ਜਾ ਕੇ, ਔਰ ਕੱਲਾ ਇਹੀ ਨਹੀਂ ਵੀ ਕੋਈ ਕੱਲਾ ਸਾਡੇ ਨਾਲ ਉਹ ਮੁਹੱਬਤ ਹੈ, ਉਹ ਤਾਂ ਹੈ ਹੀ ਹੈ, ਲੇਕਿਨ ਹਰ ਪੰਥਕ ਕੰਮ ਦੇ ਲਈ ਮੋਹਰਲੀਆਂ ਸਫਾਂ 'ਚ ਹੋ ਕੇ, ਹਾਲਾਂ ਉਹਨਾਂ ਦੀ ਆਪਣੀ ਸਿਹਤ ਜਾਂ ਆਰਥਿਕ ਤੌਰ ਤੇ ਸਟਰਗਲਿੰਗ ਹੁੰਦਿਆਂ ਹੋਇਆਂ ਵੀ ਉਹ ਆਊਟ ਆਫ ਦਾ ਵੇ ਜਾ ਕੇ ਜਿੱਥੇ ਵੀ ਪੰਥ ਦੀ ਗੱਲ ਹੈ ਔਰ ਸਮੁੱਚਾ ਪਰਿਵਾਰ, ਭੈਣ ਜੀ ਵੀ ਕਿੰਨੀ ਸੇਵਾ ਉਹਨਾਂ ਨੇ ਸਾਰੇ ਪੀਰੀਅਡ 'ਚ ਕੀਤੀ ਹੈ, ਲਗਾਤਾਰ ਕਰਦੇ ਨੇ। ਸੋ ਮੇਰੇ ਕੋਲ ਤਾਂ ਅਲਫਾਜ਼ ਨਹੀਂ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਨ ਦੇ। ਮਹਾਰਾਜ ਚੜ੍ਹਦੀ ਕਲਾ ਦੇਣ ਔਰ ਸਿਹਤਯਾਬੀ ਔਰ ਤੰਦਰੁਸਤੀ ਜਿਹਦੇ ਨਾਲ ਬਹੁਤ ਕੁਝ ਜੁੜਿਆ ਹੋਇਆ ਹੈ, ਇਹ ਮਹਾਰਾਜ ਬਖਸ਼ਣ। ਦੇਖੋ ਇਹ ਠੀਕ ਹੈ ਕਿ ਜਦੋਂ ਅਸੀਂ, ਮੈਂ ਦੋ ਲਫ਼ਜ਼ ਕਹਿੰਦਾ ਹੁੰਦਾ ਵੀ ਇੱਕ ਸੈਲਫ ਐਨਾਲਿਸਿਸ ਹੁੰਦਾ ਹੈ ਤੇ ਇੱਕ ਸੈਲਫ ਕੰਡੈਮਨੇਸ਼ਨ ਹੁੰਦੀ ਹੈ। ਆਪਾ ਪੜਚੋਲ ਸੈਲਫ ਐਨਾਲਿਸਿਸ ਨੂੰ ਕਹਿੰਦੇ ਨੇ, ਕੰਡੈਮਨੇਸ਼ਨ ਹੁੰਦਾ ਵੀ ਸਿਰ 'ਚ ਸਵਾਹ ਪਾਣੀ। ਬਹੁਤ ਵਾਰ ਜਦੋਂ ਇੱਕ ਤੁਸੀਂ ਕਿਸੇ ਸਿਚੁਏਸ਼ਨ ਨੂੰ ਡਿਸਕ੍ਰਾਈਬ ਕਰਦੇ ਹੋ ਤੇ ਉਦਾਸੀ ਵੀ ਹੁੰਦੀ ਹੈ ਜਦੋਂ ਤੁਸੀਂ ਦੇਖਦੇ ਹੋ ਵਿਕਣ ਵਾਲਿਆਂ ਦੀ ਲਾਈਨ ਕੀ ਹੈ, ਜਦੋਂ ਤੁਸੀਂ ਦੇਖਦੇ ਹੋ ਕਿ ਕਿਵੇਂ ਜੇ ਇਸ ਵੇਲੇ ਬੀਜੇਪੀ ਪੰਜਾਬ ਦੇ ਵਿੱਚ ਆਉਣ ਵਾਲੀਆਂ ਚੋਣਾਂ 'ਚ ਪਾਵਰ ਗ੍ਰੈਬ ਕਰਨਾ ਚਾਹੁੰਦੀ ਹੈ ਤੇ ਕਿੰਨੀਆਂ ਵੱਡੀਆਂ ਪੱਗਾਂ ਵਾਲੇ, ਉਹ ਕਾਂਗਰਸੀ ਹੋਣ, ਬਾਦਲ ਕੇ ਹੋਣ, ਦੂਜੇ ਹੋਣ, ਉਧਰ ਨੂੰ ਜੰਪ ਕਰ ਰਹੇ ਨੇ। ਕਿਵੇਂ ਉਹ ਧਾਰਮਿਕ ਸੰਸਥਾਵਾਂ ਜਿਨ੍ਹਾਂ ਤੋਂ ਅਗਵਾਈ ਨਿਕਲੀ ਸਟਰਗਲ ਦੀ, ਉਹਨਾਂ ਦੇ ਮੁਖੀਏ ਜਿਹੜੇ ਨੇ ਉਹ ਉਹਨਾਂ ਦੀ ਝੋਲੀ ਦੇ ਵਿੱਚ ਬੈਠੇ ਹੋਏ ਨੇ। ਇਹ ਸਾਰੀਆਂ ਨੈਗੇਟਿਵ ਔਰ ਸੋਸ਼ਲ ਮੀਡੀਆ ਦੇ ਉੱਤੇ ਕਿਸ ਕਿਸਮ ਦੇ ਬੜੇ ਜਿਹੜਾ ਨਿਹੰਗ ਬਾਣੇ ਦੇ ਵਿੱਚ ਆ ਕੇ ਬੜੇ ਟਿੱਕੇ ਲਾ ਕੇ ਮੱਥੇ ਦੇ ਉੱਤੇ ਹਿੰਦੂਕਰਨ ਤੇ ਦੂਜੀ ਤੀਜੀ ਲਾਈਨ ਚੱਲ ਰਹੀ ਹੈ। ਔਰ ਪੰਜਾਬ ਨੂੰ ਜਿਸ ਅੰਦਾਜ਼ ਦੇ ਵਿੱਚ ਗੁਰੂ ਡੰਮ ਦੇ ਵਿੱਚ ਧੱਕਿਆ ਹੋਇਆ, ਕਿਤੇ ਕੋਈ ਰਾਧਾ ਸੁਆਮੀ ਤੁਰਿਆ ਫਿਰਦਾ ਹੈ, ਕਿਤੇ ਕੋਈ ਸੌਦਾ ਸਾਧ ਪੈਰੋਲ ਤੇ ਆ ਗਿਆ, ਉਹਦੇ ਚੇਲੇ ਨੇ, ਕਿਤੇ ਆਸ਼ੂ ਤੋਸ਼ੀਏ ਨੇ, ਕਿਤੇ ਦੂਸਰੇ ਲੋਕ ਨੇ। ਔਰ ਕਈ ਵਾਰ ਇਹ ਲੱਗਣ ਲੱਗ ਜਾਂਦਾ ਵੀ ਇਹ ਸਾਰੇ ਪੰਜਾਬ ਦੇ ਵਿੱਚ ਉਹ ਭਾਈ ਦਿੱਤ ਸਿੰਘ ਉਹਨਾਂ ਦੀਆਂ ਲਾਈਨਾਂ ਨੂੰ ਮੈਂ ਕਈ ਵਾਰ ਯਾਦ ਕਰ ਲੈਂਦਾ ਕਿ ਵੀ ਕੁਛ ਅੰਨ ਦੇ, ਇਹ ਪੋਸਟ 1849 ਜਦੋਂ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈਂਦਾ, ਉਸ ਤੋਂ ਬਾਅਦ ਕਿੰਨਾ ਭੰਬਲ ਭੂਸਾ ਹੈ, ਕਿੰਨਾ ਕਨਫਿਊਜ਼ਨ ਹੈ। ਉਸ ਸਾਰੇ 'ਚ ਜਦੋਂ ਕਿ ਸਿੰਘ ਸਭਾ ਲਹਿਰ ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਹੋਰਾਂ ਨੇ ਖੜੀ ਕੀਤੀ ਤਾਂ ਉਸ ਦੌਰ ਦੇ ਸਿੱਖਾਂ ਨੂੰ ਬਿਆਨ ਦਿਆਂ ਉਹਨਾਂ ਨੇ ਕਿਹਾ ਕੁਛ ਅੰਨ ਦੇ, ਕੁਛ ਧਨ ਦੇ, ਕੁਛ ਪਹਾੜਾਂ ਵਾਲੀ ਰੰਨ ਦੇ, ਕੁਝ ਢੋਲ ਢਮੱਕਾ ਸਰਵਰ ਦਾ, ਕੁਝ ਹਿੜਵਸ ਬਾਬੇ ਨਾਨਕ ਦੇ। ਅੰਨ ਦੇ ਕਿ ਵੀ ਸ਼ੇਰ ਅੰਨ ਦੋ ਵੇਲੇ ਖਾ ਕੇ ਤੇ ਡਕਾਰ ਮਾਰੇ ਤੇ ਘਰਾੜੇ ਮਾਰੇ, ਉਹ ਸਮਝਦੇ ਨੇ ਵੀ ਇਹੀ ਸਾਡੀ ਜ਼ਿੰਦਗੀ ਦਾ ਮਨਾਰਤ। ਤੇ ਕੁਛ ਧਨ ਦੇ ਖੱਟੂ ਜਿਹਨਾਂ ਨੂੰ ਲੱਗਦਾ ਵੀ ਸਭ ਕੁਝ ਧਨ ਦੇ ਨਾਲ ਹੀ ਜੁੜਿਆ ਹੋਇਆ। ਪਹਾੜਾਂ ਵਾਲੀ ਰੰਨ ਦੇਵੀ ਦੇ ਪੁਜਾਰੀ, ਕੋਈ ਵੈਸ਼ਨੋ ਚੜ੍ਹਿਆ ਹੈ, ਕੋਈ ਚਵੰਡਾ ਜਾ ਰਿਹਾ ਹੈ, ਕੋਈ ਕਿਸੇ ਹੋਰ ਪਾਸੇ ਤੁਰਿਆ ਹੋਇਆ। ਤੇ ਢੋਲ ਢਮੱਕਾ ਸਰਵਰ ਦਾ, ਸਖੀ ਸਰਵਰ ਦੇ ਨਾਂ ਥੱਲੇ ਢੋਲ ਢਮੱਕਾ ਕਰਦੇ ਆ ਜਿਹੜਾ ਉਹ ਪੀਰਾਂ ਦੀਆਂ ਕਬਰਾਂ ਦੇ ਉੱਤੇ ਜਾ ਕੇ ਜਿਹੜਾ ਮਨੌਤਾਂ ਮੰਨਣ ਵਾਲੇ ਵੀ ਤੇ ਕੁਝ ਹਿੜਵਸ ਬਾਬੇ ਨਾਨਕ ਦੀ ਕਿ ਵੀ ਬਾਬੇ ਨਾਨਕ ਦੀ। ਲੇਕਿਨ ਜਦੋਂ ਮੌਕਾ ਆਉਂਦਾ ਅਸੀਂ ਇਹ ਦੇਖਦੇ ਹਾਂ ਕਿ ਸਤਿਗੁਰਾਂ ਦੀ ਉਸ ਧਰਤੀ ਦੇ ਉੱਤੇ ਇੰਨੀ ਕਮਾਈ ਹੈ ਔਰ ਸਿੱਖ ਸ਼ਹੀਦਾਂ ਦਾ ਡੁੱਲਿਆ ਖੂਨ ਹੈ ਕਿ ਉਹ ਕਲਾ ਵਾਪਰਨ ਵਾਂਗ ਜਿਹੜਾ ਜ਼ਾਹਰ ਹੁੰਦਾ। ਹੁਣ ਇੱਥੇ ਵੀ ਉਹ ਲੋਕ ਨੇ ਜਿਹੜੇ ਤੁਹਾਨੂੰ ਕਹਿੰਦੇ ਮਿਲ ਜਾਣਗੇ ਕਿ ਜੀ ਇੱਥੇ ਹੀ ਖਾਲਿਸਤਾਨ ਦੀ ਗੱਲ ਹੁੰਦੀ ਹੈ, ਇੱਥੇ ਹੀ ਝੰਡੇ ਝੂਲਦੇ ਅਸੀਂ ਦੇਖਦੇ ਹਾਂ, ਪੰਜਾਬ 'ਚ ਤਾਂ ਕੋਈ ਗੱਲ ਨਹੀਂ ਕਰਕੇ ਰਾਜੀ। ਹਾਲਾਂ ਰਿਪੀਟਡਲੀ ਜਦੋਂ ਅਸੀਂ ਪਿਛਲੇ
ਜੇ ਅਸੀਂ 40 ਸਾਲਾ ਸੰਘਰਸ਼ ਦੀ ਗੱਲ ਇਸ ਲਈ ਕਰਦੇ ਹਾਂ ਕਿਉਂਕਿ ਬੀਤੇ ਕੱਲ 26 ਜਨਵਰੀ ਨੂੰ ਜਿਹੜਾ 26 ਜਨਵਰੀ 1986 ਦਾ ਸਰਬੱਤ ਖਾਲਸਾ ਜਿਸ ਨੇ ਜਿਹੜਾ ਅਕਾਲ ਤਖਤ ਤੇ ਹੋਇਆ 5 ਮੈਂਬਰੀ ਪੰਥਕ ਕਮੇਟੀ ਅਗਵਾਈ ਦੇ ਲਈ ਰਾਜਸੀ ਅਗਵਾਈ ਦੇ ਲਈ ਬਣਾਈ ਜਿਨ੍ਹਾਂ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ। ਸੋ ਜਦੋਂ ਇਹਨਾਂ 40 ਵਰਿਆਂ ਦੀ ਜਿਹੜੀ ਹੈ ਜਰਨੀ ਵੱਲ ਅਸੀਂ ਨਜ਼ਰ ਮਾਰਦੇ ਹਾਂ, ਜ਼ਾਹਰ ਹੈ ਪਹਿਲੇ 10 ਸਾਲ ਜਿਹੜੇ ਨੇ ਇੱਕ ਪਾਸੇ ਭਾਵੇਂ ਨਸਲਕੁਸ਼ੀ ਦਾ ਦੌਰ ਹੈ ਲੇਕਿਨ ਉਹ ਸਾਡੀ ਜੁਝਾਰੂ ਲਹਿਰ ਦੀ ਚੜ੍ਹਤ ਹੈ। ਪੰਜਾਬ ਦੀ ਧਰਤੀ ਦੇ ਉੱਤੇ ਸਿੰਘਾਂ ਦਾ ਰਾਜ ਜਿਹੜਾ ਵਰਚੁਅਲੀ ਰਿਹਾ ਉਸ ਦੀ ਕਹਾਣੀ ਵੀ ਹੈ ਔਰ 50,000 ਤੋਂ ਜ਼ਿਆਦਾ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਵੀ ਹੈ। ਔਰ ਫਿਰ ਜਦੋਂ ਕਿ ਹਥਿਆਰਬੰਦ ਸੰਘਰਸ਼ ਨੂੰ ਖੌਰਾ ਲੱਗਦਾ 94-95 ਤੱਕ ਪਹੁੰਚਦੇ ਹਾਂ, ਫਿਰ ਅਸੀਂ ਦੇਖਦੇ ਹਾਂ ਕਿ ਵੀ ਅਗਲੇ 10 12 15 ਸਾਲ ਕਿਵੇਂ ਪੰਜਾਬ ਦੇ ਵਿੱਚ ਉਹਨਾਂ ਨੇ ਸੱਭਿਆਚਾਰ ਦੇ ਨਾਂ ਥੱਲੇ ਲਚਰਪੁਣਾ ਲਿਆਂਦਾ, ਕਿਵੇਂ ਡਰੱਗਸ ਲਿਆਂਦੀਆਂ, ਕਿਵੇਂ ਜਿਹੜਾ ਟ੍ਰੇਟਰ ਲੈਵਲ ਦੇ ਲੋਕ ਨੇ ਉਹਨਾਂ ਨੂੰ ਪਾਵਰ ਦੇ ਵਿੱਚ ਲਿਆਂਦਾ, ਕਿਵੇਂ ਅਕਾਲੀਆਂ ਰਾਹੀਂ ਪਹਿਲਾਂ ਤਾਂ ਬਚੜ ਬੇਅੰਤੇ ਨੇ ਜੋ ਕੁਝ 92 ਤੋਂ 31 ਅਗਸਤ 1995 ਨੂੰ ਜਦੋਂ ਉਹਦਾ ਅੰਤ ਹੁੰਦਾ ਕੀਤਾ, ਪਰ ਫਿਰ ਅਸੀਂ ਦੇਖਦੇ ਹਾਂ ਕਿ 96-97 ਤੱਕ ਪਹੁੰਚਦੇ ਹਾਂ ਬਾਦਲਾਂ ਦੀ ਹਕੂਮਤ ਜਿਹੜੀ ਫਿਰ ਲਗਾਤਾਰ ਜਿਹੜੀ ਹੈ ਉਹ ਚੱਲਦੀ ਹੈ। ਉਸ ਦੇ ਦੌਰਾਨ ਕਿਵੇਂ ਸੁਮੇਧ ਸੈਣੀ, ਇਜ਼ਹਾਰ ਆਲਮ ਵਰਗੇ ਉਹੀ ਲੋਕ ਜਿਨ੍ਹਾਂ ਨੇ ਮੈਕਸਿਮਮ ਕਿਲਿੰਗਸ ਕੀਤੀਆਂ ਸੀ ਉਹਨਾਂ ਨੂੰ ਉੱਚ ਅਹੁਦਿਆਂ 'ਤੇ ਨਵਾਜਿਆ, ਉਹਨਾਂ ਰਾਹੀਂ ਜਿਹੜਾ ਉਹਨਾਂ ਨੇ ਬਿਲਕੁਲ ਇੱਕ ਫਾਲਸ ਨੈਰੇਟਿਵ ਔਰ ਉਹ ਜਿਹੜਾ ਸਾਰਾ ਡਰੱਗ ਦਾ ਇੱਕ ਵੈਪਨ ਹੈ ਉਸ ਨੂੰ ਇਸਤੇਮਾਲ ਕੀਤਾ। ਉਸ ਸਾਰੇ ਦੇ ਥੱਲੇ ਫਿਰ ਅਸੀਂ ਦੇਖਦੇ ਹਾਂ ਕਿ 2012 ਤੱਕ ਪਹੁੰਚਦੇ ਹਾਂ ਜਿਹੜੀ ਹੈ ਉਹ ਤਬਦੀਲੀ ਹੋਣੀ ਸ਼ੁਰੂ ਹੁੰਦੀ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਦਾ ਜਦੋਂ ਬਲੈਕ ਵਾਰੰਟ ਔਰ ਦੂਸਰੇ ਉਹ ਇੱਕ ਦਮ ਜਲਵਾਗਰ ਹੁੰਦਾ ਹੈ ਕਿ ਵੀ ਫਿਰ 2015 'ਚ ਹਕੂਮਤ ਨੇ ਨਵਾਂ ਵੈਪਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਬੁਰਜ ਜਵਾਰ ਸਿੰਘ ਵਾਲਾ 'ਚੋਂ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਕੀਤੇ ਜਾਂਦੇ ਨੇ, ਬਰਗਾੜੀ, ਬਹਿਬਲ ਕਲਾਂ, ਫਿਰ ਗੋਲੀ ਕਾਂਡ, ਫਿਰ ਬਾਦਲ ਦੀ ਸਰਕਾਰ ਤੋਂ ਹੀ ਜਿਹੜਾ ਉਹ ਗੋਲੀਆਂ ਮਰਵਾ ਕੇ ਜਿਹੜਾ ਉਹ ਸਿੰਘ ਸ਼ਹੀਦ ਕੀਤੇ ਜਾਂਦੇ ਨੇ। ਇਹ ਸਾਰਾ ਫਿਰ ਸਰਬੱਤ ਖਾਲਸਾ 2015 ਦਾ ਹੁੰਦਾ ਹੈ 26 ਫਿਰ ਉਹ ਕਲਾ ਨਜ਼ਰ ਆਉਂਦੀ ਹੈ ਕਿਵੇਂ ਜਿਹੜਾ 2-3 ਲੱਖ ਸਿੱਖ ਆਪ ਮੁਹਾਰੇ ਰੁਕਾਵਟਾਂ ਦੇ ਬਾਵਜੂਦ ਪਹੁੰਚ ਜਾਂਦਾ ਹੈ। ਇਹ ਵੱਖਰੀ ਕਹਾਣੀ ਹੈ ਕਿ ਵੀ ਉਸ ਸਰਬੱਤ ਖਾਲਸਾ ਦੀ ਜਿਹੜੀ ਆਊਟਪੁੱਟ ਹੈ ਉਸ ਤੋਂ ਬਾਅਦ ਉਹਨੂੰ ਮੇਨਟੇਨ ਨਹੀਂ, ਇਹ ਫੀਲਿੰਗ ਲਗਾਤਾਰ ਚੱਲ ਰਹੀ ਹੈ ਕਿ ਕੋਈ ਵੀ ਜਿਹੜੀ ਜਲਵਾਗਰ ਹੁੰਦੀ ਹੈ ਕੌਮ ਦੀ ਤਾਕਤ ਉਸ ਨੂੰ ਅਸੀਂ ਫਿਰ ਕੰਸਿਸਟੈਂਟ ਢੰਗ ਨਾਲ ਇੱਕ ਮੂਵਮੈਂਟ ਦੇ ਰੂਪ ਦੇ ਵਿੱਚ ਜਿਉਂਦਾ ਨਹੀਂ ਰੱਖ ਪਾਉਂਦੇ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕੌਮ ਜਲਵਾਗਰ ਹੁੰਦੀ ਹੈ, ਗੁਰੂ ਦੀ ਕਲਾ ਜਿਹੜੀ ਆ ਉਹ ਪ੍ਰਤੱਖ ਹੁੰਦੀ ਹੈ। ਫਿਰ ਅਸੀਂ ਦੇਖਦੇ ਹਾਂ ਕਿ ਉਹ ਸਾਰੇ ਬੇਸ਼ੱਕ ਉੱਥੇ ਬੇਅਦਬੀਆਂ ਦਾ ਸਿਲਸਿਲਾ ਦੂਸਰਾ ਤੀਸਰਾ ਜਿਹੜਾ ਉਹ ਜਾਰੀ ਹੈ ਅੱਜ ਤੱਕ ਵੀ ਕਿਸੇ ਨਾ ਕਿਸੇ ਫਾਰਮ 'ਚ। ਪਿਛਲੇ ਹਫ਼ਤੇ ਵੀ ਜਲੰਧਰ ਦੇ ਇੱਕ ਪਿੰਡ ਦੇ ਵਿੱਚ ਘਟਨਾ ਵਾਪਰਦੀ ਹੈ ਔਰ ਇਸ ਸਭ ਦੇ ਨਾਲ ਜਿਹੜੀ ਇੱਕ ਚੇਤਨਾ ਡਾਇਸਪੋਰਾ ਲੈਵਲ ਤੇ ਭਾਵੇਂ ਪੰਜਾਬ ਦੇ ਵਿੱਚ 1995 ਤੋਂ ਬਾਅਦ ਐਂ ਲੱਗਾ ਕਿ ਵੀ ਇਹ ਗੱਲ ਰੁਕ ਗਈ, ਲੇਕਿਨ ਉਹ ਜੁਝਾਰੂ ਜਥੇਬੰਦੀਆਂ ਜਿਨ੍ਹਾਂ ਨੇ ਭਾਵੇਂ ਜਿਵੇਂ ਬਹੁਤ ਵਾਰ ਹੁੰਦਾ ਹੈ ਉਹਨਾਂ ਜ਼ਮਾਨਿਆਂ 'ਚ ਵੀ ਜਦੋਂ ਸਾਨੂੰ ਵੀ ਪੁੱਛਿਆ ਜਾਂਦਾ ਸੀ ਕਿ ਉੱਥੇ ਵੀ ਕੋਈ ਗੱਲ ਨਹੀਂ ਕਰਦਾ, ਇੱਥੇ ਵੀ ਬੜੇ ਦੌੜ ਗਏ ਤੇ ਤੁਸੀਂ ਗੱਲ ਕਰ ਰਹੇ ਹੋ ਆਪਣਾ ਕੰਮਕਾਰ ਕਰੋ ਕੋ ਹੋ, ਮੈਂ ਕਿਹਾ ਵੀ ਨਹੀਂ ਅਸੀਂ ਹੋਰ ਤਾਂ ਕੁਝ ਨਹੀਂ ਕਰ ਸਕਦੇ, ਪਰ ਇਹ ਜਿਹੜੀ ਸ਼ਹੀਦਾਂ ਦੇ ਖੂਨ ਨੇ ਇਹ ਜਿਹੜੀ ਖਾਲਿਸਤਾਨ ਦੀ ਆਜ਼ਾਦੀ ਦਾ ਦੀਵਾ ਬਾਲਿਆ ਇਸ ਦੇ ਵਿੱਚ ਅਸੀਂ ਤੁਬਕਾ ਹੀ ਸਹੀ ਤੇਲ ਪਾ ਕੇ ਇਹਨੂੰ ਜਿਹੜਾ ਉਹ ਜਗਦਾ ਰੱਖ ਰਹੇ ਹਾਂ। ਇਹਨੇ ਕਦੋਂ ਜਿਹੜਾ ਹੋਰ ਦੀਵੇ ਜਗਣੇ ਨੇ ਇਹ ਸਤਿਗੁਰੂ ਦੇ ਕੋਲ ਹੈ। ਔਰ ਮੈਂ ਸਮਝਦਾ ਵੀ ਪੰਜਾਬ ਦੇ ਵਿੱਚ ਪ੍ਰਮੁੱਖ ਤੌਰ ਦੇ ਉੱਤੇ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਦਲ ਖਾਲਸਾ ਭਾਈ ਗਜਿੰਦਰ ਸਿੰਘ ਉਹਨਾਂ ਦੀ ਕਮਾਈ ਜੂਨ 84 ਤੋਂ ਵੀ ਪਹਿਲਾਂ ਜਿਵੇਂ ਇਹਨਾਂ ਨੇ ਉਸ ਦਾ ਪੋਲੀਟੀਕਲ ਨੈਰੇਟਿਵ ਉੱਥੇ ਬੇਸ਼ੱਕ ਜੁਝਾਰੂ ਲਹਿਰ ਜਿਹੜੀ ਹੈ ਉਹ ਮੱਠੀ ਪਈ ਪਰ ਪੋਲੀਟੀਕਲ ਨੈਰੇਟਿਵ ਜਿਹੜਾ ਉਹ ਜਾਰੀ ਰੱਖਿਆ। ਔਰ ਇਸ ਦੇ ਨਾਲ ਜਿਵੇਂ ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਫਤਿਹਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਵਾਲਿਆਂ ਦਾ ਜਨਮ ਦਿਨ ਮਨਾਉਣਾ ਸ਼ੁਰੂ ਕੀਤਾ। ਉਹ ਪੀਰੀਅਡ ਸੀ ਜਦੋਂ ਕਿ ਇੱਕ ਕੰਟਰੋਵਰਸੀ ਖੜੀ ਕਰ ਦਿੱਤੀ ਗਈ ਸੀ ਜਿਹੜੇ ਟਕਸਾਲ ਦੇ ਮੁਖੀ ਸੀ ਔਰ ਦੂਸਰੇ ਕਿ ਜੀ ਸੰਤ ਚੜ੍ਹਦੀ ਕਲਾ 'ਚ ਨੇ, ਉਹਨਾਂ ਨੇ ਕਿਹਾ ਜੀ ਅਸੀਂ
ਸ਼ਹੀਦੀ ਦਿਨ ਦੇ ਮਨਾਉਣ ਦੇ ਨਾਂ ਥੱਲੇ ਟਕਰਾਅ 'ਚ ਨਹੀਂ ਪੈਣਾ ਚਾਹੁੰਦੇ, ਪਰ ਇਹ ਗੱਲ ਆਵਾਜ਼ ਜਿਉਂਦੀ ਰਹੇ ਕਿ ਸੰਤਾਂ ਦੀ ਆਵਾਜ਼ ਹੈ। ਔਰ ਨਤੀਜਾ ਅਸੀਂ ਪ੍ਰਤੱਖ ਦੇਖ ਰਹੇ ਹਾਂ ਹੁਣ। ਉਹ ਸਾਰੇ ਜਿੱਥੇ ਕਿ ਕਿਸੇ ਘਰ 'ਚ ਵੀ ਸੰਤਾਂ ਦੀ ਤਸਵੀਰ ਦਾ ਹੋਣਾ ਜੁਰਮ ਸੀ, ਗੁਨਾਹ ਸੀ, ਅੱਜ ਤੁਸੀਂ ਮੋਟਰਸਾਈਕਲਾਂ, ਸਕੂਟਰਾਂ, ਗੱਡੀਆਂ ਤੋਂ ਲੈ ਕੇ ਤੁਸੀਂ ਦੇਖੋਗੇ ਕਿ ਸੰਤ ਪਿੰਡਾਂ ਵਾਲਿਆਂ ਦਾ ਕੱਦ ਇਹਨਾਂ 40 ਵਰਿਆਂ ਦੇ ਵਿੱਚ 42 ਵਰਿਆਂ 'ਚ ਰਾਦਰ ਜੇ ਜੂਨ 84 ਤੋਂ ਬਾਅਦ ਕਹਿਣਾ ਹੋਵੇ ਕਿੰਨਾ ਕਦਾਵਰ ਹੋਏ ਨੇ। ਸੋ ਇਹ ਕੰਟੀਨਿਊਟੀ ਆਪਣੇ ਆਪ ਦੇ ਵਿੱਚ ਫਿਰ ਅਸੀਂ ਪੰਜਾਬ ਦੇ ਵਿੱਚ ਕਿਸਾਨ ਮੂਵਮੈਂਟ ਭਾਵੇਂ ਉਸ ਦੀ ਕਮਾਂਡ ਜਿਹੜੀ ਆ ਉਹ ਲੈਫਟਿਸਟ ਜਥੇਬੰਦੀਆਂ ਦੇ ਕੋਲ ਸੀ, ਪਰ ਉਸ ਚੋਂ ਕਿਵੇਂ ਸਿੱਖ ਜਜ਼ਬਾ ਉਜਾਗਰ ਹੁੰਦਾ ਹੈ, ਕਿਵੇਂ ਸ਼ੰਭੂ ਤੋਂ ਸਿੰਘੂ ਤੱਕ ਦਾ ਸਫ਼ਰ, ਤੇ ਕਿਵੇਂ 18-19 ਮਹੀਨੇ ਬਾਅਦ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਮੋਦੀ ਮਾਫੀ ਮੰਗ ਕੇ 3 ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਹੁੰਦਾ ਹੈ। ਔਰ ਉਸ ਪੀਰੀਅਡ ਦੇ ਵਿੱਚ ਦੀਪ ਸਿੱਧੂ ਦੀ ਆਮਦ, ਜਿਹਨੇ ਮੈਂ ਸਮਝਦਾ ਵੀ ਇਹ ਕ੍ਰੈਡਿਟ ਦੀਪ ਸਿੱਧੂ ਦਾ, ਨੋ ਮੈਟਰ ਕੌਣ ਕੀ ਸੋਚਦਾ ਹੈ, ਕਿ ਉਸ ਨੇ ਹਮ ਉਮਰ ਜਿਹੜੀ ਜਨਰੇਸ਼ਨ ਸੀ ਉਸ ਨੂੰ ਵੀ ਔਰ ਯੰਗਰ ਜਨਰੇਸ਼ਨ ਵੀ ਜਿਹੜੀ ਜਿਸ ਨੂੰ ਤੁਸੀਂ ਅੱਜ ਜਿਹੜਾ ਉਹ ਮਿਲੇਨੀਅਮ ਜਨਰੇਸ਼ਨ ਦੇ ਨਾਂ ਨਾਲ ਕਿਹਾ ਜਾਂਦਾ ਜਾਂ ਜਨਰੇਸ਼ਨ Z ਕਿਹਾ ਜਾਂਦਾ, ਉਹਨੇ ਇੱਕ ਬਹੁਤ ਖਿੱਚ ਪਾਈ। ਨਤੀਜੇ ਦੇ ਤੌਰ ਤੇ ਇੱਕ ਨਵੀਂ ਇੰਟਰਪ੍ਰੀਟੇਸ਼ਨ ਸ਼ੁਰੂ ਹੋਈ। ਔਰ ਉਸ ਸਾਰੇ ਪੀਰੀਅਡ 'ਚ ਜਿਹੜੇ ਇੱਕ ਸਟੇਜ ਦੇ ਉੱਤੇ ਉਹਨਾਂ ਨੇ ਲੱਚਰ ਗਾਇਕੀ ਦੂਜੀ ਤੀਜੀ ਨੂੰ ਐਜ਼ ਏ ਵੈਪਨ ਇਸਤੇਮਾਲ ਕੀਤਾ ਸੀ ਖਾਲਿਸਤਾਨ ਦੀ ਮੂਵਮੈਂਟ ਨੂੰ ਸਪਰੈਸ ਕਰਨ ਦੇ ਲਈ, ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਉਸੇ ਚੋਂ ਹੀ ਸਿੱਧੂ ਮੂਸੇਵਾਲਾ ਔਰ ਦੂਸਰੇ ਕਲਾਕਾਰ ਵੀ ਜਿਨ੍ਹਾਂ ਨੇ ਕਿਸਾਨ ਮੂਵਮੈਂਟ ਦੇ ਵੇਲੇ ਜਦੋਂ ਪੰਜਾਬੀਅਤ ਔਰ ਪੰਜਾਬ ਦੇ ਨਾਂ ਥੱਲੇ ਉਹਨਾਂ ਦਾ ਜਮਕਟਾ ਹੋਣ ਲੱਗਾ ਅੱਡ-ਅੱਡ ਬਾਰਡਰਾਂ ਦੇ ਉੱਤੇ, ਤੇ ਹਕੂਮਤ ਨੂੰ ਇਹ ਨਜ਼ਰ ਆਇਆ ਕਿ ਵੀ ਇਹ ਜੋ ਮਰਜ਼ੀ ਕਹੋ, ਅਲਟੀਮੇਟਲੀ ਜਿੰਨੀ ਮਰਜ਼ੀ ਕਿਸੇ ਚੋਂ ਸਿੱਖੀ ਦਾ ਨੂੰ ਤੁਸੀਂ ਨਾਸ ਕਰਨ ਦੀ ਕੋਸ਼ਿਸ਼ ਕਰੋ, ਇਹਨਾਂ ਵਿਚਲਾ ਸਿੱਖ ਨਿਕਲ ਆਉਂਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਫਿਰ ਉਹਨਾਂ ਨੇ ਸਿੱਧੂ ਮੂਸੇਵਾਲਾ ਨੂੰ ਵੀ ਨਿਸ਼ਾਨਾ ਬਣਾਇਆ ਔਰ ਦੀਪ ਸਿੱਧੂ ਦਾ ਵੀ ਜਿਹੜਾ ਉਹ ਮਰਡਰ ਕੀਤਾ। ਔਰ ਇਸ ਸਾਰੇ ਦੇ ਨਾਲ ਉਸ ਤੋਂ ਬਾਅਦ ਅਸੀਂ ਅੰਮ੍ਰਿਤਪਾਲ ਸਿੰਘ ਦੀ ਆਮਦ ਦੇਖਦੇ ਹਾਂ ਪੰਜਾਬ ਦੇ ਸਿਨੇਰੀਓ ਦੇ ਉੱਤੇ। ਉਹ ਵੀ ਲਾਈਕ ਏ ਵਰਲਡਵਿੰਡ, ਜਿਹਨੂੰ ਵਾਵ ਰੋਲਾ ਕਹਿੰਦੇ ਨੇ, ਕੁਝ ਮਹੀਨਿਆਂ ਦੇ ਵਿੱਚ 9-10 ਮਹੀਨੇ ਦੇ ਪੀਰੀਅਡ 'ਚ ਉਹੀ ਡਰੱਗੀ ਤੇ ਉਹੀ ਦੂਜੇ ਜਿਹੜੇ ਨੇ ਉਹ ਕਿਸ ਕਦਰ ਜਿਹੜਾ ਉਹ ਅਟਰੈਕਟ ਹੁੰਦੇ ਨੇ। ਔਰ ਉਸ ਦਾ ਹੀ ਸਿੱਟਾ ਅਸੀਂ ਦੇਖਦੇ ਹਾਂ ਕਿ ਜੇਲ੍ਹ 'ਚ ਬੈਠੇ ਆ ਜਿਹੜਾ ਉਹ ਮੋਦੀ ਤੋਂ ਜ਼ਿਆਦਾ ਵੋਟਾਂ ਲੈ ਕੇ ਖਡੂਰ ਸਾਹਿਬ ਦੀ ਸੀਟ ਜਿੱਤਦੇ ਨੇ, ਸਰਬਜੀਤ ਸਿੰਘ ਸ਼ਹੀਦ ਬਿਆਨ ਸਿੰਘ ਦਾ ਪੁੱਤਰ, ਉਹ ਵੀ ਜੇਤੂ ਹੁੰਦਾ। ਸੋ ਇਹ ਮੈਂ ਇਸ ਲਈ ਬੈਕਗਰਾਊਂਡ ਦੇ ਰਿਹਾ ਕਿ ਬਹੁਤ ਵਾਰ ਜਿਹੜੇ ਨਵੇਂ ਵੀ ਸਾਡੇ ਨਾਲ ਜੁੜਦੇ ਨੇ ਜਾਂ ਜਿਹੜੇ ਕੰਸਿਸਟੈਂਟਲੀ ਇਸ ਸਾਰੀ ਦੀ ਕੰਟੀਨਿਊਟੀ ਨੂੰ, ਪੰਜਾਬ ਦੀ ਧਰਤੀ ਤੋਂ ਕਦੇ ਵੀ ਖਾਲਿਸਤਾਨ ਦੀ ਆਵਾਜ਼ ਨਹੀਂ ਗਈ। ਔਰ ਇਸ ਵੀ ਕੋਈ ਸ਼ੱਕ ਨਹੀਂ ਹੈ ਕਿ ਦਲ ਖਾਲਸਾ ਨੇ ਲਗਾਤਾਰਤਾ ਨਾਲ 26 ਜਨਵਰੀ ਨੂੰ ਐਜ਼ ਏ ਬਲੈਕ ਡੇ, ਧੋਖਾ ਦਿਵਸ ਦੇ ਤੌਰ ਤੇ ਮਨਾਉਣ ਦਾ ਸਿਲਸਿਲਾ ਜਾਰੀ ਰੱਖਿਆ। ਔਰ ਇਸ ਵਾਰ 4 ਜੁਝਾਰੂ ਜਥੇਬੰਦੀਆਂ ਜਾਂ ਸੰਘਰਸ਼ਸ਼ੀਲ ਜਥੇਬੰਦੀਆਂ, ਜੁਝਾਰੂ ਦਾ ਜ਼ਰੂਰੀ ਮਤਲਬ ਹਥਿਆਰਬੰਦ ਹੀ ਨਹੀਂ ਹੁੰਦਾ, ਜਿਹੜਾ ਜੂਝਣ ਵਾਲਾ, ਜਿਹਦੇ 'ਚ ਜੂਝਣ ਦੀ ਭਾਵਨਾ ਹੈ, ਜਿਸ ਨੂੰ ਜਿਹੜਾ ਕੰਸਿਸਟੈਂਟਲੀ ਤੁਰਿਆ ਹੋਇਆ, ਜਿਹੜਾ ਭਗਤ ਕਬੀਰ ਜੀ ਨੇ ਕ੍ਰਾਈਟੇਰੀਆ ਰੱਖਿਆ ਸੀ ਕਿ ਪੁਰਜ਼ਾ ਪੁਰਜ਼ਾ ਕੱਟ ਮਰੈ ਕਬੂ ਨਾ ਛਾੜੇ ਖੇਤ, ਉਹ ਜੁਝਾਰੂ ਹੈ ਜਿਹੜਾ ਉਸ ਸਪਿਰਿਟ ਦੇ ਨਾਲ, ਵਾਰੀਅਰ ਸਪਿਰਿਟ ਦੇ ਨਾਲ ਜੂਝ ਰਿਹਾ। ਸੋ ਇਸ ਵਾਰ 4 ਇਹਨਾਂ ਸੰਘਰਸ਼ਸ਼ੀਲ ਜਥੇਬੰਦੀਆਂ ਨੇ, ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਫਿਰ ਜਿਹੜੇ 2015 ਦੇ ਸਰਬੱਤ ਖਾਲਸਾ ਚੋਂ ਜਿਹੜਾ ਚੱਬੇ ਦੇ ਵਿੱਚ ਹੋਇਆ, ਜਿਨ੍ਹਾਂ ਨੂੰ ਜਥੇਦਾਰ ਥਾਪਿਆ ਗਿਆ, ਜਥੇਦਾਰ ਜਗਤਾਰ ਸਿੰਘ ਹਵਾਰਾ ਤਿਹਾੜ ਜੇਲ੍ਹ 'ਚ ਨੇ, ਉਹਨਾਂ ਨੇ ਕਿਉਂਕਿ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਚੱਲ ਰਿਹਾ ਜਾ ਰਿਹਾ, ਹਵਾਰਾ ਕਮੇਟੀ ਉਹਨਾਂ ਨੇ ਬਣਾਈ ਜਿਹੜੀ ਉਸ ਸਟਰਗਲ ਨੂੰ ਲੀਡ ਕਰ ਰਹੀ ਹੈ। ਔਰ ਇਹ ਹਵਾਰਾ ਕਮੇਟੀ ਦੀ ਮੌਜੂਦਗੀ ਔਰ ਫਿਰ ਸਾਡਾ ਜਿਹੜਾ ਸੰਘਰਸ਼ ਹਥਿਆਰਬੰਦ ਸੀ, ਜਿਸ ਨੂੰ ਭਾਈ ਦਲਜੀਤ ਸਿੰਘ ਖਾਲਸਾ, ਜਿਨ੍ਹਾਂ ਦਾ ਨਿਕਨੇਮ ਬਿੱਟੂ ਹੈ, ਬਹੁਤ ਵਾਰੀ ਹੁਣ ਅਕਾਲ ਤਖਤ ਸਾਹਿਬ ਤੋਂ ਵੀ ਬਿੱਟੂ ਕਰਕੇ ਸੰਬੋਧਨ ਕਰ ਰਿਹਾ ਸੀ, ਇਹ ਚਾਰੋਂ ਹੀ ਜੁਝਾਰੂ ਜਥੇਬੰਦੀਆਂ ਨੇ ਜਾਂ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਇਸ ਵਾਰ ਫੈਸਲਾ ਕੀਤਾ ਕਿ ਅਸੀਂ ਇਹ ਜਿਹੜਾ 40 ਸਾਲਾ ਸਰਬੱਤ ਖਾਲਸੇ ਦੀ ਐਨੀਵਰਸਰੀ ਹੈ, ਇਸ ਨੂੰ ਟੁਗੈਦਰ ਮਨਾਉਣਾ। ਔਰ ਕਾਲ ਦਿੱਤੀ ਗਈ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਰਸ਼ਕ ਦੇਖ ਸਕਦੇ ਨੇ ਵੱਡੇ ਇਕੱਠ ਨੂੰ, ਸਿੱਖ ਨੌਜਵਾਨ ਜਿਹੜੇ ਨੇ ਉਹ ਜੁੜੇ
ਔਰ ਪੂਰੀ 3-4 ਘੰਟੇ ਉਸ ਦੀ ਪੂਰੀ ਕਾਰਵਾਈ ਪਹਿਲਾਂ ਜਿਹੜਾ ਉਹ ਸੰਤੋਖ ਸਰ ਦੇ ਨੇੜੇ ਵੱਡੇ ਹਾਲ ਦੇ ਵਿੱਚ, ਔਰ ਅਸੀਂ ਆਪਣੀ ਟੈਕਨੀਕਲ ਟੀਮ ਦਾ ਵੀ ਔਰ ਜਿਹੜੀ ਔਨ ਦਾ ਗਰਾਊਂਡ ਸਾਡੇ ਰਿਪੋਰਟਰਸ ਜਿਨ੍ਹਾਂ ਨੇ ਇਸ ਦੀ ਲਾਈਵ ਕਵਰੇਜ ਕੀਤੀ, ਕੱਲ ਦੇ ਸਲੋਟ ਦੇ ਵਿੱਚ ਇਸ ਆਲਮੋਸਟ 4-5 ਘੰਟੇ ਦੀ ਇਹ ਸਾਰੀ ਕਵਰੇਜ ਚੱਲੀ, ਕਿਉਂਕਿ ਪਿਕਚਰ ਸੇਜ਼ 1000 ਵਰਡਸ, ਉਹਨੂੰ ਤੁਸੀਂ ਲੁਕਾ ਨਹੀਂ ਸਕਦੇ। ਹੁਣ ਇੱਕ ਖੌਫ ਵੀ ਕਿ ਕਿਸ ਇੱਕ ਪਾਸੇ ਪੰਜਾਬ ਦੇ ਵਿੱਚ ਆਪਰੇਸ਼ਨ ਪ੍ਰਹਾਰ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਹੋਇਆ, ਜਿਹਦੇ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਪਿਛਲੇ ਇਹਨਾਂ ਦਿਨਾਂ ਦੇ ਵਿੱਚ ਚੁੱਕਿਆ ਗੈਂਗਸਟਰ ਕਹਿ ਕੇ, ਦੂਸਰੇ ਪਾਸੇ ਇਹ ਕਾਲ ਹੈ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਨੌਜਵਾਨ ਨੇ ਔਰ ਬਜ਼ੁਰਗ ਵੀ ਨੇ ਜਿਹੜੇ ਸੰਘਰਸ਼ ਦੇ ਵਿੱਚ ਲੰਮੇ ਸਮੇਂ ਤੋਂ, ਜਿਨ੍ਹਾਂ ਨੇ 40 ਸਾਲ ਪਹਿਲਾਂ ਦਾ ਸਰਬੱਤ ਖਾਲਸਾ ਵੀ ਦੇਖਿਆ ਔਰ ਹੁਣ ਵੀ ਉਹਨਾਂ ਦੀ ਪ੍ਰੈਜ਼ੈਂਸ ਸੀ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਔਰ ਜਿਹੜੀ ਉਹਨਾਂ ਸਾਰਿਆਂ ਦੀਆਂ ਪ੍ਰੈਜੈਂਟੇਸ਼ਨਸ ਨੇ, ਜਿਹੜੇ ਇੰਟਰਸਟਿਡ ਹੋਣ ਸਮੁੱਚਾ ਪ੍ਰੋਗਰਾਮ ਵੀ ਦੁਬਾਰਾ ਜਾ ਕੇ ਦੇਖ ਸਕਦੇ ਨੇ, ਔਰ ਈਵਨ ਕੱਲੇ ਜਿਹੜੇ ਲੀਡਰ ਨੇ ਜਾਂ ਪ੍ਰੈਜ਼ੈਂਟਰ ਨੇ ਆਪਣਾ ਕਿਹਾ, ਉਹ ਸੈਪਰੇਟ ਫਾਰਮ ਦੇ ਵਿੱਚ ਵੀ ਉਸ ਨੂੰ ਅਪਲੋਡ ਕੀਤਾ ਗਿਆ। ਸੋ ਇਹ ਬਹੁਤ ਜ਼ਰੂਰੀ ਸੀ ਜਿਹੜਾ ਮੈਸੇਜ, ਔਰ ਉਹਨਾਂ ਨੇ ਫਰਦਰ ਇਕੱਠੇ ਹੋ ਕੇ ਚੱਲਣ ਦਾ ਐਦ ਲਿਆ। 29 ਅਪ੍ਰੈਲ ਜਿਹੜਾ ਹੁਣ ਆਏਗਾ, ਇਹ ਖਾਲਿਸਤਾਨ ਐਲਾਨਨਾਮਾ ਦਿਵਸ ਦੇ 40 ਸਾਲ ਹੋਣੇ ਨੇ, ਇਸ ਨੂੰ ਹੋਰ ਵੀ ਵੱਡੇ ਪੈਮਾਨੇ ਤੇ ਮਨਾਇਆ ਜਾਏਗਾ। ਸੋ ਜਦੋਂ ਅਕਾਲ ਤਖਤ ਤੋਂ ਇਹ ਅਗਵਾਈ ਦੁਬਾਰਾ ਨਜ਼ਰ ਆਈ, ਇਸ ਨੇ ਬਹੁਤ ਸਾਰਿਆਂ ਨੂੰ, ਅੱਜ ਸਾਰਾ ਦਿਨ ਕਾਲਾਂ ਦਾ ਸਿਲਸਿਲਾ ਜਿਹਦੇ 'ਚ ਕਿ ਇੱਕ ਖੁਸ਼ੀ ਦਾ ਪ੍ਰਗਟਾਵਾ ਸੀ। ਔਰ ਗੱਲ ਇਕੱਲੀ ਉੱਥੇ ਨਹੀਂ ਹੈ, ਅਸੀਂ ਇੱਧਰ ਵੀ ਦੇਖਦੇ ਹਾਂ। ਅਸੀਂ ਪਿਛਲੇ ਦਿਨਾਂ 'ਚ ਮੈਂਸ਼ਨ ਕੀਤਾ ਸੀ ਕਿ ਸੇਵਿੰਗ ਪੰਜਾਬ ਦੇ ਨੌਜਵਾਨ ਗੁਰਪ੍ਰੀਤ ਸਿੰਘ, ਜਿਹੜੇ ਵਰਲਡ ਸਿੱਖ ਪਾਰਲੀਮੈਂਟ ਨਾਲ ਵੀ ਜੁੜੇ ਹੋਏ ਨੇ, ਕਿਵੇਂ ਉਹਨਾਂ ਦੇ ਉੱਤੇ ਬ੍ਰਿਟਿਸ਼ ਹਕੂਮਤ ਨੇ ਪਾਬੰਦੀਆਂ ਲਾਈਆਂ, ਉਹਨਾਂ ਦਾ ਖਰਚਾ ਕਰਨ ਤੇ, ਔਰ ਪਹਿਲਾਂ ਅਰੈਸਟ ਵੀ ਕੀਤੀ। ਔਰ ਦੂਸਰਾ ਇਹ ਇੱਕ ਜਿਹੜਾ ਕਾਊਂਟਰ ਟੈਰਰਿਜ਼ਮ ਇਹਨਾਂ ਨੇ ਲਾਅ ਬਣਾਇਆ, ਉਹਦੇ ਥੱਲੇ ਪਹਿਲਾ ਇਸ ਕਿਸਮ ਦਾ ਜਿਹੜਾ ਹੈ ਉਹ ਜਿਹਨੂੰ ਕਹਿੰਦੇ ਨੇ ਕਿ ਐਗਜ਼ਾਮਪਲ ਸੈੱਟ ਕਰਨੀ ਕਿਸੇ ਨੂੰ ਕਰਕੇ, ਔਰ ਇਸ ਨੂੰ ਚੈਲੰਜ ਕਰਦੇ ਆ ਜਿਹੜਾ 2-2.5 ਹਫ਼ਤੇ ਦੀ ਵਿੱਥ ਦੇ ਉੱਤੇ ਹੀ ਜਾਂ ਉਸ ਦੇ ਉੱਤੇ ਕਾਲ ਦਿੱਤੀ ਗਈ ਸੀ। ਗੁਰਦੁਆਰਾ ਡਰਬੀ ਦੇ ਵਿੱਚ ਪੰਥਕ ਜਥੇਬੰਦੀਆਂ ਦਾ ਇਕੱਠ ਹੋਇਆ, ਜਿਹੜਾ ਜ਼ੋਰਦਾਰ ਢੰਗ ਦੇ ਨਾਲ ਆਵਾਜ਼, ਔਰ ਉਹਦੇ 'ਚ ਵੀ ਸਮੁੱਚੀਆਂ ਜਿਹੜੀਆਂ ਐਕਟਿਵ ਪੰਥਕ ਜਥੇਬੰਦੀਆਂ ਨੇ ਉਹਨਾਂ ਦੀ ਸ਼ਮੂਲੀਅਤ ਸੀ। ਲਗਭਗ 3-4 ਘੰਟੇ ਹੀ ਉਹ ਪ੍ਰੋਗਰਾਮ ਚੱਲਿਆ। ਉਹ ਵੀ ਜਿਹੜੀ ਹੈ ਉਸ ਦਾ ਅਸੀਂ ਲਾਈਵ ਟੈਲੀਕਾਸਟ ਹੋਇਆ, ਕਿਉਂਕਿ ਆਲਰੇਡੀ ਦਲ ਖਾਲਸਾ ਵਾਲਾ ਜਾਂ ਅੰਮ੍ਰਿਤਸਰ ਵਾਲਾ ਜਿਹੜਾ ਸੀ ਉਹ ਕੱਲ੍ਹ ਚੱਲਿਆ। ਸੋ ਇਹ ਵੀ ਆਪਣੇ ਆਪ ਦੇ ਵਿੱਚ, ਔਰ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਜਿਵੇਂ ਸੋਲੀਡੈਰਿਟੀ ਦਾ ਪ੍ਰਗਟਾਵਾ ਕਰਦੇ ਆ, ਬਾਕੀ ਸਾਰਿਆਂ ਨੂੰ ਨਾਲ ਲਿਆ ਗਿਆ, ਇੱਕ ਪੋਜ਼ਿਟਿਵ ਸਾਈਨ ਹੈ। ਇਹ ਗੱਲ ਜਿਹੜੀ ਰਿਪੀਟਡਲੀ ਮੈਂ ਯਾਦ ਦਹਾਨੀ ਕਰਵਾਉਂਦਾ ਵੀ ਇਹ ਕੱਲਾ ਪਾਰਟ ਨਹੀਂ ਹੈ, ਇਹ ਕਲੈਕਟਿਵਿਟੀ ਹੈ। ਔਰ ਮੈਂ ਇਹ ਵੀ ਜਿਹੜਾ ਇਸ ਗੱਲ ਦਾ ਨੂੰ ਐਪਰੀਸ਼ੀਏਟ ਕਰਦਾ ਕਿ ਜਿਵੇਂ ਸਿੱਖਸ ਫਾਰ ਜਸਟਿਸ ਦੀ ਕਾਲ ਥੱਲੇ ਦੁਨੀਆ ਭਰ ਦੇ ਵਿੱਚ, ਜਿਵੇਂ ਮੈਲਬਰਨ ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ ਹੋਈ, ਰੈਲੀ ਹੋਈ ਇੰਡੀਅਨ ਕੌਂਸੂਲੇਟ ਦੇ ਬਾਹਰ। ਹਾਲਾਂ ਉਹਨਾਂ ਨੇ ਇੱਕ ਨਵਾਂ ਡਰਾਮਾ ਇੰਡੀਅਨਸ ਨੇ ਸ਼ੁਰੂ ਕੀਤਾ ਹੈ ਕਿ 2-3 ਪੱਗਾਂ ਵਾਲੇ, ਜਿਨ੍ਹਾਂ ਨੂੰ ਤਿਰੰਗੇ ਵਾਲੀਆਂ ਪੱਗਾਂ ਬਣਾ ਕੇ ਤੇ ਢੋਲ ਦੇ ਨਾਲ ਉਹ ਸਾਹਮਣੇ ਨਚਾ ਰਹੇ ਸੀ, ਪਰ ਉਹਨਾਂ ਨੂੰ ਚੈਲੰਜ ਕੀਤਾ ਗਿਆ। ਇਸੇ ਤਰ੍ਹਾਂ ਰਣਜੀਤ ਸਿੰਘ ਸਰਾ ਐਡਵੋਕੇਟ, ਉਹਨਾਂ ਨੇ ਸਾਨੂੰ ਭੇਜੀ ਹੈ ਕਵਰੇਜ ਵੀ ਕਿ ਬਈ ਬਹੁਤ ਵੱਡਾ ਪ੍ਰੋਟੈਸਟ ਉਹ ਤਾਂ ਹਰ ਸਾਲ 26 ਜਨਵਰੀ ਨੂੰ ਕਰਦੇ ਨੇ। ਉਹਨਾਂ ਦੀ ਪ੍ਰੈਜੈਂਟੇਸ਼ਨ ਗੁਰਦੁਆਰਾ ਡਰਬੀ ਦੇ ਵਿੱਚ ਵੀ ਬੜੀ ਜ਼ਬਰਦਸਤ ਸੀ ਕਿ ਅਲਟੀਮੇਟਲੀ ਖਾਲਿਸਤਾਨ ਤੋਂ ਬਿਨਾਂ ਕੋਈ ਗੱਲ ਨਹੀਂ। ਇਵੇਂ ਹੀ ਫਰੈਂਕਫਰਟ ਤੋਂ ਸਾਡੇ ਵੀਰ ਗੁਰਚਰਨ ਸਿੰਘ ਗੁਰਾਇਆ, ਜਿਹੜਾ ਰੈਗੂਲਰਲੀ ਭਾਵੇਂ ਬੰਦੇ ਦਰਜਨਾਂ 'ਚ ਹੀ ਹੋਣ ਉਹ ਪ੍ਰੋਟੈਸਟ ਕਰਦੇ ਨੇ, ਬਹੁਤ ਜ਼ੋਰਦਾਰ ਪ੍ਰੋਟੈਸਟ ਉਹਨਾਂ ਨੇ ਕੀਤਾ। ਸੋ ਇਸੇ ਤਰ੍ਹਾਂ ਸਿੱਖਸ ਫਾਰ ਜਸਟਿਸ ਦੀ ਕਾਲ ਦੇ ਉੱਤੇ ਬਹੁਤ ਸਾਰੀ ਥਾਵਾਂ ਦੇ ਉੱਤੇ ਵੋਲੰਟੀਅਰਸ ਆਏ ਬਾਹਰ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਜੇ ਇੰਡੀਅਨ ਸਟੇਟ ਇਹ ਸਮਝਦੀ ਹੈ ਕਿ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ, ਉਹ ਭਾਵੇਂ ਕੈਨਬਰਾ ਹੈ ਜਾਂ ਉਹ ਨਿਊਜ਼ੀਲੈਂਡ ਹੈ ਜਾਂ ਆਟਵਾ ਹੈ ਜਾਂ DC ਹੈ ਔਰ ਲੰਡਨ ਹੈ, ਆਵਾਜ਼ ਨੂੰ ਦਬਾਉਣਾ ਚਾਹਿਆ, ਤੇ ਇਸ ਵਾਰ ਇਹ 26 ਜਨਵਰੀ ਦਾ ਦਿਨ ਅਗੇਨ ਇਸ ਨੇ ਰੀਅਫਰਮ ਕੀਤਾ ਕਿ ਕੌਮ ਜਾਗਦੀ ਹੈ, ਕੌਮ ਦੇ ਵਿੱਚ ਵਚਨਬੱਧਤਾ ਹੈ, ਕੌਮ ਦੇ ਵਿੱਚ ਜਾਨ ਹੈ, ਅਣਖ ਹੈ, ਗੈਰਤ ਹੈ। ਔਰ ਇਹ ਜਿਹੜਾ ਪਾਰਟ ਹੈ, ਮੈਂ ਸਮਝਦਾ ਵੀ ਪੰਜਾਬ ਦੇ ਵਿੱਚ
ਇਹ ਚਾਰ ਜੁਝਾਰੂ ਧਿਰਾਂ ਦਾ ਇੱਕ ਪਲੇਟਫਾਰਮ ਤੇ ਆਉਣਾ ਔਰ ਜਿਹੜਾ ਉਹਨਾਂ ਨੇ ਅਨਾਉਂਸ ਵੀ ਕੀਤਾ ਕਿ ਭਾਈ ਇਹ ਸਾਡੀ ਬਿਗਨਿੰਗ ਹੈ। ਅਸੀਂ ਬਾਕੀ ਧਿਰਾਂ ਵੀ ਜਿਹੜੀਆਂ ਐਕਟਿਵ ਨੇ ਪੰਥ ਦੇ ਨਾਲ ਜੁੜੀਆਂ ਹੋਈਆਂ ਔਰ ਜਿਹੜੀ ਚੰਗੀ ਗੱਲ ਸੀ ਕਿ ਬਈ ਇਹ ਐਕਨੋਲਜ ਹੋਇਆ ਕਿ ਭਾਈ ਜਿਹੜਾ ਵੀ ਜਿਸ ਤਰੀਕੇ ਨਾਲ ਲੜ ਰਿਹਾ ਉਹਦੇ 'ਚ ਹਥਿਆਰਬੰਦ ਸੰਘਰਸ਼ ਵੀ ਪੰਥਕ ਨਿਸ਼ਾਨੇ ਦੇ ਲਈ ਜਾਇਜ਼ ਹੈ। ਤਾਂ ਗੁਰੂ ਦਾ ਫਰਮਾਨ ਹੈ ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜ਼ਾਸਤ ਹਲਾਲ ਅਸਤ ਬੁਰਦਨ ਬਾਦ ਸ਼ਮਸ਼ੀਰ ਦਾ। ਸੋ ਭਾਈ ਦਲਜੀਤ ਸਿੰਘ ਹੋਰਾਂ ਨੇ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ 40 ਵਰਿਆਂ 'ਚ 18 ਦਿੱਤੀਆਂ ਸ਼ਹੀਦੀਆਂ ਪਾਈਆਂ ਅਨਨੋਨ ਜਿਹੜੇ ਅੱਜ ਵੀ ਤੁਰੇ ਹੋਏ ਨੇ ਜੇਲ੍ਹਾਂ 'ਚ ਬੰਦ ਨੇ ਉਹਨਾਂ ਨੂੰ ਵੀ ਔਰ ਇਹ ਵੀ ਜਿਹੜਾ ਰਿਜ਼ੋਲਵ ਸੀ ਕਿ ਭਾਈ ਜਿਹੜਾ ਜਿੱਥੇ ਜੋ ਕਰ ਰਿਹਾ ਕੋਈ ਜਿਹੜਾ ਖਾਲਿਸਤਾਨ ਰੈਫਰੈਂਡਮ ਕੈਂਪੇਨ ਹੈ ਪੋਲੀਟੀਕਲ ਹੈ ਕੋਈ ਵੋਟਾਂ ਰਾਹੀਂ ਲੜ ਰਿਹਾ ਕੋਈ ਹੋਰ ਤਰੀਕੇ ਵੀ ਅਸੀਂ ਸਭ ਨੂੰ ਹੀ ਐਕਨੋਲਜ ਕਰਦੇ ਹਾਂ। ਮੈਂ ਸਮਝਦਾ ਵੀ ਇਹ ਇੱਕ ਬਹੁਤ ਪੋਜ਼ਿਟਿਵ ਇਸ ਵੇਲੇ ਇੰਪਲਸ ਹੈ ਜਿਸ ਨੂੰ ਅੱਗੇ ਤੋਰਨ ਦੀ ਲੋੜ ਹੈ ਔਰ ਉਹਨਾਂ ਨੂੰ ਆਊਟਰੀਚ ਕਰਕੇ ਬਾਕੀਆਂ ਨੂੰ ਵੀ ਔਰ ਇੱਥੇ ਵੀ ਅਸੀਂ ਅਪੀਲ ਕਰਦੇ ਹਾਂ। ਹਾਲਾਂਕਿ ਇਸ ਵੇਲੇ ਇੱਕ ਸਾਜ਼ਗਾਰ ਮਾਹੌਲ ਹੈ ਕਿ ਭਾਈ ਇਹ ਟੂਗੈਦਰਨੈਸ ਦਾ ਪ੍ਰਗਟਾਵਾ ਜਿਹੜਾ ਜਿੱਥੇ ਜਿੱਥੇ ਕਰਦਾ ਹੈ ਮਿਸਲਾਂ ਦੇ ਝੰਡੇ ਆਪੋ ਆਪਣੇ ਰੱਖੋ ਪਰ ਕੌਮੀ ਮੁਹਾਜ਼ ਦੇ ਉੱਤੇ ਅਸੀਂ ਸਾਂਝੇ ਤੌਰ ਤੇ ਹੁਣ ਉਹ ਜਿਹੜੀ ਜਿਸ ਮਰਹਲੇ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ ਜੋ ਇੰਟਰਨੈਸ਼ਨਲ ਤਬਦੀਲੀਆਂ ਚੱਲ ਰਹੀਆਂ ਨੇ ਜੋ ਸਿੱਖ ਫੈਕਟਰ ਇੱਕ ਪਾਸੇ ਐਜ਼ ਏ ਸੌਫਟ ਪਾਵਰ ਵੀ ਉੱਭਰਿਆ ਹੈ ਦੂਜੇ ਪਾਸੇ ਇੰਡੀਅਨ ਸਟੇਟ ਐਜ਼ ਏ ਰੋਗ ਸਟੇਟ ਔਰ ਇਸ ਵੇਲੇ ਡਿਸਕ੍ਰੈਡਿਟਡ ਹੈ ਇਹਨਾਂ ਦਾ ਸਾਰਾ ਸਿਸਟਮ ਔਰ ਇਹੀ ਕਾਰਨ ਹੈ ਕਿ ਵੀ ਇੰਡੀਅਨ ਸਟੇਟ ਨੇ ਵੀ ਹਰ ਸਿੱਖ ਈਵੈਂਟ ਦਾ ਹਿੰਦੂਕਰਨ ਕਰਨਾ ਉਸ ਨੂੰ ਸਰਕਾਰ ਦਾ ਬੋਝ ਲੈਂਦੀ ਹੈ ਉਹਦਾ ਆਪਣਾ ਨੈਰੇਟਿਵ ਬਣਾਉਣ ਦੇ ਲਈ ਔਰ ਉਹਦੇ 'ਚੋਂ ਸਿੱਖ ਸ਼ਕਲੋ ਸੂਰਤਾਂ ਵਾਲੇ ਜਿਹੜੇ ਨੇ ਉਹਨਾਂ ਦਾ ਇਸਤੇਮਾਲ ਹੋ ਰਿਹਾ। ਪਰ ਇਹ ਜਿਹੜਾ ਮੈਸੇਜ ਅਕਾਲ ਤਖਤ ਤੋਂ ਲੈ ਕੇ ਉਹ ਲੰਡਨ ਹੋਏ ਉਹ DC ਹੋਏ ਆਟਵਾ ਹੋਏ ਕੈਨਬਰਾ ਹੋਏ ਨਿਊਜ਼ੀਲੈਂਡ ਹੋਏ ਜਾਂ ਸਾਊਥ ਅਮਰੀਕਾ ਹੋਏ ਇਹ ਜਿਹੜਾ ਬੋਲਡ ਮੈਸੇਜ ਗਿਆ ਕਿ ਖਾਲਿਸਤਾਨ ਜ਼ਿੰਦਾਬਾਦ ਇਹ ਸਾਡੀ ਬਹੁਤ ਵੱਡੀ ਸਟਰੈਂਥ ਹੈ ਔਰ ਅਸੀਂ ਮਿਲ ਜੁਲ ਕੇ ਜਿਹੜਾ ਆਪਣੇ ਕੌਮੀ ਨਿਸ਼ਾਨੇ ਦੇ ਲਈ ਸਿਰ ਜੋੜ ਕੇ ਐਫਰਟ ਕਰੀਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ
ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਕੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਅਲਟੀ ਸਰਵਿਸਿਜ਼। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਹਿੰਦੂਤਵੀ ਹਕੂਮਤ ਨੇ 26 ਜਨਵਰੀ ਅਖੌਤੀ ਗਣਤੰਤਰ ਦਿਵਸ ਮੌਕੇ ਦਿੱਲੀ ਕਰਤੱਵਯ ਮਾਰਗ ਦੇ ਇੱਕ ਵਿਸ਼ਾਲ ਫੌਜੀ ਪਰੇਡ ਦਾ ਆਯੋਜਨ ਕੀਤਾ ਔਰ ਯੂਰਪੀਅਨ ਯੂਨੀਅਨ ਦੇ ਪ੍ਰਮੁੱਖ ਲੀਡਰ ਵਿਸ਼ੇਸ਼ ਜਿਹੜੇ ਮਹਿਮਾਨ ਸਨ। ਔਰ ਇਹਨਾਂ ਝੂਠਿਆਂ ਦਾ ਵਰਤਾਰਾ ਦੇਖੋ ਕਿ ਇਸ ਪਰੇਡ ਵਿੱਚ ਵੀ ਅਖੌਤੀ ਆਪਰੇਸ਼ਨ ਸੰਦੂਰ ਵਿੱਚ ਆਪਣੀ ਜਿੱਤ ਦੇ ਦਾਅਵਿਆਂ ਵਾਲੇ ਕਰਤੱਵ ਜਿਹੜੇ ਨੇ ਉਹ ਦਿਖਾਏ ਗਏ ਨੇ ਔਰ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਵਾਲੇ ਫਲੋਟ ਅਤੇ ਪੈਰਵ ਨਾਂ ਦੀ ਸਿੱਖ ਰੈਜੀਮੈਂਟ ਦਾ ਵਿਖਾਵਾ ਦੱਸਦਾ ਹੈ ਕਿ ਆਰਐਸਐਸ ਸਿੱਖਾਂ ਦਾ ਹਿੰਦੂ ਕਰਨ ਤੇ ਪੂਰੀ ਤਰ੍ਹਾਂ ਤੁੱਲੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਤੁਸੀਂ ਦਿੱਲੀ ਵੱਲ ਨਜ਼ਰ ਮਾਰੋ ਔਰ ਇਹਨਾਂ ਦੇ ਘੋੜਾ ਬੱਗੀਆਂ ਦੇ ਉਸ ਜਿਹੜਾ ਚੌਂਚਲੇ ਤੋਂ ਲੈ ਕੇ ਜੋ ਕਿ ਰਿਪਬਲਿਕ ਡੇ ਦੇ ਮੌਕੇ ਕਰਦੇ ਨੇ 26 ਜਨਵਰੀ ਦੇ ਨਾਂ ਥੱਲੇ, ਤੇ ਤੁਹਾਨੂੰ ਨਜ਼ਰ ਆਏਗਾ ਕਿ ਉਹਨਾਂ ਦੇ ਇਹ ਸਾਰਾ ਬ੍ਰਿਟਿਸ਼ ਪੀਰੀਅਡ ਦਾ ਬਣਾਇਆ ਹੋਇਆ ਸਟਰਕਚਰ, ਉਹਨਾਂ ਦੀ ਜਿਵੇਂ ਇੱਕ ਤੜਕ ਮੜਕ, ਜਦੋਂ ਤੁਸੀਂ ਗੁਲਾਮ ਕੌਮਾਂ ਨੂੰ ਇਹ ਸਮਝਾਉਣਾ ਵੀ ਤਾਕਤ ਕਿਹਦੇ ਕੋਲ ਹੈ। ਸੋ ਇਹ ਜਿਹੜੇ ਗ੍ਰੈਂਡ ਸ਼ੋ, ਮਿਲਟਰੀ ਸ਼ੋ ਜਾਂ ਫਲੈਗ ਮਾਰਚ ਜਦੋਂ ਕੱਢੇ ਜਾਂਦੇ ਸੀ ਸ਼ਹਿਰਾਂ ਚੋਂ, ਫੌਜ ਪੈਰੇਡ ਕਰਦੀ ਸੀ ਖੌਫ ਪੈਦਾ ਕਰਨ ਦੇ ਲਈ। ਸੋ ਇਹ ਕਹਿਣ ਨੂੰ ਤਾਂ ਅਜੇ ਵੀ ਚੀਕਾਂ ਮਾਰਨਗੇ ਕਿ ਜੀ ਇਹ ਸਾਡੀ ਮੈਕੌਲੇ ਨੇ ਸਾਡਾ ਐਜੂਕੇਸ਼ਨ ਸਿਸਟਮ ਡਿਸਟਰੋਏ ਕਰਤਾ, ਸਾਡੀ ਦੌਲਤ ਲੁੱਟ ਕੇ ਲੈ ਗਏ, ਸਾਡਾ ਮਾਨਸਿਕ ਸਾਨੂੰ ਜਿਹੜਾ ਉਹ ਗੁਲਾਮ ਬਣਾਤਾ, ਅੰਗਰੇਜ਼ੀ ਜਿਹੜੀ ਹੈ ਗੁਲਾਮੀ ਦੀ ਜ਼ਬਾਨ ਹੈ ਜਾਂ ਦੂਜਾ ਹੈ। ਪਰ ਇਹਨਾਂ ਪਖੰਡੀਆਂ ਝੂਠੇ ਫਰਾਡੀਆਂ ਦੀ ਜੇ ਹਕੀਕਤ ਦੇਖੋ ਤੇ ਉਹਨਾਂ ਦੀ ਜਿਹੜੀ ਛੱਡੀ ਹੋਈ ਝੂਠ ਹੈ ਉਸ ਨੂੰ ਹੀ ਲੈ ਕੇ ਤੁਰਦੇ ਨੇ। ਔਰ ਉਹਦੇ ਥੱਲੇ ਹੀ ਅੱਜ ਵੀ ਜਿਹੜੀ ਇਹ ਕੋਈ ਲੋਕਾਂ ਦੀ ਫੌਜ ਨਹੀਂ ਹੈ, 40,000 ਕਰੋੜ ਕੇ ਕਿੰਨਾ ਜਿਹੜਾ ਪੈਨਸ਼ਨਾਂ ਜਾਂ ਦੂਜੇ ਦਿੰਦੇ ਨੇ, ਪਰ ਇਹਨਾਂ ਨੂੰ ਪੁੱਛੋ ਵੀ ਇਹਨਾਂ ਦੀ ਫੌਜ ਨੇ ਕਿਹੜੀਆਂ ਲੜਾਈਆਂ ਲੜੀਆਂ ਤੇ ਕਿਹੜੀਆਂ ਜਿੱਤੀਆਂ। ਜਿਹੜੇ ਬੜੇ ਬੜੇ ਤਮਗੇ ਵੀ ਲਾਏ ਹੁੰਦੇ ਨੇ, ਹਾਕੀ ਮੈਚ, ਫੁੱਟਬਾਲ ਮੈਚ ਜਿੱਤ ਕੇ ਇੱਕ ਉੱਤੇ ਕਲਰ ਲਾ ਲੈਂਦੇ ਨੇ। ਹੋਰ ਇਹਨਾਂ ਦੀ ਕਾਰਗੁਜ਼ਾਰੀ ਆ 4 ਰੋਜ਼ਾ 7, 8, 9, 10 ਮਈ ਨੂੰ ਪਾਕਿਸਤਾਨ ਜਿਹੜਾ 6ਵਾਂ ਹਿੱਸਾ ਹੈ ਇਹਨਾਂ ਦਾ, ਬਜਟ ਉਹਨਾਂ ਦਾ 8ਵਾਂ ਹਿੱਸਾ ਹੈ ਔਰ ਗਿਣਤੀ ਫੌਜ ਦੀ ਵੀ 6ਵੇਂ ਹਿੱਸੇ ਤੋਂ ਵੀ ਘੱਟ ਹੈ। ਔਰ ਇਹ ਆਪਣੇ ਆਪ ਨੂੰ ਦੁਨੀਆ ਦੀ ਚੌਥੀ ਵੱਡੀ ਇਕੋਨਮੀ ਤੇ ਤੀਜੀ ਬਣਨ ਦੀ ਲਾਈਨ ਵਾਲੇ ਜੁੱਤੀਆਂ ਖਾਧੀਆਂ ਨੇ ਉਹਨਾਂ ਤੋਂ। ਤੇ ਕੋਈ ਇਹ ਪੁੱਛੇ ਕਿ ਵੀ ਤੁਸੀਂ ਜਿਹੜਾ ਇਹ 26 ਜਨਵਰੀ ਦੇ ਨਾਂ ਥੱਲੇ ਜਿਹੜਾ ਇਹ ਬੜਾ ਤਾਮ-ਝਾਮ ਜਿਹਾ ਦਿਖਾਉਂਦੇ ਹੋ, ਜਿਸ ਮੁਲਕ ਦੀ 40% ਤੋਂ ਜ਼ਿਆਦਾ ਆਬਾਦੀ ਗਰੀਬੀ ਰੇਖਾ ਤੋਂ ਥੱਲੇ ਹੋਏ, 80 ਕਰੋੜ ਨੂੰ 5 ਕਿਲੋ ਤੁਸੀਂ ਸਰਕਾਰੀ ਖਜ਼ਾਨੇ 'ਚੋਂ ਅਨਾਜ ਦਿੰਦੇ ਹੋ ਪ੍ਰਤੀ ਜੀ, ਕਿ ਉਹਨਾਂ ਦੀ ਤੁਹਾਡੀ ਕਾਹਦੀ ਸ਼ਾਨ ਹੈ ਜਾਂ ਕੀ ਹੈ? ਤੁਹਾਨੂੰ ਤਾਂ ਸ਼ਰਮ ਆਉਣੀ ਚਾਹੀਦੀ ਹੈ ਕਿ ਵੀ 43 ਲੱਖ ਬੰਦਾ ਤੁਹਾਡਾ ਕੋਵਿਡ ਦੇ ਵਿੱਚ ਮਰ ਗਿਆ। ਹਰ ਤੀਸਰਾ ਮਰਨ ਵਾਲਾ ਦੁਨੀਆ 'ਚ ਬੰਦਾ ਜਿਹੜਾ ਉਹ ਭਾਰਤ ਦੇ ਵਿੱਚ ਸੀ। ਨਹੀਂ, ਹਸਪਤਾਲਾਂ ਦਾ ਉੱਥੇ ਕੀ ਹਾਲ ਹੈ, ਆਕਸੀਜਨ ਦਾ ਕੀ ਹਾਲ ਹੋਇਆ ਉਸ ਪੀਰੀਅਡ 'ਚ ਨਜ਼ਰ ਆਇਆ ਸਾਰਾ ਸਿਸਟਮ ਉਹਨਾਂ ਦਾ। ਅਦਰਵਾਈਜ਼ ਪੋਲਿਊਸ਼ਨ ਦਾ ਕੀ ਹਾਲ ਹੈ, ਵੀ ਆ ਹਜ਼ਾਰਾਂ ਲੋਕ ਤਾਂ ਉੱਥੇ ਦਿੱਲੀ ਤੋਂ ਦੌੜ ਰਹੇ ਨੇ ਪੋਲਿਊਸ਼ਨ ਨਾਲ, ਜਿਹੜਾ ਉਹ ਲੋਕ ਰੈਸਪੀਰੇਟਰੀ ਔਰ ਦੂਸਰੀਆਂ ਬਿਮਾਰੀਆਂ ਦਾ ਸ਼ਿਕਾਰ ਨੇ। ਸੋ ਸੈਲੀਬ੍ਰੇਸ਼ਨ ਹੁਣ ਚਾਈਨਾ ਹੈ, ਬੇਸ਼ੱਕ ਇੱਕ ਸਟੇਜ ਤੇ ਉਹ ਕੱਢ ਆਫ ਰਿਹਾ ਔਰ ਆਲਮੋਸਟ ਉਸ ਪੀਰੀਅਡ 'ਚ ਹੀ ਆਜ਼ਾਦ ਹੋਇਆ ਚਾਈਨਾ ਨੇ ਤਾਂ ਮਲਟੀਪਲ ਲੜਾਈਆਂ ਲੜੀਆਂ। ਇਹ ਤਾਂ ਬ੍ਰਿਟਿਸ਼ ਕਲੋਨੀਅਲ ਡਿਫੀਟ ਹੋ ਗਏ, ਜਿਹੜੇ ਇਕਨੋਮਿਕਲੀ ਥੱਲੇ ਚਲੇ ਗਏ, ਉਹ ਤਾਂ ਲੜਾਈ ਜਿੱਤੇ, ਸੈਕੰਡ ਵਰਲਡ ਵਾਰ ਜਾਣ ਲੱਗੇ। ਜੋ ਕੁਝ ਉਹਨਾਂ ਦਾ ਸੀ ਉਹਨਾਂ ਨੂੰ ਇਕੱਠਾ ਕਰ ਚੀਨ ਨੇ ਜਾਂ ਉਹਨਾਂ ਨੇ ਤਾਂ ਉਹ ਜਾਪਾਨੀਆਂ ਦੇ ਨਾਲ ਲੜੇ, ਉਹਨਾਂ ਨੇ ਰਸ਼ੀਆ ਤੋਂ ਜਿਹੜਾ ਮਨਚੂਰੀਆ ਇੰਡੀਪੈਂਡੈਂਟ ਕਰਾਇਆ, ਕੋਲੋਨਾਈਜ਼ ਕੀਤਾ ਹੋਇਆ ਸੀ, ਵੈਸਟਰਨ ਪਾਵਰਸ ਨੇ ਪੂਰਾ ਉਹਨਾਂ ਨੂੰ ਲੁੱਟਿਆ, ਡਿਸਟਰੋਏ ਕੀਤਾ ਹੋਇਆ ਸੀ। ਔਰ 19 ਸਾਲਾਂ 'ਚੋਂ ਕਿੱਥੇ ਚਲੇ ਗਏ ਉਹ? ਜਦੋਂ ਡਿਸਪਲੇ ਕਰਦੇ ਨੇ, ਜੇ ਉਹਨਾਂ ਨੇ ਓਲੰਪਿਕਸ ਕੀਤੀਆਂ ਤਾਂ ਉਹਨਾਂ ਨੇ ਦੱਸਿਆ ਕਿ ਵੀ ਆਜ਼ਾਦ ਕੌਮਾਂ ਕੀ ਹੁੰਦੀਆਂ ਨੇ। ਜੇ ਉਹਨਾਂ ਨੇ ਆ ਫੌਜੀ ਪੈਰੇਡ ਪਿਛਲੇ ਪੀਰੀਅਡ 'ਚ ਕੀਤੀ ਤਾਂ ਇਹਨਾਂ ਦੀਆਂ ਵੀ ਅੱਖਾਂ ਖੁੱਲ ਗਈਆਂ ਬਾਹਰਲੇ ਵੈਸਟਰਨ ਕੰਟਰੀਜ਼ ਦੇ ਕਿ ਭਾਈ ਆਰਟੀਫਿਸ਼ੀਅਲ ਇੰਟੈਲੀਜੈਂਸ ਹੋਏ ਔਰ ਦੂਸਰੇ ਤੀਸਰੇ ਹੋਏ ਵੀ ਉਹਨਾਂ ਦਾ ਤਾਂ ਉਹ ਤਾਂ ਨੈਕਸਟ 5th ਜਨਰੇਸ਼ਨ 6th ਜਨਰੇਸ਼ਨ ਕੀ ਪਤਾ ਨਹੀਂ ਕਿਹੜੀ ਜਨਰੇਸ਼ਨ ਦੀ ਵਾਰਫੇਅਰ ਤੋਂ ਤੇ ਉਹ ਲੈ ਗਏ ਨੇ। ਔਰ ਉਹੀ ਕਾਰਨ ਹੈ ਕਿ ਵੀ ਉਹਨਾਂ ਨੇ ਆਪਣਾ ਸਵੈਮਾਨ ਵੀ ਕਾਇਮ ਰੱਖਿਆ ਹੋਇਆ ਹੈ,
ਧਮਕੀਆਂ ਅੱਗੇ ਵੀ ਨਾ ਚੁੱਕਣ ਵਾਲਾ। ਤੇ ਹਾਲ ਇਹਨਾਂ ਦਾ ਇਹ ਹੈ ਕਿ ਭਈਆ ਪ੍ਰੈਜ਼ੀਡੈਂਟ ਟਰੰਪ ਨੇ 80 ਵਾਰ ਕਿਹਾ ਮਿਨੀਮਮ ਕਿ ਜੇ ਅਸੀਂ ਰੁਕਵਾਈਏ, ਇਹਨਾਂ ਦਾ ਮੂੰਹ ਨਹੀਂ ਖੁੱਲਦਾ ਹੈ, ਨਾ ਹਾਂ ਦੇ ਵਿੱਚ ਨਾ ਨਾ। ਇਹ ਸੁਪਰ ਪਾਵਰ ਬਣੇ ਹੋਏ ਨੇ। ਲੇਕਿਨ ਹੁਣ ਇੱਧਰੋਂ ਕਿਉਂਕਿ ਅਮਰੀਕਾ ਤੋਂ ਜੁੱਤੀਆਂ ਪੈ ਰਹੀਆਂ, ਵਿਦਨ ਸਾਰੀ ਫੇਲਿਅਰ ਹੈ, ਲੋਕਾਂ ਦੇ ਸਾਹਮਣੇ ਐਕਸਪੋਜ਼ ਹੋਏ ਹੋਏ ਨੇ। ਤੇ ਫਿਰ ਇੱਕ ਪਾਸੇ ਤਾਂ ਤੁਸੀਂ ਮੰਦਰਾਂ ਦੇ ਨਾਂ ਥੱਲੇ ਲੋਕਾਂ ਨੂੰ ਫਿਰਕੂ ਜਨੂਨ, ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਹੋਲੋਕਾਸਟ ਮੈਮੋਰੀਅਲ ਰਿਪੋਰਟ 'ਚ ਵੀ ਜਿਹੜੀ ਹੈ ਮਾਈਨੋਰਟੀਜ਼ ਦੇ ਜੈਨੋਸਾਈਡ ਦੀ ਗੱਲ ਹੈ, ਜਿਹਦੇ ਲਈ ਲੋਕਾਂ ਨੂੰ ਤਿਆਰ ਕਰ ਰਹੇ ਨੇ, ਕੋਈ ਤਲਵਾਰਾਂ ਵੰਡ ਰਿਹਾ ਹੈ, ਕੋਈ ਬਜਰੰਗ ਦਲ ਕਰ ਰਿਹਾ। ਪਰ ਇਹ ਜਿਹੜੀ ਨੋਟੰਕੀ ਕਰਨ ਦੇ ਲਈ ਐਤਕੀ ਜਿਹੜੀ ਇਹਨਾਂ ਦਾ 26 ਜਨਵਰੀ ਦਾ ਪਾਰਟ ਸੀ, ਇਹਨਾਂ ਨੇ ਪ੍ਰੈਜ਼ੀਡੈਂਟ ਯੂਰਪੀਅਨ ਕਾਉਂਸਲ ਐਂਟੋਨੀਓ ਕੋਸਟਾ ਤੇ ਪ੍ਰੈਜ਼ੀਡੈਂਟ ਯੂਰਪੀਅਨ ਕਮਿਸ਼ਨ ਉਰਸੁਲਾ ਵੌਨ ਡੈਰ ਲਿਆਨ ਬੀਬੀ ਹੈ, ਇਹਨਾਂ ਨੂੰ ਇਨਵਾਈਟ ਕੀਤਾ ਹੋਇਆ ਸੀ। ਹੁਣ ਉਸ ਦੇ ਵਿੱਚ ਇੱਕ ਪਾਸੇ ਤਾਂ ਝੂਠ, ਜਿਵੇਂ ਜਿਹੜਾ ਸੋ ਕਾਲਡ ਇਹਨਾਂ ਦਾ ਆਪਰੇਸ਼ਨ ਸੰਦੂਰ ਹੈ, ਜਿਹਦੇ ਵਿੱਚ ਅਸੀਂ ਜ਼ਿਕਰ ਕੀਤਾ ਕਿੰਨੀ ਵਾਰ, ਕੱਲਾ ਪ੍ਰੈਜ਼ੀਡੈਂਟ ਟਰੰਪ ਨੇ ਨਹੀਂ, 700 ਸਫ਼ੇ ਦੀ ਰਿਪੋਰਟ ਜਿਹੜੀ US ਕਾਂਗਰਸ ਔਰ ਸੈਨੇਟ ਦੇ ਮੈਂਬਰਾਂ ਨੇ ਦਿੱਤੀ, ਉਹਦੇ 'ਚ ਉਹਨਾਂ ਨੇ ਕਲੀਅਰਲੀ ਮਾਰਕ ਕੀਤਾ ਵੀ ਇਸ 4 ਰੋਜ਼ਾ ਕਨਫਲਿਕਟ ਦੇ ਵਿੱਚ ਪਾਕਿਸਤਾਨ ਨੇ ਆਪਣੀ ਮਿਲਟਰੀ ਸੁਪਰੀਓਰਿਟੀ ਜਿਹੜੀ ਹੈ ਉਹ ਪ੍ਰੂਵ ਕੀਤੀ ਹੈ। ਪਰ ਇਹ ਝੂਠੇ ਐਸੇ ਨੇ ਔਰ ਇਹ ਝੂਠ ਇੰਨੀ ਵਾਰ ਰਿਪੀਟ ਕਰ ਰਹੇ ਨੇ ਕਿ ਹੁਣ ਤੁਸੀਂ ਦੇਖੋਗੇ ਕਿ ਈਵਨ ਇਸ ਪੀਰੀਅਡ 'ਚ ਉਹਨਾਂ ਨੇ ਜਿਹੜਾ ਇੱਕ ਟਰਾਈ ਸਰਵਿਸਿਜ਼ ਟੈਬਲਿਊ ਬਣਾਇਆ, ਉਹ ਝਾਂਕੀਆਂ ਦੇ ਵਾਂਗ ਜਿਹੜਾ ਹੁੰਦਾ ਹੈ, that showcased replicas of major weapon system deployed by defense forces during operation Sindoor in May 2025 ਕਿ ਉਹਨਾਂ ਨੇ ਜਿਹੜਾ ਵੈਪਨ ਸਿਸਟਮ ਡਿਪਲੋਏ ਕੀਤਾ, ਉਹ ਜਿਹੜਾ ਉਸ ਪੀਰੀਅਡ 'ਚ ਮਈ ਦੇ ਵਿੱਚ ਇਹਨਾਂ ਨੇ ਯੂਜ਼ ਕੀਤਾ। The theme continued as the day progressed as a variety of weapons that were used during operation Sindoor, BrahMos missiles, Akash missile system, S-400 systems were displayed। The air show, ਹੁਣ ਇੱਕ ਤਾਂ ਉਹ ਸੋ ਕਾਲਡ ਇਹ ਫਲਾਣੀ ਬ੍ਰਹਮੋ ਤੇ ਦੇਖੋ ਜੀ ਅਸੀਂ ਕਿੰਨਾ ਡੈਮੇਜ ਕੀਤਾ, ਉਹ ਡਿਸਪਲੇ ਕੀਤਾ। ਫਿਰ ਜਿਹੜਾ ਏਅਰ ਸ਼ੋਅ ਕੀਤਾ, ਦਾ ਏਅਰ ਸ਼ੋਅ ਫੀਚਰਡ ਏ ਧਰੁਵ ਐਡਵਾਂਸਡ ਲਾਈਟ ਹੈਲੀਕਾਪਟਰ with an Operation Sindoor flag, while the Indian Air Force staged a spectacular fly past with Rafale, ਜਿਹੜੇ 7 ਜਾਂ 8 ਡਿੱਗੇ ਆ ਉਹਨਾਂ ਦੇ, with Sukhoi, MiG-29 and Jaguar aircraft flying in the Sindoor formation। ਉਹਨੂੰ ਸੰਦੂਰ ਫਾਰਮੇਸ਼ਨ ਦੇ ਕੇ ਔਰ ਦੂਜਾ ਉਹ ਦੱਸ ਰਹੇ ਨੇ, ਆਪਣੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਕਿ ਦੇਖੋ ਜੀ ਅਸੀਂ ਜਿਹੜਾ ਇਸ ਦੇ ਵਿੱਚ ਵਿਕਟਰੀ ਹਾਸਲ ਕੀਤੀ ਹੈ। ਹੁਣ ਇੱਕ ਪਾਸਾ ਤਾਂ ਉਹਨਾਂ ਦਾ, ਬਾਕੀ ਤਾਂ ਉਹੀ ਡਰਾਮੇਬਾਜ਼ੀਆਂ, ਔਰ ਦੂਸਰਾ ਪਰ ਤੁਸੀਂ ਹਿੰਦੂਕਰਨ ਦਾ ਜਦੋਂ ਅਸੀਂ ਦੇਖਦੇ ਹਾਂ, ਹੁਣ ਦਿਲਚਸਪੀ ਹੁੰਦੀ ਹੈ, ਮੇਰੀ ਵੀ ਦਿਲਚਸਪੀ ਸੀ ਕਿ ਜੀ ਪੰਜਾਬ ਦੀ ਕੀ ਝਾਕੀ ਹੋਏਗੀ। ਪਿਛਲੇ ਪੀਰੀਅਡ 'ਚ ਤਾਂ 2 ਸਾਲ ਪਹਿਲਾਂ ਇਹਨਾਂ ਨੇ ਪੰਜਾਬ ਦੀ ਝਾਂਕੀ ਨੂੰ ਬਾਹਰ ਹੀ ਕੱਢਤਾ ਸੀ ਕਿ ਜਿਨੀ ਇਹ ਕੁਆਲੀਫਾਈ ਨਹੀਂ ਕਰਦੇ। ਹੁਣ ਆਪਣੇ ਵੱਲੋਂ ਇਹ ਜਿਹੜਾ ਭਗਵੰਤ ਮਾਨ ਐਂਡ ਪਿੱਛੇ ਬੈਠੇ ਦੋਵੇਂ ਲਾਲੇ ਮਨੀਸ਼ ਸਿਸੋਦੀਆ ਚਾਹੁੰਦੇ ਨੇ ਤਾਕਤ ਦਾ ਨਸ਼ਾ ਜਿਵੇਂ ਲੁੱਟ ਰਹੇ ਨੇ ਪੰਜਾਬ ਨੂੰ, ਉਹਨਾਂ ਨੂੰ ਲੱਗਾ ਵੀ ਸਿੱਖਾਂ ਨੂੰ ਬੇਵਕੂਫ ਬਣਾਓ ਧਰਮ ਦੇ ਨਾਂ ਥੱਲੇ। ਤੁਸੀਂ ਇਹਨਾਂ ਨੇ ਕਿਹਾ ਜੀ ਐਤਕੀ ਕਿਉਂਕਿ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਸਾਲ ਹੈ, ਇਸ ਲਈ ਜਿਹੜੀ ਝਾਂਕੀ ਆ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਨੂੰ ਸਮਰਪਿਤ। ਉਹਨਾਂ ਨੇ ਸੀਸਗੰਜ ਦਾ ਮਾਡਲ 3 ਰਾਗੀ ਸਿੰਘ ਬਿਠਾਏ ਹੋਏ ਨੇ ਔਰ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਪੜ੍ਹ ਰਹੇ ਨੇ, ਆਲੇ ਦੁਆਲੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਨੇ ਉਹ ਵਾਕ ਕਰ ਰਹੇ ਨੇ। ਪਰ ਮੇਰੀ ਦਿਲਚਸਪੀ ਸੀ ਕਿ ਪ੍ਰੈਜ਼ੈਂਟ ਉਹੀ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ, ਮੈਂ ਕਿਹਾ ਵੀ ਉਹੀ ਨੇ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ B ਟੀਮ ਹੈ ਹਿੰਦੂਤਵਾਦ ਦੀ, ਕੇਜਰੀਵਾਲ ਐਂਡ ਕੰਪਨੀ, ਉਹਨਾਂ ਨੂੰ ਸੂਟ ਕਰਦਾ ਹੈ। ਇੱਕ ਪਾਸੇ ਸਿੱਖਾਂ ਨੂੰ ਬਹੁਤ ਸਾਰੇ ਕਹਿਣਗੇ ਦੇਖੋ ਜੀ ਸ਼ਬਦ ਵੀ ਪੜ੍ਹਿਆ ਜਾ ਰਿਹਾ ਸੀ ਰਾਗੀ ਸਿੰਘ, ਔਰ ਇਹ ਜਿਹੜੀ ਝਾਂਕੀ ਹੈ ਪੰਜਾਬ ਦੀ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ। ਹੁਣ ਧਰਮ ਦੀ ਚਾਦਰ ਗੁਰੂ ਨੂੰ, ਹਿੰਦ ਦੀ ਚਾਦਰ, ਹਾਲਾਂ ਤੁਸੀਂ ਕਹਿਣ ਨੂੰ ਹਿੰਦ ਦੀ ਚਾਦਰ ਕਹੋ, ਧਰਮ ਦੀ ਚਾਦਰ ਕਹੋ, ਕੋਈ ਹੋਰ ਚਾਦਰ ਕਹੋ, ਯੂਨੀਵਰਸ ਦੀ ਚਾਦਰ ਕਹੋ, ਲੇਕਿਨ ਜਦੋਂ ਤੁਸੀਂ ਨੈਰੇਟਿਵ ਦੇ ਹਵਾਲੇ ਨਾਲ ਦੇਖ ਰਹੇ ਹੋ ਕਿ ਉਹਨਾਂ ਦਾ ਇਹੀ ਨੈਰੇਟਿਵ, ਇੱਕ ਪਾਸੇ ਇਧਰ ਇਹ ਚੱਲ ਰਿਹਾ ਹੈ 26 ਜਨਵਰੀ ਦਾ ਸਰਬੱਤ ਖਾਲਸਾ ਅੰਮ੍ਰਿਤਸਰ 'ਚ ਹੋ ਰਿਹਾ, ਮਹਾਰਾਸ਼ਟਰਾ ਦੇ ਵਿੱਚ ਦਮਦਮੀ ਟਕਸਾਲ ਦੇ ਮੁਖੀ ਜਨਾਬ ਜਿਹੜੇ ਨੇ ਉਹ ਉਹੀ ਫੜਨਾਵਿਸ ਔਰ ਦੂਜੀ BJP ਦੀ ਹਕੂਮਤ 2 ਰੋਜ਼ਾ ਹਜ਼ੂਰ ਸਾਹਿਬ ਨਾਲ ਜੋੜ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਉਹੀ ਹਿੰਦ ਦੀ ਚਾਦਰ ਔਰ ਉਹ 2027 ਦੀਆਂ ਚੋਣਾਂ 'ਚ ਪੰਜਾਬ ਦੀ ਜਿਹੜੀ ਆ ਉਹ ਤਿਆਰੀ ਕਰ ਰਹੇ ਨੇ। ਹੁਣ ਸਿੱਖ ਰੈਜੀਮੈਂਟਸ ਬਾਰੇ ਹਰ ਥਾਂ ਸਟੋਰੀ ਹੈ ਕਿ ਜੀ
ਬਾਕੀ ਜਿਹੜੇ ਨੇ ਇਸ ਮੌਕੇ ਦੇ ਉੱਤੇ ਇੱਕ ਵਾਰ ਸਲੂਟ ਦਿੰਦੇ ਆ ਪ੍ਰੈਜ਼ੀਡੈਂਟ ਨੂੰ, ਪਰ ਸਿੱਖ ਰੈਜੀਮੈਂਟ 2 ਸਲੂਟ ਦਿੰਦੀ ਹੈ। ਔਰ ਉਹਨਾਂ ਨੇ ਕਿਹਾ ਜੀ 1969 'ਚ ਇੱਕ ਸਿੱਖ ਬ੍ਰਿਗੇਡੀਅਰ, ਉਹਦਾ ਨਾਮ ਵੀ ਹੈ ਗਾਖੜ, ਲਾਸਟ ਨੇਮ ਸੀ, ਕਿ ਜੀ ਉਹ ਜਦੋਂ, ਕਿਉਂਕਿ ਜਿਹੜਾ ਲਾਲ ਕਿਲੇ ਸਲੂਟ ਤਾਂ ਪ੍ਰੈਜ਼ੀਡੈਂਟ ਲੈਂਦੀ ਹੈ, ਦ੍ਰੋਮਦੀ ਨੇ ਲਿਆ ਕਿ ਕੀ ਉਹਦਾ ਨਾਮ ਮਾਈ ਦਾ, ਮੁਰਮੂ, ਔਰ ਉਹ ਕਿਉਂਕਿ ਰਾਹ ਉਹੀ ਹੈ ਸੀਸਗੰਜ ਦੇ ਸਾਹਮਣੇ ਉਹ ਲੰਘਦਾ ਹੈ, ਔਰ ਕਹਿੰਦਾ ਵੀ 1969 'ਚ ਜਦੋਂ ਉਹ ਸਿੱਖ ਬ੍ਰਿਗੇਡੀਅਰ ਦੀ ਜਿਹੜਾ ਲੀਡ ਕਰ ਰਿਹਾ ਸੀ, ਉਹਨੇ ਦੇਖਿਆ ਗੁਰਦੁਆਰਾ ਸਾਹਿਬ ਸੀਸਗੰਜ ਦੇ ਕੋਲੋਂ, ਉਹਨੇ ਆਪਣੀ ਫੌਜ ਨੂੰ ਜਿਹੜੀ ਟੁਕੜੀ ਨੂੰ ਰੋਕ ਕੇ ਤੇ ਉੱਥੇ ਸਲੂਟ ਦਿੱਤਾ ਗੁਰੂ ਸਾਹਿਬ ਨੂੰ। ਔਰ ਇਹ ਜਿਹੜੀ ਹੈ ਫਿਰ ਇੱਕ ਅਗਲੀ ਵਾਰ ਵੀ ਇਵੇਂ ਹੀ ਹੋਇਆ, ਉਹੀ ਲੀਡ ਕਰ ਰਿਹਾ ਸੀ, ਔਰ ਅਗਲੀ ਵਾਰ ਜਿਹੜੀ ਹੈ ਗੁਰਦੁਆਰਾ ਕਮੇਟੀ ਨੇ ਉੱਤੋਂ ਪ੍ਰਬੰਧ ਕੀਤਾ ਸੀ ਹੈਲੀਕਾਪਟਰ ਰਾਹੀਂ ਜਿਹੜਾ ਫੁੱਲਾਂ ਦੀ ਵਰਖਾ ਕੀਤੀ। ਔਰ ਦੂਸਰਾ ਇਹ ਹੁਣ ਨੋਰਮ ਬਣ ਗਿਆ ਪਿਛਲੇ ਇਹਨਾਂ 55 ਸਾਲਾਂ ਤੋਂ ਕਿ ਜਿਹੜੀ ਸਿੱਖ ਰੈਜੀਮੈਂਟ ਹੈ ਉਹ ਲੰਘਦੀ ਉੱਥੋਂ ਹੈ। ਸੋ ਪਹਿਲਾ ਸਲੂਟ ਉਹ ਗੁਰਦੁਆਰਾ ਸੀਸਗੰਜ ਦਿੰਦੇ ਨੇ, ਫਿਰ ਉਹ ਹਾਲਾਂਕਿ ਬੜੀ ਦੇਖਣ ਨੂੰ ਇੰਪ੍ਰੈਸਿਵ ਲੱਗਦਾ, ਮੈਂ ਵੀ ਉਹਦੇ 1-2 ਜਿਹੜੇ ਨੇ ਉਹ ਸ਼ਾਟ ਦੇਖੇ ਨੇ। ਬਟਾਲੀਅਨ ਇਹਨਾਂ ਨੇ ਖੜੀ ਕੀਤੀ ਹੈ ਭੈਰਵ ਦੇ ਨਾਂ ਥੱਲੇ ਕਿ ਜੀ ਇਹ ਪੂਰੇ ਉਹ ਅਸੀਂ ਨਾਂ ਲਿਆ ਸੀ ਵੀ ਕੀ ਹੈ, ਤਾਂ ਮੈਨੂੰ ਲੱਗਦਾ ਸੀ ਵੀ ਇਹ ਭੈਰਵ ਤੇ ਕੀ ਹੈ, ਵੀ ਸ਼ਾਇਦ ਇਹ ਕੋਈ ਉਹ ਇਹਨਾਂ ਆਪਣੇ ਜਿਹੜੇ ਸੋ ਕਾਲਡ ਅਗਨੀਵੀਰ ਨੇ ਉਹਨਾਂ 'ਚ ਹੁਣ ਇਹ ਸਾਹਮਣੇ ਆਇਆ। ਔਰ ਹੁਣ ਇੱਕ ਫੋਟੋ ਪਤਾ ਨਹੀਂ ਇਹ AI ਜਨਰੇਟਡ ਹੈ ਜਾਂ ਓਰੀਜਨਲ ਹੈ, ਮੈਂ ਕਹਾਂਗਾ ਵੀ ਆਪਣੀ ਟੈਕਨੀਕਲ ਟੀਮ ਨੂੰ ਦਿਖਾ ਦੇਣ ਕਿ ਸਿੱਖ ਫੌਜੀ ਜਿਹੜੇ ਸਿੱਖ ਰੈਜੀਮੈਂਟ ਦਾ ਮੂੰਹ ਕਾਲਾ ਕੀਤਾ ਹੋਇਆ ਉਹਨਾਂ ਦੇ, ਤੇ ਭੈਰਵ ਜਿਹੜਾ ਉਹ ਸ਼ਿਵ ਜੀ ਦਾ, ਭੈਰਵ ਤੇ ਮਹਾਕਾਲ ਇਹ ਦੋਵੇਂ ਨਾਂ ਸ਼ਿਵ ਜੀ ਦੇ ਨੇ, ਮਹਾਕਾਲ ਵੀ ਉਹਨੂੰ ਕਿਹਾ ਜਾਂਦਾ। ਹੁਣ ਉਹਦੇ 'ਚ ਉਹ ਸਾਰੇ ਜਿਹੜੀ ਭੈਰਵ ਬ੍ਰਿਗੇਡ ਹੈ ਸਿੱਖ ਰੈਜੀਮੈਂਟ ਦੀ ਟੁਕੜੀ, ਉਹਨਾਂ ਤੋਂ ਨਾਅਰੇ ਵੀ ਮਹਾਕਾਲ ਦੇ ਲਵਾਏ ਗਏ, ਸ਼ਿਵ ਜੀ ਦੀ ਜੈ, ਔਰ ਭੈਰਵ ਉਹਨਾਂ ਦਾ ਨਾਂ ਰੱਖਿਆ ਹੋਇਆ, ਮੂੰਹ ਵੀ ਕਾਲੇ ਕੀਤੇ ਹੋਏ ਨੇ ਉਹਨਾਂ ਦੇ। ਹੁਣ ਪਤਾ ਨਹੀਂ ਇਹ, ਕਿਉਂਕਿ ਮੈਂ ਰੀਕਨਫਰਮ ਨਹੀਂ ਕਰ ਸਕਿਆ ਕਿ ਵੈਦਰ ਉਹ ਜਿਹੜੇ ਨੇ ਉਸ ਫਾਰਮ 'ਚ ਡਿਸਪਲੇ ਹੋਏ ਜਾਂ ਇਹਨਾਂ ਦੀ ਕੀ ਲਾਈਨ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਸਿੱਖ ਰੈਜੀਮੈਂਟ ਦੇ ਵਿੱਚ ਐਜ਼ ਏ ਉਹਨਾਂ ਦਾ ਨੈਸ਼ਨਲ ਥੀਮ ਜਿਹੜਾ ਸ਼ਬਦ ਉਹ ਪੜ੍ਹਦੇ ਨੇ ਉਹ ਕਾਫੀ ਪੁਰਾਣਾ ਹੈ, ਜਦੋਂ ਤੋਂ ਵੀ ਸਿੱਖ ਰੈਜੀਮੈਂਟ ਬ੍ਰਿਟਿਸ਼ ਪੀਰੀਅਡ ਦਾ। ਉਹ ਦੇਸ਼ ਸ਼ਿਵਾ ਬਰ ਮੋਹੇ ਹੈ ਸ਼ੁਭ ਕਰਮਨ ਤੇ ਕਬਹੂ ਨ ਟਰੋਂ न डरो अर सो जब जाए लरो निश्चय कर अपनी जीत करो अर सिख हो अपने ही मन को ये लालच हों गुण तो उचरो जब आव की औद निधान बने अत ही रण में तब जूझ भरो। हुण इस दे नाल उन्हां ने जस्टिफाई कर लिया होना, उन्होंने कहा जी ये शिवा है ते शिव जी दा नाम महाकाल है ते शिव जी जिहड़े ने उही जिहड़े उन्हां दा दूसरा ਜਿਹੜਾ ਵੈਭਵ ਰੂਪ ਹੈ, ਡਰਾਉਣਾ ਰੂਪ ਹੈ, ਉਹ ਫਲਾਣਾ ਹੈ ਔਰ ਇਸ ਰੈਜੀਮੈਂਟ ਦਾ ਅਸੀਂ ਕਰ ਰਹੇ। ਹਾਲਾਂ ਇੱਕ ਪਾਸੇ ਇਹ ਖਬਰ ਉਹਨਾਂ ਦੇ ਜਿਹੜਾ ਆਰਮੀ ਵੱਲੋਂ ਅਪੀਲ ਜਾਰੀ ਕੀਤੀ ਗਈ ਕਿ ਜੀ ਸਿੱਖ ਰੈਜੀਮੈਂਟ ਦੇ ਲਈ ਜਵਾਨ ਨਹੀਂ ਮਿਲ ਰਹੇ ਜੀ ਆਓ, ਔਰ ਉਹਦੇ ਤੇ ਵੀ ਫੌਜੀ ਕਰਨਲ ਕਹਿ ਰਿਹਾ ਸੀ ਖਾਲਿਸਤਾਨੀ ਪ੍ਰਭਾਵ ਹੈ, ਨਹੀਂ ਹੈ। ਉਸ ਦੇ ਥੱਲੇ ਸਾਡੇ ਇੱਕ ਵੀਰ ਨੇ ਸੋਹਣਾ ਕਮੈਂਟ ਲਿਖਿਆ, ਇਹਦੇ ਬਾਰੇ ਮੈਂ ਵੀ ਨਹੀਂ ਸੀ, ਉਹਨੇ ਕਿਹਾ ਜੀ ਇਹ ਵੀ ਇੱਕ ਪ੍ਰੋਪੇਗੈਂਡੇ ਦਾ ਹਿੱਸਾ ਹੋ ਸਕਦਾ ਹੈ ਕਿ ਸਿੱਖ ਰੈਜੀਮੈਂਟ ਦੇ ਲਈ ਜਵਾਨ ਨਹੀਂ ਮਿਲ ਰਹੇ, ਕਿਉਂਕਿ ਆਲਰੇਡੀ ਇਹਨਾਂ ਦੇ ਇੱਕ ਫੌਜੀ ਜਰਨੈਲ ਨੇ ਕਿਹਾ ਵੀ ਅਸੀਂ ਜਿਹੜੀ ਆ ਹੁਣ ਹਿੰਦੂ ਆਰਮੀ ਬਣਾਉਣੀ ਹੈ, ਔਰ ਉਹਨਾਂ ਨੇ ਕਿਹਾ ਜੀ ਉਹ ਕਹਿਣਗੇ ਜੀ ਸਿੱਖ ਰੈਜੀਮੈਂਟ ਨਹੀਂ ਹੈ ਤੇ ਆਹ ਦੇਖ ਲਓ ਅਸੀਂ ਜਿਹੜਾ ਉਹ ਮਹਾਕਾਲ ਵਾਲੀ ਜਿਹੜੀ ਆ ਉਹ ਭੈਰੋ ਖੜਾ ਕਰਤਾ, ਭੈਰਵ ਉਹਦੀ ਯੂਨਿਟ ਔਰ ਦੂਸਰੀ। ਸੋ ਇਹ ਵੀ ਜੇ ਇਹ ਇਸ ਲਾਈਨ ਦੇ ਉੱਤੇ ਹੀ ਔਰ ਆਲਰੇਡੀ ਉਹਦਾ ਨਾਂ ਉਹਨਾਂ ਨੇ ਕਿਹਾ ਜਿਹੜੀ ਭੈਰਵ ਬ੍ਰਿਗੇਡ ਬਣਾਈ ਹੈ ਉਹ ਬਟਾਲੀਅਨ ਉਹ ਸਿੱਖ ਹੀ ਨੇ ਉਹਦੇ 'ਚ। ਸੋ ਇਧਰੋਂ ਸਿੱਖ ਰੈਜੀਮੈਂਟ ਦਾ ਸਫਾਇਆ ਕਰਕੇ ਉਹ ਭੈਰਵ ਹਨੂਮਾਨ ਜਿਹੜਾ ਨਿਹੰਗ ਇਹਨਾਂ ਨੇ ਖੜੇ ਕੀਤੇ ਹੋਏ ਨੇ ਬੀਜੇਪੀ ਨੇ, ਉਹ ਜਿਹੜਾ ਉਹ ਆਪਣੇ ਦਸਤਾਰ ਦੇ ਉੱਤੇ ਤੋੜਾ ਜਾਂ ਦੂਜਾ ਲਾਉਂਦੇ ਨੇ, ਉਹਨੂੰ ਪਹਿਲਾਂ ਹੀ ਉਹ ਤਰਸ਼ੂਲ ਵਾਂਗ ਕਰਦੇ ਨੇ ਜੀ ਇਹ ਸ਼ਿਵ ਜੀ ਦਾ ਤਰਸ਼ੂਲ ਹੈ। ਸੋ ਮੈਂ ਕਿਹਾ ਵੀ ਕਰ ਲਓ ਤੁਸੀਂ ਇਹਦਾ, ਔਰ ਸਿੱਖ ਖੁਸ਼ ਹੋਣਗੇ ਕਿ ਜੀ ਦੇਖੋ ਭੈਰਵ ਬ੍ਰਿਗੇਡ ਵੀ ਬਣ ਗਈ ਤੇ ਮਹਾਕਾਲ ਵੀ ਹੋ ਗਿਆ। ਲੇਕਿਨ ਤੁਸੀਂ ਸਿਸਟੇਮੈਟਿਕਲੀ ਉਸ ਸਾਰੇ ਨੂੰ, ਔਰ ਇਹ ਗੱਲ ਈਵਨ ਹਿਸਟੋਰੀਕਲੀ ਰੋਮਿਲਾ ਥਾਪਰ ਇੱਕ ਵੱਡੀ ਹਿਸਟੋਰੀਅਨ ਹੈ, ਹੁਣ ਜਿਹੜੇ ਨਵੀਆਂ ਸਾਰੀਆਂ ਟੈਕਸਟ ਬੁੱਕਸਾਂ ਦੂਜੀਆਂ ਨੇ ਉਹਨਾਂ 'ਚੋਂ ਮੁਗਲ ਪੀਰੀਅਡ ਦੀ ਹਿਸਟਰੀ ਗਾਇਬ ਕੀਤੀ ਜਾ ਰਹੀ ਹੈ ਕਿ ਮੁਗਲ ਪੀਰੀਅਡ ਨੂੰ ਪੜ੍ਹਾਉਣਾ ਹੀ ਨਹੀਂ ਹੈ ਉਹਨੂੰ। ਹੁਣ ਜੇ ਤੁਸੀਂ ਮੁਗਲ ਪੀਰੀਅਡ ਦੀ ਹਿਸਟਰੀ ਗਾਇਬ ਕਰੋਗੇ ਸਿੱਖ ਹਿਸਟਰੀ ਆਪੇ ਹੀ ਗਾਇਬ ਹੋ ਗਈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੋਇਆ ਬਾਬਰ ਕੇ ਔਰ 10ਵੇਂ ਪਾਤਸ਼ਾਹ
ਬਾਬਰ ਕੇ ਤੱਕ ਨਾਲ ਟੱਕਰ ਹੈ। ਸਿੱਖ ਹਿਸਟਰੀ ਜਿਹੜੀ ਆ ਉਹ ਇਰਰੈਲੇਵੈਂਟ ਹੋ ਜਾਏਗੀ ਜੇ ਮੁਗਲ ਹਿਸਟਰੀ ਨਹੀਂ ਹੈ, ਜੇ ਜਹਾਂਗੀਰ ਨਹੀਂ ਹੈ, ਔਰੰਗਜ਼ੇਬ ਨਹੀਂ ਹੈ, ਉਹ ਪਾਰਟ। ਸੋ ਇਹ ਸਿਸਟੇਮੈਟਿਕਲੀ ਆਰਟੀਫਿਸ਼ੀਅਲ ਹਿਸਟਰੀ ਵੀ ਕ੍ਰੀਏਟ ਕਰ ਰਹੇ ਨੇ, ਸਿੱਖਾਂ ਦਾ ਹਿੰਦੂਕਰਨ ਵੀ ਕਰ ਰਹੇ ਨੇ। ਔਰ ਅੱਜ ਹਾਲਾਂ ਉਹ ਹੈ ਤਾਂ ਸਾਰੇ ਨੈਸ਼ਨਲਿਸਟ ਨੇ। ਮਿਸਟਰ ਵੋਰਾ ਕਰਕੇ ਇੱਕ ਪੰਜਾਬੀ ਹਿੰਦੂ ਨੇ, ਉਹਨਾਂ ਦਾ ਸ਼ੋਅ ਹੁੰਦਾ ਇੱਕ, ਔਰ ਅੱਜ ਉਹਨਾਂ ਦੀ 10-12 ਮਿੰਟ ਦੀ ਇੱਕ ਵੀਡੀਓ ਜਿਹਦੇ ਥੱਲੇ ਜਦੋਂ ਮੈਂ ਕਮੈਂਟ ਦੇਖੇ 400 ਕਮੈਂਟ ਹੋਏਗਾ, ਉਹਦੇ ਥੱਲੇ ਇੱਕ ਵੀ ਹਿੰਦੂ ਨਾਂ ਨਹੀਂ ਸੀ, ਸਾਰੇ ਸਿੱਖਾਂ ਦੇ ਨਾਂ ਸੀ। ਔਰ ਉਹਦਾ ਥੀਮ ਚੰਗਾ ਸੀ ਕਿ ਵੀ ਜਿਹੜਾ ਇਹ RSS ਹੈ ਇਹ ਸਿੱਖ ਸੰਸਥਾਵਾਂ ਦੇ ਵਿੱਚ ਵੀ ਘੁਸਪੈਠ ਕਰ ਰਿਹਾ, ਔਰ ਇਹ ਬੜੀ ਬੁਰੀ ਤਰ੍ਹਾਂ ਬਹਾਦਰ ਸਿੱਖ ਕੌਮ ਜਿਨ੍ਹਾਂ ਦੀਆਂ ਆਪਣੀਆਂ ਰਵਾਇਤਾਂ ਹੈ, ਗੁਰੂ ਸਾਹਿਬ ਦਾ ਆਪਣਾ ਇੱਕ ਜਿਹੜਾ ਹੈ ਉਹ ਆਪਣੀ ਵਿਚਾਰਧਾਰਾ ਹੈ, ਉਹਦਾ ਹਿੰਦੂਕਰਨ ਕਰ ਰਿਹਾ। ਸੋ ਮੈਨੂੰ ਇਹ ਹਾਲਾਂ ਵੋਰਾ ਨੇ ਉਹਦੇ ਤੇ ਠੀਕ ਗੱਲ ਕੀਤੀ ਹੈ ਕਿ ਵੀ ਕਿਵੇਂ ਸ਼੍ਰੋਮਣੀ ਕਮੇਟੀ, ਅਕਾਲ ਤਖਤ ਦੂਜੇ ਤੀਜੇ ਨੂੰ ਵੀ ਇਨਫਲੂਐਂਸ ਕਰ ਰਹੇ ਨੇ। ਪਰ ਮੈਂ ਇਹ ਦੇਖ ਰਿਹਾ ਸੀ ਵੀ ਇੱਕ ਵੀ ਹਿੰਦੂ ਨਾਮ ਮੈਨੂੰ ਨਜ਼ਰ ਨਹੀਂ ਆਇਆ ਜਿਹਨੇ ਥੱਲੇ ਜਿਹੜੇ ਸਿੱਖਾਂ ਦੇ ਉਹ 300 ਕਮੈਂਟ ਨੇ, 400 ਉਹਦੇ 'ਚ ਐਪਰੀਸ਼ੀਏਟ ਕੀਤਾ ਕਿ ਵੋਰਾ ਸਾਹਿਬ ਤੁਸੀਂ ਪਹਿਲੇ ਬੰਦੇ ਬਣ ਗਏ ਹੋ, ਤੁਸੀਂ ਸੱਚ ਬੋਲ ਰਹੇ ਹੋ, ਤੁਸੀਂ ਫਲਾਣਾ। ਲੇਕਿਨ ਨਾਟ ਏ ਸਿੰਗਲ ਹਿੰਦੂ ਨੇਮ ਜਿਹੜਾ ਇਹ ਕਹੇ ਕਿ ਜੀ ਵੀ ਵਾਕਿਆ ਹੀ ਇਹ ਹੋ ਰਿਹਾ। ਸੋ ਮਤਲਬ ਇਸ ਵੇਲੇ ਜਿਹੜੇ ਹਮਲੇ ਨੇ ਉਹ ਇੰਨੇ ਕੁ ਮਲਟੀਪਲ ਨੇਮ ਕਿ ਇੱਕ ਪਾਸੇ ਇਹ ਝੂਠ ਆਪਣਾ ਵੇਚ ਰਹੇ ਨੇ, ਔਰ ਦੂਸਰੇ ਪਾਸੇ ਜਿਹੜਾ ਉਹ ਸਿੱਖਾਂ ਦਾ ਹਿੰਦੂਕਰਨ ਕਰਨ ਦੀ ਨਾਂ ਥੱਲੇ ਜਿਹੜਾ ਉਹ ਪੂਰੇ ਉਹਨਾਂ ਨੇ ਆਪਣੇ ਸਾਰੇ ਜਿੰਨੇ ਕਿ ਰਿਸੋਰਸ ਨੇ ਉਹ ਅਪਲਾਈ ਕੀਤੇ ਹੋਏ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਤੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਾਂਗੇ ਕਿ ਭਾਰਤ ਨੇ ਦਾਅਵਾ ਕੀਤਾ ਹੈ ਕਿ ਯੂਰਪੀਅਨ ਯੂਨੀਅਨ ਨਾਲ ਉਸ ਦਾ ਟ੍ਰੇਡ ਸਮਝੌਤਾ ਸਿਰੇ ਚੜ ਗਿਆ ਹੈ, ਔਰ ਭਾਵੇਂ ਇਹ ਝੂਠ ਲੱਗਦਾ ਹੈ ਕਿਉਂਕਿ ਇਸ ਦੇ ਦਾਅਵੇ ਜਿਹੜੇ ਇਸ ਦੇ ਵੇਰਵੇ ਨੇ ਉਹ ਜਨਤਕ ਨਹੀਂ ਕੀਤੇ ਗਏ, ਪਰ ਇਸ ਤੇ ਟਿੱਪਣੀ ਕਰਦਿਆਂ ਅਮਰੀਕਾ ਦੇ ਖਜ਼ਾਨਾ ਮੰਤਰੀ ਮਿਸਟਰ ਸਕਾਟ ਬੈਂਸਨ ਨੇ ਯੂਰਪੀਅਨ ਯੂਨੀਅਨ ਨੂੰ ਸ਼ਰਮ ਦਿੰਦਿਆਂ ਕਿਹਾ ਹੈ ਕਿ ਯੂਰਪੀਅਨ ਯੂਨੀਅਨ ਉਸ ਭਾਰਤ ਨਾਲ ਡੀਲ ਕਰ ਰਹੀ ਹੈ ਜਿਹੜਾ ਰੂਸ ਤੋਂ ਤੇਲ ਖਰੀਦ ਕੇ ਰੂਸ ਦੀ ਆਰਥਿਕਤਾ ਨੂੰ ਮਜ਼ਬੂਤ ਕਰ ਰਿਹਾ ਹੈ। ਸੋ ਉਸ ਅਨੁਸਾਰ ਯੂਰਪੀਅਨ ਯੂਨੀਅਨ ਆਪਣੇ ਸਿਰ ਵਿੱਚ ਆਪ ਹੀ ਖੁਦ ਜਿਹੜੀ ਹੈ ਸਵਾਹ ਪਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਡਿਸਕਸ ਕਰਕੇ ਹਟੇ ਹਾਂ ਕਿ ਰਿਪਬਲਿਕ ਡੇ ਦੇ ਨਾਂ ਥੱਲੇ ਜਿਹੜੀ ਸਰਕਸ ਹਰ ਸਾਲ ਇਹ ਕਰਦੇ ਨੇ, ਉਸ ਅੰਗਰੇਜ਼ਾਂ ਦੀਆਂ ਬਣਾਈਆਂ ਬਿਲਡਿੰਗਾਂ 'ਚੋਂ ਨਿਕਲਦੇ ਨੇ, ਉਹਨਾਂ ਦਾ ਹੀ ਸਾਰਾ ਰੌ ਰੀਤਾਂ ਉਸ ਕਿਸਮ ਦੀਆਂ, ਔਰ ਉਹਨੂੰ ਹਿੰਦੂਆਈਜ਼ ਕਰਕੇ ਉਹਦਾ ਨਾਂ ਰਾਜਪਥ ਦਾ ਕਰਤੱਵਯ ਮਾਰਗ ਰੱਖ ਦਿੱਤਾ ਹੈ, ਜਾਂ ਹੋਰ ਡਰਾਮਾ, ਜਾਂ ਮੋਦੀ ਉਹ ਰਾਜਸਥਾਨੀ ਸਟਾਈਲ ਜਿਹਾ ਇੱਕ ਪੱਗੜ ਬੰਨ੍ਹ ਕੇ ਆਪਣੇ ਆਪ ਨੂੰ ਜਿਹੜਾ ਉਹ
ਬੜਾ ਡਾਈਵਰਸਿਟੀ ਦਾ ਪੁਜਾਰੀ ਬਣਾਉਣ ਵਾਲੀ ਲਾਈਨ ਹੁੰਦੀ ਹੈ। ਔਰ ਇੱਕ ਨੇ ਪਿਛਲੇ ਦਿਨਾਂ 'ਚ ਇੱਕ ਉਹਨਾਂ ਦਾ ਪ੍ਰੈਜ਼ੀਡੈਂਟ ਬਣਾਇਆ ਜਾਂਦਾ, ਉਹਨੇ ਕਿਹਾ ਜੀ ਸਿੱਖਾਂ ਨੂੰ ਮਾਰਨਾ ਸੀ ਤੇ ਗਿਆਨੀ ਜ਼ੈਲ ਸਿੰਘ ਨੂੰ ਪ੍ਰੈਜ਼ੀਡੈਂਟ ਬਣਾਇਆ ਔਰ ਜੂਨ 84 ਕਰਾ ਕੇ ਸਿੱਖਾਂ ਦੀ ਨਸਲਕੁਸ਼ੀ ਕੀਤੀ। ਹੁਣ ਕਹਿੰਦੇ ਵੀ ਇਹ ਮੁਰਮੂ ਨੂੰ ਬਣਾਇਆ, ਦਲਿਤ ਲੇਡੀ ਹੈ, ਆਦੀਵਾਸੀ ਔਰ ਟਰਾਈਬਲਸ ਦਾ ਸਫਾਇਆ ਕੀਤਾ ਜਾ ਰਿਹਾ, ਉਹਨਾਂ ਦੀਆਂ ਆਬਾਦੀਆਂ ਸਾਫ਼ ਕੀਤੀਆਂ ਜਾ ਰਹੀਆਂ ਤੇ ਮਿੱਟੀ ਦੇ ਮਾਧੋ ਸਾਹਮਣੇ ਬਿਠਾਏ ਹੁੰਦੇ ਨੇ। ਹੁਣ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਆਪਣੀ ਇਹ ਸਰਕਸ ਜਾਂ ਇਹ ਬਾਂਦਰ ਨਾਚ ਜਿਹੜੇ ਕਰਦੇ ਨੇ ਉਹਨੂੰ ਦਿਖਾਉਣ ਦੇ ਲਈ ਇਹਨਾਂ ਨੇ ਸੈੱਟ ਕੀਤੀ ਹੋਈ ਹੈ ਪਰੰਪਰਾ ਕਿ ਜੀ ਕੋਈ ਬਾਹਰਲੇ ਮੁਲਕ ਦੇ ਕਿਸੇ ਹੈਡ ਆਫ ਸਟੇਟ ਨੂੰ ਜਾਂ ਕਿਸੇ VIP ਨੂੰ ਸੱਦ ਕੇ, ਔਰ ਪ੍ਰੈਜ਼ੀਡੈਂਟ ਓਬਾਮਾ ਵੀ ਉਹਦੇ 'ਚ ਗਏ, ਬਾਈਡਨ ਨੇ ਤਾਂ ਜਿਹੜਾ ਨਾ ਕਰ ਦਿੱਤੀ ਕਿਉਂਕਿ ਉਦੋਂ ਤੱਕ ਇੰਡੀਆ ਸਾਹਮਣੇ ਆ ਗਿਆ ਸੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ। ਇਸ ਲਈ ਜਿਹੜਾ ਪਿਛਲਾ 26 ਜਨਵਰੀ 2 ਸਾਲ ਪਹਿਲਾਂ ਗੁਜ਼ਰਿਆ ਟਰੰਪ ਤੋਂ ਪਹਿਲਾਂ, ਜਿਹੜਾ ਉਸ 'ਚ ਉਹਨੂੰ ਐਲਾਨਿਆ ਹੋਇਆ ਸੀ, ਉਹਨੇ ਐਕਸੈਪਟ ਵੀ ਕੀਤਾ ਹੋਇਆ ਸੀ, ਪਰ ਐਨ ਮੌਕੇ 'ਤੇ ਆ ਕੇ ਰੁਝੇਵਿਆਂ ਦੇ ਨਾਂ ਥੱਲੇ ਬਾਈਡਨ ਨੇ ਕੈਂਸਲ ਕਰਤਾ। ਸੋ ਹੁਣ ਕਿਉਂਕਿ ਅਮਰੀਕਾ ਦੇ ਨਾਲ ਪੇਚਾ ਪੂਰਾ ਫਸਿਆ ਹੋਇਆ, ਟਰੰਪ ਨੇ ਪੂਰਾ ਜਿਹੜਾ ਧੌਣ ਤੋਂ ਫੜਿਆ ਹੋਇਆ। ਸੈਕੰਡਲੀ ਜਿਹੜੀ ਈਵਨ ਟ੍ਰੇਡ ਡੀਲ ਵੀ, ਜਦੋਂ ਕਿ ਸਭ ਤੋਂ ਪਹਿਲਾਂ ਜਨਵਰੀ 'ਚ ਟਰੰਪ ਦੇ ਸਹੁੰ ਚੁੱਕਣ ਤੋਂ ਬਾਅਦ ਸਭ ਤੋਂ ਪਹਿਲੀ ਨੈਗੋਸ਼ੀਏਸ਼ਨ ਇੰਡੀਆ ਨੇ ਹੀ ਸ਼ੁਰੂ ਕੀਤੀ ਔਰ ਲਗਭਗ ਜਨਵਰੀ ਐਂਡ ਹੋਣ ਲੱਗਾ, ਸਾਲ ਹੋ ਗਿਆ ਉਹਨਾਂ ਦੀ ਟ੍ਰੇਡ ਡੀਲ ਕਿਸੇ ਕੰਢੇ ਨਹੀਂ ਲੱਗੀ। ਫਿਰ ਚੀਨ ਦੇ ਪੈਰੀਂ ਜਾ ਕੇ ਪਏ, ਜਿਹੜੇ ਉਹਨਾਂ 'ਤੇ ਪਾਬੰਦੀਆਂ ਲੱਗੀਆਂ ਸੀ ਖ਼ਤਮ ਕੀਤੀਆਂ, ਡਾਇਰੈਕਟ ਫਲਾਈਟ ਸ਼ੁਰੂ ਹੋ ਗਈਆਂ, ਉਹਨਾਂ ਤੋਂ ਜਿਹੜਾ ਉਹ ਪੂਰਾ ਲੈਣ ਲੂਣ ਲੱਗ ਗਏ। ਹਾਲਾਂ ਜਿਹੜਾ ਉਹਨਾਂ ਦੀ ਸ਼ਰਨ 'ਚ ਵੀ ਗਏ ਨੇ ਰਸ਼ੀਆ ਦੇ ਨਾਲ, ਤਾਂ ਰਸ਼ੀਆ ਰਾਹੀਂ ਚੀਨ ਨੂੰ ਥੋੜ੍ਹਾ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਇਹਨਾਂ ਨੂੰ ਲੱਗਾ ਕਿ ਵੀ ਹੁਣ ਜਿਹੜਾ 42-43 ਬਿਲੀਅਨ ਡਾਲਰ ਦਾ ਟ੍ਰੇਡ ਸਰਪਲਸ ਹੈ ਅਮਰੀਕਾ ਨਾਲ, ਉਹ ਤਾਂ ਚਾਈਨਾ ਦੇ ਨਾਲ ਤਾਂ ਫਿਰ ਵੀ ਵਧੇਗੀ, ਇੰਪੋਰਟ ਹੀ ਵਧੇਗੀ ਚਾਈਨਾ ਦੀ, ਹੋਰ ਚੀਨੀਆਂ ਨੂੰ ਕੀ ਵੇਚਣਾ ਤੇ ਬਾਕੀ ਕਿਹੜੀ ਮਾਰਕੀਟ ਹੈ। ਸੋ ਫਿਰ ਇੰਡੀਆ ਨੂੰ ਲੱਗਾ ਵੀ ਯੂਰਪੀਅਨ ਯੂਨੀਅਨ ਕੰਬਾਈਨਡ ਉਹਨਾਂ ਦੀ ਇਕੋਨਮੀ ਜਿਹੜੀ ਅਮਰੀਕਾ ਦੇ ਬਰਾਬਰ ਆ ਜਾਂਦੀ ਹੈ, ਰਾਦਰ ਥੋੜ੍ਹੀ ਜ਼ਿਆਦਾ ਹੋ ਜਾਂਦੀ, ਵੀ ਜੇ ਇਹਨਾਂ ਦੇ ਨਾਲ ਕੋਈ ਡੀਲ ਹੋ ਜਾਏ। ਔਰ ਇਹ ਹਾਲਾਂ ਚੱਲ ਤਾਂ ਬੜੇ ਲੰਬੇ ਵਕਤ ਤੋਂ ਰਹੀ ਸੀ, ਪਰ ਇਵੈਂਚੁਅਲੀ ਜਦੋਂ ਅਮਰੀਕਾ ਦਾ ਠੁੱਡ ਵੱਜਿਆ ਤਾਂ ਫਿਰ ਮੇਰਾ ਖਿਆਲ ਹੈ ਵੀ ਯੂਰਪੀਅਨ ਯੂਨੀਅਨ ਦੀ ਟਰਮ ਦੇ ਉੱਤੇ ਹੀ ਡੀਲ ਵੱਲ ਇਹ ਵਧੇ। ਹੁਣ ਡੀਲ ਕੀ ਆ, ਜੇ ਉਹਦੇ ਕੰਟੈਂਟ ਜਾਰੀ ਨਹੀਂ ਕੀਤੇ, ਦਸਤਖਤ ਵੀ ਨਹੀਂ ਕੀਤੇ ਗਏ, ਸਿਰਫ ਡਿਕਲੇਅਰ ਕੀਤਾ ਗਿਆ ਕਿਉਂਕਿ ਜਿਹੜੇ ਇਸ ਵਾਰ ਉਹਨਾਂ ਨੇ ਰਿਪਬਲਿਕ ਡੇ ਦੇ ਮੌਕੇ ਇਹਨਾਂ ਦੇ ਯੂਰਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਉਰਸੁਲਾ ਵੌਨ ਡਰ ਲਾਇਨ ਉਸ ਨੂੰ ਚੀਫ ਗੈਸਟ ਦੇ ਤੌਰ ਤੇ ਸੱਦਿਆ ਹੋਇਆ ਸੀ, ਦੂਸਰੇ ਦਾ ਵੀ ਅਸੀਂ ਨਾਂ ਲਿਆ ਔਰ ਉਸ ਨੇ ਇਹ ਕਿਹਾ ਕਿ ਜੀ ਦੋਨਾਂ ਨੇ ਜ਼ਬਾਨੀ ਕਲਾਮੀ ਕਿਹਾ ਜੀ ਡੀਲ ਸਾਈਨ ਹੋ ਗਈ। ਔਰ ਇਹ ਯੂਰਪੀਅਨ ਯੂਨੀਅਨ ਵਾਲੀ ਬੀਬੀ ਕਹਿੰਦੇ ਦਿਸ ਇਜ਼ ਮਦਰ ਆਫ ਆਲ ਡੀਲਸ। ਹੁਣ ਜੇ ਮਾਂ ਹੀ ਹੈ ਡੀਲਸ ਦੀ, ਉਹਦੇ ਕੋਈ ਡੀਟੇਲ ਉਹਦੀ ਸਾਹਮਣੇ ਨਹੀਂ ਆਈ ਅਜੇ। ਮੈਨੂੰ ਲੱਗਦਾ ਹੈ ਕਿ ਵੀ ਪੇਚਾ ਕਿਤੇ ਫਸਿਆ ਹੋਇਆ ਔਰ ਉਹ ਆਪਣੇ ਕਿਸਾਨਾਂ ਦੇ ਹਿੱਤਾਂ ਨੂੰ ਰੋਲਣਗੇ, ਆਪਣੀ ਕਾਰ ਇੰਡਸਟਰੀ ਦਾ ਬੇੜਾ ਗਰਕ ਕਰਨਗੇ, ਕੀ ਕਰਨਗੇ ਆਉਣ ਵਾਲੇ ਪੀਰੀਅਡ ਦੀ ਗੱਲ ਹੈ। ਪਰ ਜਿਉਂ ਹੀ ਇਹ ਖਬਰ ਆਈ ਕਿ ਜੀ ਇਹ ਟ੍ਰੇਡ ਡੀਲ ਜਿਹੜੀ ਹੈ ਮਦਰ ਆਫ ਆਲ ਡੀਲ ਸਾਈਨ ਹੋਈ, ਅਮਰੀਕਾ ਦੇ ਟ੍ਰੇਜਰੀ ਸੈਕਟਰੀ, ਕਿਉਂਕਿ ਇੱਥੇ ਮਿਨਿਸਟਰ ਤਾਂ ਨਹੀਂ ਕਹਿੰਦੇ ਕਿਉਂਕਿ ਵੈਸੇ ਵੀ ਮਿਨਿਸਟਰ ਲਫ਼ਜ਼ ਤਾਂ ਧਾਰਮਿਕ ਚਰਚ 'ਚੋਂ ਆਇਆ ਹੋਇਆ, ਇਸ ਲਈ ਇਹ ਵੀ ਜਿਹੜੇ ਨੇ ਸੈਕਟਰੀ ਆਫ ਸਟੇਟ ਫੋਰਨ ਮਿਨਿਸਟਰ ਦੇ ਲਈ ਹੈ। ਟ੍ਰੇਜਰੀ ਸੈਕਟਰੀ ਜਿਹੜਾ ਹੈ ਉਹ ਖਜ਼ਾਨਾ ਮੰਤਰੀ ਹੈ ਸਾਡਾ, ਵੈਸੇ ਕਈ ਵਾਰੀ ਆਪਣੇ ਲੋਕਾਂ ਨੂੰ ਸਮਝਾਉਣ ਲਈ ਮੰਤਰੀ ਲਫ਼ਜ਼ ਯੂਜ਼ ਕਰ ਦਿੰਦੇ। ਹੁਣ ਜਿਹੜੇ ਟ੍ਰੇਜਰੀ ਸੈਕਟਰੀ ਨੇ ਮਿਸਟਰ ਸਕਾਟ ਬੈਸੈਂਟ, ਉਹਨਾਂ ਨੇ ਬਹੁਤ ਤਿੱਖੀ ਸਟੇਟਮੈਂਟ ਇਸ ਦੇ ਉੱਤੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਵੀ ਅਸੀਂ ਇੰਡੀਆ ਦੇ ਉੱਤੇ 25% ਐਕਸਟਰਾ ਟੈਰਿਫ ਲਾਇਆ ਕਿਉਂਕਿ ਉਹ ਰਸ਼ੀਆ ਦਾ ਆਇਲ ਬਾਏ ਕਰ ਰਹੇ ਨੇ। 25% ਵੈਸੇ ਲਾਇਆ, 25% ਜੁਰਮਾਨੇ ਦੇ ਤੌਰ ਤੇ ਲਾਇਆ। ਉਹ ਕਹਿੰਦਾ ਵੀ ਗੈਸ ਵਾਟ ਹੈਪਨਡ ਲਾਸਟ ਵੀਕ, ਕਿਉਂਕਿ ਉਸ ਤੋਂ ਬਾਅਦ ਦਾ ਯੂਰਪੀਅਨ ਸਾਈਨਡ ਏ ਟ੍ਰੇਡ ਡੀਲ ਵਿਦ ਇੰਡੀਆ, ਮਿਸਟਰ ਬੈਸੈਂਟ ਟੋਲਡ ABC। ਉਹ ਕਹਿੰਦੇ ਦੇਖੋ ਕੀ ਹੋਇਆ, ਯੂਰਪੀਅਨਸ ਨੇ ਟ੍ਰੇਡ ਡੀਲ ਸਾਈਨ ਕੀਤੀ ਹੈ ਇੰਡੀਆ ਦੇ ਨਾਲ। And just to be clear again, the Russian oil goes into India, the refined products come out, and the Europeans buy the refined products. They are financing the war against themselves. ਉਹਨੇ ਕਿਹਾ ਵੀ ਇੱਕ ਪਾਸੇ ਯੂਰਪੀਅਨ ਨੇ ਚੀਕਾਂ ਮਾਰਦੇ ਨੇ ਕਿ ਜੀ ਸੀਜ਼ ਫਾਇਰ ਕਰਾਓ, ਯੂਕਰੇਨ ਵਾਰ, ਬੇੜਾ ਗਰਕ, ਰਸ਼ੀਆ ਇੱਥੇ ਆ ਗਿਆ, ਉੱਥੇ ਆ ਗਿਆ। ਹੁਣ ਇੰਡੀਆ ਜਿਹੜਾ ਉਹ ਰਸ਼ੀਆ ਤੋਂ ਕਰੂਡ ਆਇਲ ਬਾਏ ਕਰਦਾ ਹੈ, ਆਪਣੀਆਂ ਰਿਫਾਈਨਰੀ 'ਚ ਉਹਨਾਂ ਨੂੰ ਰਿਫਾਈਨ ਕਰਕੇ ਯੂਰਪ ਦੀ ਮਾਰਕੀਟ 'ਚ ਹੀ ਵੇਚਦਾ। ਵੀ ਇਹ ਆਪਣੇ ਸਿਰ 'ਚ ਹੀ ਸਵਾਹ ਪਾ ਰਹੇ ਨੇ ਕਿ ਖੁਦ ਫਾਈਨੈਂਸ ਕਰ ਰਹੇ ਨੇ
ਉਸ ਵਾਰ ਨੂੰ ਜਿਹਦੇ 'ਚ ਇਹਨਾਂ ਦੀ ਤਬਾਹੀ ਹੋ ਰਹੀ ਹੈ। ਹੁਣ ਇਹ ਗੱਲ ਗਲਤ ਨਹੀਂ ਹੈ। ਬਿਲਕੁਲ। ਹਾਲਾਂ ਅਮਰੀਕਾ ਦੇ ਇੱਕ ਅੱਧੇ ਨੇ ਕਿਹਾ ਸੀ ਕਿ ਜੇ ਇੰਡੀਆ ਹੁਣ ਥੋੜ੍ਹਾ ਘਟ ਗਿਆ ਆਇਲ ਲੈਣਾ ਜਾਂ ਦੂਜਾ, ਸੋ ਅਮਰੀਕਾ 'ਚ ਇਹ ਜਿਹੜਾ ਲੱਗਦਾ ਸੀ ਵੀ ਸ਼ਾਇਦ ਇੰਡੀਆ ਦੇ ਉੱਤੇ ਜਿਹੜਾ 25% ਐਕਸਟਰਾ ਟੈਰਿਫ ਲਾਇਆ ਈਰਾਨ ਦੇ ਹਵਾਲੇ ਨਾਲ, ਇਹ ਵਾਪਸ ਲੈ ਲੈਣੇ। ਜਿਹੜੀ ਟ੍ਰੇਜਰੀ ਸੈਕਟਰੀ ਦੀ ਸਟੇਟਮੈਂਟ ਹੈ ਇਹ ਦੱਸਦੀ ਹੈ ਕਿ ਉਹਨੇ ਕਿਹਾ ਕਿ ਵੀ ਐਂਡ ਜਸਟ ਟੂ ਬੀ ਕਲੀਅਰ ਅਗੇਨ the Russian oil goes into India, the refined products come out and Europeans buy the refined products. They are financing the war against themselves. We will eventually end the Russia war. ਉਹਨੇ ਕਿਹਾ ਜੀ ਅਸੀਂ ਐਂਡ ਕਰਾਂਗੇ ਇਸ ਵਾਰ ਨੂੰ। ਇਹ ਯੂਰਪੀਅਨ ਜਿਹੜੇ ਨੇ ਇਹ ਤਾਂ ਆਪਣੇ ਸਿਰ 'ਚ ਸਵਾਹ ਪਾ ਰਹੇ ਨੇ, ਖੁਦ ਹੀ ਜਿਹੜੀ ਵਾਰ ਹੈ ਇਹਨਾਂ ਦੇ ਅਗੇਂਸਟ ਉਹਨੂੰ ਫਾਈਨੈਂਸ ਕਰ ਰਹੇ ਨੇ। ਸੋ ਮੈਂ ਸਮਝਦਾ ਵੀ ਇਹ ਬੜੀ ਪਾਵਰਫੁਲ ਨੈਗੇਸ਼ਨ ਹੈ। ਇਸ ਤੋਂ ਇਹ ਲੱਗਦਾ ਕਿ ਵੀ ਜੋ ਵਿੱਚ ਕਿਹਾ ਜਾਂਦਾ ਜੀ ਡੀਲ ਦੇ ਅਸੀਂ ਬਹੁਤ ਨੇੜੇ ਪਹੁੰਚ ਗਏ ਹਾਂ, ਕੁਝ ਵੀ ਹੋ ਸਕਦਾ, ਪਰ ਮੈਨੂੰ ਲੱਗਦਾ ਕਿ ਵੀ ਇਹ ਜਿਹੜਾ ਅਲਟੀਮੇਟਲੀ ਅਮਰੀਕਾ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਝੰਬਣਾ ਹੈ। ਔਰ ਇਹ ਜਿਹੜੀ ਯੂਰਪੀਅਨ ਯੂਨੀਅਨ ਨਾਲ ਵੀ ਡੀਲ ਹੈ ਉਹਦੀਆਂ ਡੀਟੇਲਸ ਇਸ ਲਈ ਸਾਹਮਣੇ ਨਹੀਂ ਆਈਆਂ ਕਿ ਉਹਨਾਂ ਡੋਮੈਸਟਿਕ ਪੋਲੀਟਿਕਸ 'ਤੇ, ਕਿਉਂਕਿ ਦੇਖੋ ਅਮਰੀਕਾ ਨਾਲ ਡੀਲ 'ਚ ਵੀ ਜਿਹੜਾ ਇੱਕ ਵੱਡਾ ਫੈਕਟਰ ਫਸਿਆ ਹੋਇਆ ਹੈ ਉਹ ਤਾਂ ਫਾਰਮਿੰਗ ਔਰ ਡੇਅਰੀ ਸੈਕਟਰ ਓਪਨ ਕਰਨ ਨੂੰ ਅਮਰੀਕਾ, ਉਦੋਂ ਮਰ ਜਾਣਗੇ ਕਿਸਾਨ ਉੱਥੇ, ਔਰ ਉਸ ਦੇ ਉੱਤੇ ਉਹਨਾਂ ਦਾ ਸਟੈਂਡ ਸਮਝ ਆ ਸਕਦਾ। ਪਰ ਯੂਰਪੀਅਨ ਯੂਨੀਅਨ ਦੇ ਨਾਲ ਵੀ ਜਿਹੜਾ ਹੈ ਕਿਸ ਲੈਵਲ ਦੀ ਡੀਲ ਹੋਈ ਹੈ ਅਜੇ ਡੀਟੇਲ ਸਾਹਮਣੇ ਨਹੀਂ ਆਏ। ਸੋ ਇਹਨਾਂ ਨੂੰ ਅੰਦਰੂਨੀ ਔਰ ਬੈਰੂਨੀ ਦੋਨੋਂ ਪਾਸਿਓਂ ਛੱਤਰ ਪੈਣੇ ਨੇ। ਔਰ ਇਹ ਟ੍ਰੇਜਰੀ ਸੈਕਟਰੀ ਦੀ ਸਟੇਟਮੈਂਟ ਇਹ ਦੱਸਦੀ ਹੈ ਕਿ ਭਾਈ ਕੋਈ ਇੰਡੀਆ ਦੇ ਨਾਲ ਅਮਰੀਕਾ ਦੀ ਡੀਲ ਕਿਤੇ ਨੇੜੇ ਤੇੜੇ ਵੀ ਹੋਣ ਦੀਆਂ ਕਿਤੇ ਸੰਭਾਵਨਾਵਾਂ ਨਹੀਂ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨਾ ਬ੍ਰੇਕ ਵਿਊਅਰਸ ਅਤੇ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਤੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ,
DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵੱਲੋਂ ਪਾਕਿਸਤਾਨ ਦੇ ਖਿਲਾਫ ਹਰ ਪਲੇਟਫਾਰਮ ਤੇ ਜ਼ਹਿਰ ਉਗਲਿਆ ਜਾ ਰਿਹਾ ਹੈ ਔਰ ਯੂਨਾਈਟਿਡ ਨੇਸ਼ਨਸ ਵਿੱਚ ਭਾਰਤ ਦੇ ਅੰਬੈਸਡਰ ਨੇ ਪਾਕਿਸਤਾਨ ਤੇ ਤਿੱਖਾ ਹੱਲਾ ਬੋਲਦਿਆਂ ਇਹ ਕਿਹਾ ਹੈ ਕਿ ਪਾਕਿਸਤਾਨੀ ਦਹਿਸ਼ਤਗਰਦੀ ਨੂੰ ਇੱਕ ਹਥਿਆਰ ਵਜੋਂ ਜਿਹੜਾ ਇਸਤੇਮਾਲ ਕਰਨ ਦਾ ਵਰਤਾਰਾ ਜਾਰੀ ਰੱਖਿਆ ਹੋਇਆ ਹੈ ਔਰ ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਇਹ ਗੱਲ ਰਿਪੀਟਡਲੀ ਕਹਿੰਦੇ ਹਾਂ ਕਿ ਜਿਹੜਾ ਟੂ ਨੇਸ਼ਨ ਥਿਊਰੀ ਦੇ ਥੱਲੇ ਬਹੁਤ ਵਾਰ ਇਹ ਇਲਜ਼ਾਮ ਦਿੱਤਾ ਜਾਂਦਾ ਹੈ ਕਿ ਜੀ ਭਾਰਤ ਨੂੰ ਤੋੜਨ ਦੇ ਲਈ ਮੁਸਲਿਮ ਲੀਗ ਜਾਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਜ਼ਿੰਮੇਵਾਰ ਨੇ, ਔਰ ਹੁਣ ਜਿਹੜੇ ਈਵਨ ਨਿਰਪੱਖ ਦੁਨੀਆ ਦੇ ਸਕਾਲਰ ਜਾਂ ਐਨਾਲਿਸਟ ਨੇ ਉਸ ਖਿੱਤੇ ਦੇ, ਉਹ ਇਸ ਧਾਰਨਾ ਦੇ ਨੇ ਕਿ ਭਾਈ ਜਿਨ੍ਹਾਂ ਤੋਂ ਵੱਡਾ ਕੋਈ ਸੈਕੂਲਰ ਬੰਦਾ ਨਹੀਂ ਸੀ। ਉਹਨਾਂ ਦਾ ਕੱਦ ਬੁੱਤ ਵੀ, ਪੋਲੀਟੀਕਲ ਕੱਦ, ਔਰ ਸਭ ਤੋਂ ਜ਼ਿਆਦਾ ਜੇ ਸੈਕੂਲਰਿਜ਼ਮ ਦੀ ਵਕਾਲਤ ਲਖਨਊ ਪੈਕਟ ਜਦੋਂ ਹੋਇਆ ਔਰ ਕਾਇਦੇ ਆਜ਼ਮ ਦਾ ਲਫ਼ਜ਼ ਵੀ ਜਿਹੜਾ ਹੈ ਉਹ ਗਾਂਧੀ ਦਾ ਹੀ ਦਿੱਤਾ ਹੋਇਆ ਸੀ ਉਹਨਾਂ ਨੂੰ, ਔਰ ਟਰੂਲੀ ਸੈਕੂਲਰ ਰਿਹਾ ਸੀ। ਖਿਲਾਫਤ ਮੂਵਮੈਂਟ ਜਿਹੜੀ ਜਦੋਂ ਫਸਟ ਵਰਲਡ ਵਾਰ ਖ਼ਤਮ ਹੋਇਆ ਔਰ ਆਟੋਮੈਨ ਐਮਪਾਇਰ ਦਾ ਐਂਡ ਹੋਇਆ ਔਰ ਖਲੀਫੇ ਦਾ ਜਿਹੜਾ ਸਿਸਟਮ ਹੈ ਉਸ ਨੂੰ ਐਂਡ ਕੀਤਾ ਤੇ ਇੱਕ ਮੂਵਮੈਂਟ ਖੜੀ ਹੋਈ ਜਿਹਦਾ ਸਭ ਤੋਂ ਜ਼ਿਆਦਾ ਜ਼ੋਰ ਇੰਡੀਆ ਦੇ ਵਿੱਚ ਸੀ, ਖਾਸ ਤੌਰ 'ਤੇ ਜਿਹੜਾ ਕੇਰਲਾ ਸਟੇਟ ਦੇ ਵਿੱਚ ਮਾਲਾਬਾਰ ਔਰ ਦੂਸਰੇ 'ਚ ਕਿ ਜੀ ਨਹੀਂ ਖਲੀਫੇ ਨੂੰ ਵਾਪਸ ਲਿਆਂਦਾ ਜਾਏ, ਔਰ ਇੰਡੀਅਨ ਮੁਸਲਮਾਨ ਜਿਹੜੇ ਨੇ ਬਹੁਤ ਵੱਡੇ ਸਪੋਰਟਰ ਬਣੇ। ਔਰ ਗਾਂਧੀ ਜਿਹੜਾ ਮੌਕਾ ਪ੍ਰਸਤ ਸੀ ਔਰ ਅਦਰਵਾਈਜ਼ ਰਾਮ ਰਾਜ ਉਹਦੇ ਅੰਦਰ ਲੁਕਿਆ ਹੋਇਆ ਸੀ, ਪਰ ਉਹਨੇ ਮੁਸਲਮਾਨਾਂ ਦੀ ਸਪੋਰਟ ਲੈਣ ਦੇ ਲਈ ਖਿਲਾਫਤ ਮੂਵਮੈਂਟ ਦੀ ਹਮਾਇਤ ਕੀਤੀ। ਉਦੋਂ ਕਾਇਦੇ ਆਜ਼ਮ ਕਾਂਗਰਸ ਦਾ ਹਿੱਸਾ ਸੀ। ਕਾਂਗਰਸ ਨੇ ਜਿਹੜਾ ਗਾਂਧੀ ਦੇ ਇਸ ਲਾਈਨ ਨੂੰ ਅਪੋਜ਼ ਕੀਤਾ। ਉਹਨਾਂ ਨੇ ਕਿਹਾ ਜੀ ਸਾਨੂੰ ਇਹ ਜਿਹੜਾ ਇਹ ਮਜ਼ਹਬ ਨੂੰ ਵਿੱਚ ਨਹੀਂ ਲਿਆਉਣਾ ਚਾਹੀਦਾ, ਇਹ ਜਿਹੜਾ ਦੂਸਰਾ ਪਾਰਟ। ਔਰ ਹਾਲਾਂਕਿ ਬਾਅਦ 'ਚ ਖਿਲਾਫਤ ਤਾਂ ਜਿਹਨੇ ਅਤਾਤੁਰਕ ਨੇ ਉਹ ਚੇਂਜ ਲਿਆਂਦੀ, ਉਹਨੇ ਹੀ ਉਹਨਾਂ ਦਾ ਖਾਤਮਾ ਕਰਤਾ, ਰਾਦਰ ਸਾਰਾ ਧਰਮ ਹੀ ਬਾਹਰ ਕੱਢਤਾ ਜਿਸ ਲੈਵਲ ਦੇ ਉੱਤੇ। ਉਹ ਤਾਂ ਟੂ ਐਕਸਟ੍ਰੀਮ ਨੂੰ ਉੱਤੇ ਚਲਾ ਗਿਆ ਅਤਾਤੁਰਕ ਇਸ ਮਾਮਲੇ 'ਚ। ਪਰ ਕਹਿਣ ਦਾ ਮਤਲਬ ਇਹ ਹੈ ਵੀ ਇਸ ਲੈਵਲ ਦਾ ਸੈਕੂਲਰ ਬੰਦਾ ਜਿਹੜਾ ਈਵਨ ਗਾਂਧੀ ਨੂੰ ਚੈਲੰਜ ਕਰਦਾ, ਹਾਲਾਂਕਿ ਗਾਂਧੀ ਇਸਲਾਮ ਦੀ ਮਦਦ ਜਿਹੜਾ ਉਹ ਖਲੀਫੇ ਦੀ ਮਦਦ ਕਰ ਰਿਹਾ, ਉਹ ਕਿਉਂ ਇਸ ਸਿੱਟੇ ਤੇ ਪਹੁੰਚੇ ਕਿ ਵੀ ਬਿਨਾਂ ਜਿਹੜਾ ਉਹ ਅੱਡ ਮੁਲਕ ਬਣਾਇਆ ਅਸੀਂ ਮਹਿਫੂਜ਼ ਨਹੀਂ ਹੋਵਾਂਗੇ, ਤਾਂ ਸਾਡੇ ਨਾਲ ਉਵੇਂ ਹੀ ਕਰਨਗੇ ਜੋ ਕਿ ਸਪੈਨਿਸ਼ ਇਨਕੁਇਜ਼ੀਸ਼ਨ ਦੇ ਵਿੱਚ ਹੋਇਆ। ਇਹ ਨਤੀਜਾ ਇਸ ਸਾਰੇ ਪੀਰੀਅਡ ਜਦੋਂ ਉਹਨਾਂ ਨੇ ਇਹਨਾਂ ਨੂੰ ਦੇਖਿਆ, ਔਰ ਇਹ ਗੱਲ ਇੱਕ ਡਿਬੇਟ ਦੇ ਵਿੱਚ ਪਿਛਲੇ ਦਿਨਾਂ 'ਚ ਇੱਕ ਹਿਸਟੋਰੀਅਨ ਕਹਿ ਰਿਹਾ ਸੀ ਕਿ ਸਾਵਰਕਰ ਉਹਦੀ 1922 ਦੇ ਵਿੱਚ ਜਿਹੜੀ ਹੈ ਉਹ ਕਿਤਾਬ ਆਉਂਦੀ ਹੈ ਜਿਹਦੇ 'ਚ ਉਹ ਕਹਿੰਦਾ ਵੀ ਇੱਥੇ ਜਿਹੜਾ ਉਹ ਦੋ ਨੇਸ਼ਨ ਨੇ ਔਰ ਮੁਸਲਮਾਨ ਔਰ ਈਸਾਈ ਇਹ ਜਾਂ ਤਾਂ ਹਿੰਦੂ ਸੱਭਿਅਤਾ ਦਾ ਹਿੱਸਾ ਬਣ ਜਾਣ ਔਰ ਇਹਨਾਂ ਦੇ ਜਿਨ੍ਹਾਂ ਦੇ ਪੁੰਨ ਧਰਤੀ ਪਵਿੱਤਰ ਧਰਤੀ ਬਾਹਰ ਹੈ ਉਹ ਇਸ ਧਰਤੀ ਦੇ ਨਹੀਂ ਨੇ, ਅਦਰਵਾਈਜ਼ ਇਹਨਾਂ ਦੇ ਨਾਲ ਉਹੀ ਸਲੂਕ ਹੋਏ ਜੋ ਸਪੇਨ ਦੇ ਵਿੱਚ ਕੀਤਾ ਗਿਆ ਜਾਂ ਜੋ ਉਹਨਾਂ ਦਿਨਾਂ ਦੇ ਵਿੱਚ ਅਜੇ ਸ਼ੁਰੂਆਤ ਹੀ ਹੋਈ ਸੀ ਹਿਟਲਰ ਦੇ ਦੌਰ ਦੀ, ਅਜੇ ਉਸ ਲੈਵਲ ਦੀਆਂ ਐਟਰੋਸਿਟੀਜ਼ ਨਹੀਂ ਸੀ। ਲੇਕਿਨ ਉਹ ਇਨਕੁਇਜ਼ੀਸ਼ਨ ਸਪੇਨ ਜਿਹੜੀ 1492 'ਚ ਹੋਈ ਜਿਸ ਲੈਵਲ ਦੇ ਉੱਤੇ ਸਾਰਾ ਐਂਡ ਕੀਤਾ। ਫਿਰ ਕਲੀਅਰਲੀ 1936 ਦੇ ਵਿੱਚ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਉਸ ਤੋਂ ਬਾਅਦ ਸਾਵਰਕਰ ਦੀ ਔਨ ਰਿਕਾਰਡ ਇਹੀ ਸਟੇਟਮੈਂਟ ਉਹਨੇ ਪੋਲੀਟੀਕਲੀ, ਪਹਿਲਾਂ ਤਾਂ ਉਹਦੇ ਕਿਤਾਬ 'ਚ ਥਾਟ ਸੀ। ਸੋ ਪਾਕਿਸਤਾਨ ਤਾਂ 23 ਮਾਰਚ 1940 ਨੂੰ ਲਾਹੌਰ ਮਤਾ ਹੋਇਆ ਜਦੋਂ ਕਿ ਇਹਨਾਂ ਦੀ ਸਰਕਾਰ ਜਿਹੜੇ 1936 ਦੀਆਂ ਚੋਣਾਂ ਤੋਂ ਬਾਅਦ ਜਿੱਥੇ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਬਣੀਆਂ ਉਹਨਾਂ ਦੇ ਵਿੱਚ ਵੀ ਜੋ ਕੁਛ ਅੱਜ RSS ਕਰ ਰਿਹਾ ਉਸ ਹਕੂਮਤ ਵੇਲੇ ਵੀ ਸੂਰਜ ਨਮਸਕਾਰ ਤੇ ਪੂਜਾ ਤੇ ਦੂਜੇ ਤੀਜੇ, ਤਾਂ ਉਹਨਾਂ ਨੂੰ ਲੱਗਿਆ ਵੀ ਅਜੇ ਤਾਂ ਅੰਗਰੇਜ਼ ਇੱਥੇ ਬੈਠੇ ਨੇ ਨਹੀਂ ਹੈ ਇੱਥੇ, ਜਾਂ ਇਹ ਬਿਲਕੁਲ ਹਿੰਦੂਕਰਨ ਹੋਏਗਾ।
ਤੇ ਜਾਂ ਐਲੀਮੀਨੇਸ਼ਨ ਹੋਏਗੀ। ਸੋ ਇਹਨਾਂ ਹਾਲਾਤਾਂ 'ਚ ਜਿਹੜਾ ਇਹ ਕਾਇਦੇ ਆਜ਼ਮ ਦੀ ਮੈਂ ਸਮਝਦਾ ਵੀ ਕਾਮਯਾਬੀ ਹੈ, ਜਦੋਂ ਮੈਂ ਇਹ ਕਹਿੰਦਾ ਕਿ ਵੀ ਉਹਨਾਂ ਨੇ ਇਹ ਜਿਹੜਾ ਪਾਕਿਸਤਾਨ ਹੈ ਆਊਟ ਆਫ ਦਾ ਜਾਜ਼ ਆਫ ਬ੍ਰਿਟਿਸ਼ਰਸ, ਇਹ ਵੀ ਗੱਲ ਗਲਤ ਹੈ ਕਿ ਬ੍ਰਿਟਿਸ਼ਰਸ ਜਿਹੜੇ ਨੇ ਉਹ ਬ੍ਰਿਟਿਸ਼ਰਸ ਡਿਵਾਈਡ ਨਹੀਂ ਸੀ ਕਰਨਾ ਚਾਹੁੰਦੇ, ਕਿਉਂਕਿ ਉਹਨਾਂ ਦਾ ਤਾਂ ਆਪਣਾ ਇੰਟਰਸਟ ਸੀ ਕਿ ਇੱਕ ਵੱਡੀ ਮਾਰਕੀਟ ਬਣਿਆ ਰਹੇ, ਜਿਹੜਾ ਅੱਜ ਵੀ ਬਣਿਆ ਹੋਇਆ ਰਾਜ ਜੋ ਬ੍ਰਿਟਨ ਕਰ ਰਿਹਾ ਹੈ। ਅਸੀਂ ਪਿਛਲੇ ਦਿਨਾਂ 'ਚ ਗੱਲ ਕੀਤੀ ਕਿ ਭਾਈ ਕਿਵੇਂ ਉਹ ਇੰਡੀਆ ਦੇ ਨਾਲ ਟ੍ਰੇਡ ਦੇ ਨਾਂ ਥੱਲੇ ਉਹ ਕਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਿਹਾ ਹੈ, ਕਿਵੇਂ ਈਵਨ ਜਿਹੜਾ ਜਿਸ ਲੈਵਲ ਦੇ ਉੱਤੇ ਉਹਨਾਂ ਨੇ ਇੱਕ ਸਿੱਖ ਐਕਟਿਵਿਸਟ ਦੇ ਉੱਤੇ ਪਾਬੰਦੀਆਂ ਲਾਈਆਂ ਨੇ, ਇਹ ਸਾਰਾ ਪਾਰਟ ਬਰਾਬਰ ਚੱਲ ਰਿਹਾ ਹੈ। ਔਰ ਇਸ ਸਾਰੇ ਦੇ ਚੱਲਦੇ ਆ ਜੇ 47 ਤੋਂ ਬਾਅਦ ਨਹਿਰੂ ਵਰਗੇ ਬੰਦੇ ਦਾ ਵਰਤਾਰਾ ਦੇਖੋ, ਜਿਹੜਾ ਕਹਿਣ ਨੂੰ ਆਪਣੇ ਆਪ ਨੂੰ ਐਗਨੋਸਟਿਕ ਤੱਕ ਉਹ ਕਹਿੰਦਾ ਹੈ, ਇਹ ਠੀਕ ਹੈ ਵੀ ਉਹ ਕਦੇ ਪਬਲਿਕਲੀ ਮੋਦੀ ਵਾਂਗ ਉਹ ਗੰਗਾ ਨਹਾਉਣ ਨਹੀਂ ਗਿਆ, ਜਾਂ ਕੋਈ ਉਹਨੇ ਆਪਣਾ ਆਊਟਵਰਡ ਹਾਲਾਂ ਸੋਮਨਾਥ ਮੰਦਿਰ ਦਾ ਵੀ ਜਦੋਂ ਉਦਘਾਟਨ ਰਜਿੰਦਰ ਪ੍ਰਸਾਦ ਨੇ ਕਰਨਾ ਚਾਹਿਆ, ਪ੍ਰੈਜ਼ੀਡੈਂਟ ਸੀ ਪਹਿਲਾਂ, ਉਹਨੇ ਕਿਹਾ ਵੀ ਤੂੰ ਪ੍ਰਾਈਵੇਟ ਸਿਟੀਜ਼ਨ ਦੇ ਤੌਰ ਤੇ ਜਾਏ, ਠੀਕ ਨਹੀਂ ਲੱਗਦਾ ਹੈ ਇਵੇਂ ਕਰਨਾ। ਸੋ ਉਹ ਉਹਨੇ ਆਪਣਾ ਇਮੇਜ ਦੇਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਪਾਕਿਸਤਾਨ ਦਾ ਮਾਮਲਾ ਆਉਂਦਾ ਸੀ, ਜਿਹੜੇ ਪੈਸੇ ਕਮਿਟ ਕੀਤੇ ਹੋਏ ਸੀ, ਜਦੋਂ ਡਿਵੀਜ਼ਨ ਹੋਈ ਕਿ ਵੀ ਇੰਨੇ % ਉਹ ਦੇਣ ਤੋਂ ਨਾ ਕਰ ਦਿੱਤੀ। ਕਸ਼ਮੀਰ ਦੇ ਮਸਲੇ ਨੂੰ ਸਿਕਿਉਰਿਟੀ ਕੌਂਸਲ 'ਚ ਖੁਦ ਲੈ ਕੇ ਗਿਆ ਔਰ ਉਹ ਲੈ ਜਾਣ ਤੋਂ ਬਾਅਦ 1964 ਤੱਕ ਜਿਉਂਦਾ ਰਿਹਾ। 27 ਮਈ 1964 ਨੂੰ ਮੌਤ ਹੁੰਦੀ ਹੈ ਨਹਿਰੂ ਦੀ। ਹੁਣ ਇਹਨਾਂ ਸਾਰੇ 15-16 ਸਾਲਾਂ ਦੇ ਵਿੱਚ ਕਿਉਂ ਨਹੀਂ ਰੈਫਰੈਂਡਮ ਕਰਵਾਇਆ ਗਿਆ ਜਾਂ ਪਲੇਬਿਸਾਈਡ ਕਰਵਾਇਆ ਗਿਆ ਜੰਮੂ ਕਸ਼ਮੀਰ? ਕਿਉਂਕਿ ਬੇਈਮਾਨੀ ਸੀ ਸਿਰੇ ਦੀ। ਔਰ ਇਹੀ ਲਗਾਤਾਰਤਾ ਦੇ ਨਾਲ ਅਸੀਂ ਜੇ ਸਾਰੀਆਂ ਜਿਹੜੀਆਂ ਜੰਗਾਂ ਵੀ ਇਹਨਾਂ ਦੀਆਂ ਪਾਕਿਸਤਾਨ ਦੇ ਨਾਲ ਹੁੰਦੀਆਂ ਨੇ, ਔਰ ਆ ਲੇਟੈਸਟ ਵੀ ਜਿਹੜੀ ਇੰਡਸ ਵਾਟਰ ਟ੍ਰੀਟੀ ਨੂੰ ਸਕ੍ਰੈਪ ਕਰਨ ਦੀ ਲਾਈਨ ਹੈ ਜਾਂ ਪਾਣੀ ਨਾ ਦੇਣਾ ਹੈ ਜਾਂ ਦੂਜਾ, ਹੁਣ ਇਹ ਦੱਸਦਾ ਹੈ ਵੀ ਇਹਨਾਂ ਦੇ ਅੰਦਰੋਂ ਭਾਵੇਂ ਉਹ ਕਾਂਗਰਸ ਦੇ ਲਬਾਦੇ ਥੱਲੇ ਸੋ ਕਾਲਡ ਸੈਕੂਲਰ ਸੀ ਜਾਂ ਹੁਣ ਸ਼ੁੱਧ ਬਨਾਰਸੀ ਹਿੰਦੂ ਨੇ, ਹਿੰਦੂ ਤਵੀ ਪਾਕਿਸਤਾਨ ਦੇ ਲਈ। ਔਰ ਇਹੀ ਭਾਵਨਾ ਸਿੱਖਾਂ ਪ੍ਰਤੀ ਵੀ ਹੈ, ਕਿਉਂਕਿ ਪਹਿਲੀ ਸਟੇਜ ਤੇ ਇਹਨਾਂ ਨੂੰ ਸਿੱਖਾਂ ਦੀ ਲੋੜ ਸੀ। ਪ੍ਰੀ 47 ਪੀਰੀਅਡ 'ਚ ਸਿੱਖਾਂ ਨੂੰ ਪਲਾਸ ਕੇ ਇਹਨਾਂ ਨੇ ਆਪਣੇ ਨਾਲ ਰੱਖਿਆ, ਲੇਕਿਨ ਕਿਵੇਂ ਇਹ ਬਦਲੇ ਇਕੱਲਾ ਸਿੱਖ ਹੀ ਨਹੀਂ। ਮੈਂ ਸਮਝਦਾ ਵੀ ਇਹ ਪੰਜਾਬੀ ਹਿੰਦੂ ਤਾਂ ਬੇਵਕੂਫ ਸਿੱਖਾਂ ਦਾ ਵਿਰੋਧ ਕਰਦੇ ਨੇ। ਇਹ ਜਿਹੜਾ ਗੰਗਾ ਜਮਨੀ ਤਹਿਜ਼ੀਬ ਵਾਲਾ ਹਿੰਦੂ ਹੈ, ਪੰਜਾਬੀ ਹਿੰਦੂ ਨੂੰ ਵੀ ਹੇਟ ਕਰਦਾ। ਔਰ ਪਿਛਲੇ ਦਿਨਾਂ 'ਚ ਮੈਂ ਡਾਕਟਰ MS ਰੰਧਾਵਾ, ਜਿਹੜੇ ਵਾਈਸ ਚਾਂਸਲਰ ਵੀ ਰਹੇ, ਫਾਊਂਡਰ ਨੇ ਰਾਦਰ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ, ਪਹਿਲੇ ਕਮਿਸ਼ਨਰ ਸੀ ਜਦੋਂ 47 ਦੇ ਵਿੱਚ 40% ਆਪਣੀ ਹਿੰਦੂਆਂ ਦੀ ਗਿਣਤੀ ਤਾਂ ਸਿੱਖਾਂ ਨਾਲੋਂ 3 ਗੁਣਾ ਜ਼ਿਆਦਾ ਸੀ, 30-32% ਸੀ। ਔਰ ਉਹ ਦਿੱਲੀ ਦੇ ਵਿੱਚ ਸੀ, ਰੀਸੈਟਲਮੈਂਟ ਕਮਿਸ਼ਨਰ ਸੀ ICS। ਔਰ ਉਹਨਾਂ ਨੇ ਆਪਣੀ ਆਟੋਬਾਇਓਗ੍ਰਾਫੀ 'ਚ ਲਿਖਿਆ ਵੀ ਉਹਨਾਂ ਨੇ ਨਹਿਰੂ ਨੂੰ ਕਿਹਾ ਕਿ ਵੀ ਇਹ ਜਿਹੜੇ ਪੰਜਾਬੀ ਆ ਰਹੇ ਨੇ, ਜਿਹਨਾਂ ਜ਼ਾਹਰ ਹੈ 2 ਗੁਣਾ ਜ਼ਿਆਦਾ ਹਿੰਦੂ ਸੀ, ਵੀ ਉਹਨਾਂ ਨੂੰ ਅਸੀਂ ਦਿੱਲੀ ਦੇ ਆਲੇ ਦੁਆਲੇ ਜਿਹੜੀਆਂ ਕਾਲੋਨੀ ਜਿਹੜੇ ਜ਼ਮੀਨਾਂ ਨੇ ਉਹਨਾਂ 'ਚ ਨਵੀਆਂ ਕਾਲੋਨੀਆਂ ਬਣਾ ਕੇ ਵਸਾ ਦਈਏ। ਤੇ ਕਹਿੰਦਾ ਵੀ ਨਹਿਰੂ ਹੁਣ ਉਹ ਕਿਉਂਕਿ MS ਰੰਧਾਵਾ ਸਿੱਖੀ ਸਰੂਪ 'ਚ ਨਹੀਂ ਸੀ, ਤੇ ਨਹਿਰੂ ਨੂੰ ਸ਼ਾਇਦ ਇਹ ਪਤਾ ਨਹੀਂ ਸੀ ਵੀ ਇਹਦੇ ਤਾਂ ਧੁਰ ਅੰਦਰ ਹੈ ਸਿੱਖੀ ਵਸੀ ਹੋਈ। ਔਰ ਇਹ ਰੰਧਾਵੇ ਨੇ ਕਿਹਾ ਵੀ ਨਹਿਰੂ ਨੇ ਕਿਹਾ ਕਿ ਵੀ ਈਵਨ ਡੋਂਟ ਥਿੰਕ ਅਬਾਊਟ ਇਟ, ਇਹ ਕਦੇ ਦੁਬਾਰਾ ਵੀ ਸੋਚੀ ਵੀ ਨਾ ਕਦੇ। ਇਹ ਕ੍ਰਿਮੀਨਲ ਲੋਕ ਨੇ, ਇਹਨਾਂ ਨੂੰ ਜਿੰਨਾ ਦੂਰ ਦਿੱਲੀ ਤੋਂ ਰੱਖਿਆ ਜਾਂਦਾ ਰੱਖਿਆ। ਉਹਦੇ 'ਚ ਕੋਈ ਸਿੱਖਾਂ ਦੀ ਗੱਲ ਨਹੀਂ ਸੀ। MS ਰੰਧਾਵਾ ਜਿਹੜੇ ਉੱਥੋਂ ਉਜੜ ਕੇ ਆਏ ਉਹਨਾਂ ਨੂੰ ਵੀ ਵਸਾਉਣਾ ਚਾਹੁੰਦਾ ਸੀ। ਸੋ ਮਤਲਬ ਇਹ ਹੈ ਵੀ ਇਹ ਇਕੱਲਾ ਇਹੀ ਨਹੀਂ ਵੀ ਇਹਨਾਂ ਨੇ ਅਕਤੂਬਰ 1947 'ਚ ਸਿੱਖਾਂ ਨੂੰ ਕ੍ਰਿਮੀਨਲ ਟ੍ਰਾਈਬ ਐਲਾਨਿਆ, ਇਹ ਇਹਨਾਂ ਦੀ ਜ਼ਹਿਨੀਅਤ ਹੈ। ਨਾ ਇਹਨਾਂ ਨੇ ਮੁਸਲਮਾਨਾਂ ਨੂੰ ਕਬੂਲ ਕੀਤਾ, ਨਾ ਸਿੱਖਾਂ ਨੂੰ ਕੀਤਾ। ਔਰ ਹੁਣ ਵੀ ਜਿਹੜੀ ਖਬਰ ਕਰਕੇ ਇਹਨੂੰ ਅਸੀਂ ਡਿਸਕਸ ਕਰ ਰਹੇ ਹਾਂ ਯੂਨਾਈਟਿਡ ਨੇਸ਼ਨਸ, ਹਾਲਾਂ ਪਾਕਿਸਤਾਨ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ 'ਚ ਹੈ। ਔਰ ਜ਼ਾਹਰ ਹੈ ਪਾਕਿਸਤਾਨ ਦਾ ਨੁਮਾਇੰਦਾ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਕਿਸੇ ਵੀ ਪਲੇਟਫਾਰਮ ਤੋਂ ਉਹ ਆਪਣੀ ਗੱਲ ਕਰਦੇ ਨੇ, ਕਿਉਂਕਿ ਇਹ ਟੌਪਿਕ ਸੀ ਜਿਹੜਾ ਰੀਅਫਰਮਿੰਗ ਇੰਟਰਨੈਸ਼ਨਲ ਰੂਲ ਆਫ ਲਾਅ, ਪਾਥਵੇਜ਼ ਟੂ ਰੀਇਨਵਿਗੋਰੇਟਿੰਗ ਪੀਸ, ਜਸਟਿਸ ਐਂਡ ਮਲਟੀਲੈਟਰਲਿਜ਼ਮ। ਇਸ ਟੌਪਿਕ ਦੇ ਉੱਤੇ ਡਿਸਕਸ਼ਨ ਸੀ UN ਸਿਕਿਉਰਿਟੀ ਕੌਂਸਲ ਦੀ ਓਪਨ ਡਿਬੇਟ 26 ਜਨਵਰੀ ਨੂੰ ਹੀ ਹੋਈ। ਔਰ ਉਹਦੇ 'ਚ ਮਿਸਟਰ ਅਹਿਮਦ ਜਿਹੜੇ ਪਾਕਿਸਤਾਨ ਦੇ ਐਂਬੈਸਡਰ ਨੇ UN 'ਚ, ਉਹਨੂੰ ਪਰਮਾਨੈਂਟ ਰਿਪਰੈਜ਼ੈਂਟੇਟਿਵ ਵੀ ਕਹਿੰਦੇ ਨੇ, ਉਹਨਾਂ ਨੇ ਆਪਰੇਸ਼ਨ ਸੰਦੂਰ ਦਾ ਵੀ ਜ਼ਿਕਰ ਕੀਤਾ ਕਿ ਭਾਈ ਕਿਵੇਂ ਇਹਨਾਂ ਨੇ ਸਾਡੀ ਸੋਵਰਨਿਟੀ ਵਾਇਲੇਟ ਕੀਤੀ ਔਰ ਅਸੀਂ ਇਹਨਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਜੰਮੂ ਕਸ਼ਮੀਰ ਦਾ ਵੀ ਜ਼ਿਕਰ ਕੀਤਾ ਔਰ ਇੰਡਸ ਵਾਟਰ ਟ੍ਰੀਟੀ ਦਾ ਖਾਸ ਜ਼ਿਕਰ ਕੀਤਾ ਵੀ ਇਹਨੂੰ ਜਿਹੜਾ ਇਹਨਾਂ ਨੇ ਸਸਪੈਂਡ ਕੀਤਾ ਔਰ ਸਾਡਾ ਨੁਕਸਾਨ ਹੋ ਰਿਹਾ। ਔਰ
ਜੈਨੂਅਨਲੀ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਗੱਲ ਕੀਤੀ ਔਰ ਇਸ ਦੇ ਉੱਤੇ ਫਿਰ ਜਿਵੇਂ ਭੜਕਿਆ ਇਹਨਾਂ ਦਾ ਇੰਡੀਆ ਦਾ ਐਂਬੈਸਡਰ ਜਿਹੜਾ ਉਹਦਾ ਨਾਮ ਹੈ ਪਰਵਰਥਨਾਈ ਹਰੀਸ਼, ਉਹਨੇ ਔਰ ਇਹਨਾਂ ਦੇ ਆਪਣੇ ਮੀਡੀਆ ਨੇ PTI ਨੇ ਪ੍ਰੈਸ ਟਰਸਟ ਆਫ ਇੰਡੀਆ ਨੇ ਖਬਰ ਲਾਈ ਹੈ not normal to tolerate Pakistan's continued use of terror as instrument of state policy ਕਿ ਇਹ ਜਿਹੜਾ ਪਾਕਿਸਤਾਨ ਟੈਰਰ ਨੂੰ ਐਜ਼ ਅ ਸਟੇਟ ਪਾਲਿਸੀ ਦੇ ਤੌਰ ਤੇ ਇਸਤੇਮਾਲ ਕਰ ਰਿਹਾ ਹੈ, ਇਹਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਔਰ ਇਸ ਨੇ ਜਿਹੜਾ ਬੜਾ ਵਿਦ ਵਿਸ਼ਸਨੈਸ ਇਹ ਸਾਰੀ ਆਪਣੀ ਤਕਰੀਰ ਕੀਤੀ ਕਿਉਂਕਿ ਉਹਨਾਂ ਨੇ ਉਹ ਕਹਿੰਦਾ ਕਿ ਵੀ ਹੈਵ ਹਰਡ ਟਾਕ ਫਰੋਮ ਦਾ representative of Pakistan about the new normal. Let me reiterate again that terrorism can never be normalized as Pakistan wishes to do. ਅਸੀਂ ਦਹਿਸ਼ਤਗਰਦੀ ਨੂੰ ਇੱਕ ਨੋਰਮ ਨਹੀਂ ਬਣਨ ਦਿਆਂਗੇ। It's not normal to tolerate Pakistan's continued use of terrorism as an instrument of state policy. ਕਿ ਇਹਨਾਂ ਦੀ ਤਾਂ state policy ਹੈ ਦਹਿਸ਼ਤਗਰਦੀ ਨੂੰ ਇਸਤੇਮਾਲ ਕਰ ਰਹੇ ਨੇ। ਔਰ this hallowed chamber cannot become a forum for Pakistan to legitimize terrorism ਕਿ ਪਵਿੱਤਰ ਜਿਹੜਾ ਚੈਂਬਰ ਹੈ UN ਸਿਕਿਉਰਿਟੀ ਕੌਂਸਲ ਦਾ ਉਹਦੇ 'ਚ ਵੀ ਪਾਕਿਸਤਾਨ ਜਿਹੜਾ ਹੈ ਉਹ ਟੈਰਰ ਨੂੰ ਦਹਿਸ਼ਤਗਰਦੀ ਨੂੰ ਨਾਰਮਲ ਸਾਬਤ ਕਰਨ ਦੇ ਲਈ ਜਿਹੜਾ ਉਹਦਾ ਮਿਸਯੂਜ਼ ਕਰਦਾ ਹੈ। ਔਰ ਇਹ ਫਿਰ ਉਹਨੇ ਕਿਹਾ ਇਹਨੇ ਹਰੀਸ਼ ਨੇ ਕਿ ਜੀ ਪਾਕਿਸਤਾਨ ਨੇ ਫਾਲਸ ਐਂਡ ਸੈਲਫ ਸਰਵਿੰਗ ਅਕਾਊਂਟ ਆਪਰੇਸ਼ਨ ਸੰਦੂਰ ਦਾ ਦਿੱਤਾ ਹੈ ਔਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਫੈਕਟਸ ਔਨ ਦਿਸ ਮੈਟਰ ਆਰ ਕਲੀਅਰ। ਪਾਕਿਸਤਾਨ ਨੇ ਸਪਾਂਸਰ ਕੀਤਾ ਜਿਹੜੇ 26 ਇਨੋਸੈਂਟ ਸਿਵਿਲੀਅਨ ਮਾਰੇ ਗਏ ਪਹਿਲਗਾਮ ਦੇ ਵਿੱਚ ਔਰ ਇਹ ਸਾਰਾ ਪਾਕਿਸਤਾਨ ਦੀ ਕਾਰਸਤਾਨੀ ਸੀ। ਉਹਦੇ ਜਵਾਬ ਦੇ ਵਿੱਚ ਅਸੀਂ ਜਿਹੜਾ ਹੈ ਇਸ ਨੂੰ ਕੀਤਾ ਔਰ 15 ਮੈਂਬਰੀ ਸੋਸ਼ਲ ਜਿਹੜੀ ਸਿਕਿਉਰਿਟੀ ਕੌਂਸਲ ਹੈ ਉਹਨੇ ਵੀ ਇਹਨੂੰ ਕੰਡੈਮ ਕੀਤਾ ਸੀ ਪਰ ਉਸ ਕੰਡੈਮਨੇਸ਼ਨ 'ਚ ਕਿਤੇ ਪਾਕਿਸਤਾਨ ਦਾ ਨਾਂ ਨਹੀਂ ਸੀ। ਅੱਤਵਾਦ ਨੂੰ ਤਾਂ ਹਰ ਕੋਈ ਕੰਡੈਮ ਕਰਦਾ। ਫਿਰ ਉਹਨੇ ਜਿਹੜਾ ਹੈ ਉਹਨੂੰ ਆਪਰੇਸ਼ਨ ਸੰਦੂਰ ਨੂੰ ਜਸਟੀਫਾਈ ਕੀਤਾ ਜੀ ਅਸੀਂ ਜਿਹੜਾ ਬੜਾ measured non-escalatory ਤੇ responsible respond ਦਿੱਤਾ। Till May 9 Pakistan was threatening more attacks on India but on May 10 the Pakistani military called out military directly and pleaded for a cessation to the fighting। ਉਹ ਝੂਠਾ ਅਕਾਊਂਟ ਜੀ ਪਾਕਿਸਤਾਨ ਨੇ ਜਿਹੜਾ ਉਹ ਮੰਗ ਕੀਤੀ ਕਿ ਜੀ ਸੀਜ਼ ਫਾਇਰ ਕੀਤਾ ਜਾਏ। ਦੂਜਾ ਪ੍ਰੈਜ਼ੀਡੈਂਟ ਟਰੰਪ 80 ਵਾਰ ਕਹਿ ਚੁੱਕੇ ਨੇ ਔਰ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਵੀ ਜਿਹੜੀ ਕਮੇਟੀ ਕਾਂਗਰਸ ਦੀ ਜਿਨ੍ਹਾਂ ਨੇ 700 ਸਫ਼ੇ ਦੀ ਰਿਪੋਰਟ ਜਿਹੜੀ ਚਾਈਨਾ ਦੇ ਉੱਤੇ ਕੀ ਹੈ ਇਨਫਲੂਐਂਸ ਕੀ ਨਹੀਂ ਦਿੱਤੀ ਉਹਦੇ 'ਚ ਉਹਨਾਂ ਨੇ ਕਲੀਅਰਲੀ ਕਿਹਾ ਜਿਸ ਰਿਪੋਰਟ 'ਚ ਸੈਨੇਟ ਔਰ ਕਾਂਗਰਸ ਦੇ ਪ੍ਰੋਮੀਨੈਂਟ ਬੰਦੇ ਔਰ ਕਈ ਮਹੀਨੇ ਦੇ ਉਹਨਾਂ ਦੇ ਨਾਲ ਰਿਸਰਚਰ ਲੱਗੇ ਹੁੰਦੇ ਨੇ ਉਹਨਾਂ ਨੇ ਕਿਹਾ ਵੀ 4 ਰੋਜ਼ਾ ਜਿਹੜਾ ਕਨਫਲਿਕਟ ਸੀ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਔਨ ਫਰੋਮ May 7th to May 10th, Pakistan proved its military superiority over India. ਬਿਲਕੁਲ। ਲੇਕਿਨ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਲਗਾਤਾਰ ਜ਼ਹਿਰ ਉਗਲ ਰਹੇ ਨੇ ਤਾਂ ਫਿਰ ਇਸ ਗੱਲ ਦਾ ਧਿਆਨ ਦੇਣ ਦੀ ਲੋੜ ਹੈ ਕਿ ਭਾਈ ਇਹਨਾਂ ਨੂੰ ਕਿਵੇਂ ਜਿਹੜਾ ਪਾਕਿਸਤਾਨ ਲਏ। ਹਾਲਾਂਕਿ ਮੈਂ ਸਮਝਦਾ ਵੀ ਪਾਕਿਸਤਾਨ ਦਾ ਰੁਤਬਾ ਕਾਫੀ ਵਧਿਆ ਹੋਇਆ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇੰਟਰਨੈਸ਼ਨਲੀ ਉਹਨਾਂ ਨੇ ਬੋਰਡ ਆਫ ਪੀਸ 'ਚ ਵੀ ਜਿਹੜਾ ਉਹ ਜੁਆਇਨ ਕੀਤਾ ਹੈ। ਹਾਲਾਂਕਿ ਆਪਣੀ ਪਾਕਿਸਤਾਨ ਦੀ ਅੰਦਰੂਨੀ ਸਿਆਸਤ ਕੁਛ ਹੋਰ ਹੈ। ਅੱਜ ਖੈਬਰ ਪਖਤੂਨਖਵਾ ਦੀ ਅਸੈਂਬਲੀ ਨੇ ਰਿਜੈਕਟ ਕੀਤਾ ਹੈ ਕਿ ਜੀ ਪਾਕਿਸਤਾਨ ਬੋਰਡ ਆਫ ਪੀਸ 'ਚ ਕਿਉਂ ਆਇਆ, ਅਸੀਂ ਫਲਸਤੀਨੀਆਂ ਦੇ ਨਾਲ ਖੜ੍ਹੇ ਹਾਂ। ਮੈਂ ਸਮਝਦਾ ਵੀ ਪਾਕਿਸਤਾਨ ਈਵਨ ਜਦੋਂ ਅਸੀਂ ਅੱਜ ਗੱਲ ਵੀ ਕਰ ਰਹੇ ਹਾਂ ਪਾਕਿਸਤਾਨ ਦੇ ਫੋਰਨ ਮਿਨਿਸਟਰ ਮਿਸਟਰ ਇਸਾਕ ਦਾਰ ਜਿਹੜੇ ਨੇ ਉਹ ਮਿਆਂਮਾਰ ਗਏ ਹੋਏ ਨੇ, ਬਰਮਾ, ਉੱਥੇ ਵੀ ਉਹਨਾਂ ਦਾ ਜਿਹੜੇ ਚੰਗੇ ਉਹਨਾਂ ਨੇ ਐਗਰੀਮੈਂਟ ਵਗੈਰਾ ਕੀਤੇ ਨੇ। ਸੋ ਇਹਨਾਂ ਨੂੰ ਬਹੁਤ ਤਕਲੀਫ ਹੋ ਰਹੀ ਹੈ ਕਿਉਂਕਿ ਇੰਡੀਆ ਗੁਆਂਢ ਦੇ ਵਿੱਚ ਵੀ ਆਈਸੋਲੇਟ ਹੋਇਆ ਹੈ, ਇੰਟਰਨੈਸ਼ਨਲੀ ਵੀ ਆਈਸੋਲੇਟ ਹੋਇਆ ਹੈ, ਮਿਲੀਟੈਰਲੀ ਵੀ ਜੁੱਤੀਆਂ ਪਈਆਂ। ਪਾਕਿਸਤਾਨ ਨਾਲ ਸਾਊਦੀ ਅਰੇਬੀਆ ਨੇ ਵੀ ਪੈਕਟ ਕੀਤਾ ਹੈ, ਡਿਫੈਂਸ ਪੈਕਟ, ਟਰਕੀ ਵੀ ਉਹਨੂੰ ਜੁਆਇਨ ਕਰ ਰਿਹਾ। ਸੋ ਇਸ ਸਾਰੇ ਦੇ ਚੱਲਦੇ ਆ ਇਹ ਇੰਨੇ ਕਿ ਰੈਟਲ ਹੋਏ ਨੇ ਕਿ ਇਹਨਾਂ ਦੇ ਮੂੰਹ 'ਚੋਂ ਨਫ਼ਰਤ ਦੀ ਝੱਗ, ਨਫ਼ਰਤ ਦਾ ਜ਼ਹਿਰ, ਇਸ ਤੋਂ ਬਿਨਾਂ ਹੋਰ ਅਸੀਂ ਐਕਸਪੈਕਟ ਵੀ ਕੀ ਕਰ ਸਕਦੇ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਤੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਪੰਜਾਬ ਦੇ ਵਾਲੇ ਨਾਲ ਕਿ ਅਕਾਲ ਤਖਤ ਸਾਹਿਬ ਤੋਂ ਲੈ ਕੇ ਲੰਡਨ, ਕੈਨਬਰਾ, ਵਾਸ਼ਿੰਗਟਨ ਡੀਸੀ, ਓਟਵਾ ਤੱਕ ਸਿੱਖ ਕੌਮ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ੀਲ ਹੈ। ਭਾਰਤੀ ਏਜੰਸੀਆਂ ਨੇ ਜੋ ਜਿੱਥੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈਂਦਿਆਂ ਸਿੱਖ ਐਕਟਿਵਿਸਟਸ ਨੂੰ ਮਾਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ, ਉੱਥੇ ਪੰਜਾਬ ਤੋਂ ਲੈ ਕੇ ਬਾਹਰਲੇ ਮੁਲਕਾਂ ਤੱਕ ਗੈਂਗਸਟਰਾਂ ਨੂੰ ਇਸਤੇਮਾਲ ਕਰਕੇ ਸਿੱਖਾਂ ਨੂੰ ਲੁੱਟਣ, ਮਾਰਨ ਤੇ ਹਰਾਸ ਕਰਨ ਦਾ ਸਿਲਸਿਲਾ ਤੇਜ਼ ਕੀਤਾ ਹੋਇਆ ਹੈ। ਸੋ ਹੁਣ ਪੰਜਾਬ ਦੇ ਨੌਜਵਾਨਾਂ ਦੇ ਨਾਂ ਗੈਂਗਸਟਰਾਂ ਦੇ ਨਾਂ ਥੱਲੇ ਸੈਂਕੜੇ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਅਤੇ ਨਾਲ ਹੀ ਝੂਠੇ ਮੁਕਾਬਲੇ ਜਿਹੜੇ ਉਹ ਬਰਾਬਰ ਜਾਰੀ ਨੇ। ਔਰ ਦੂਸਰੇ ਪਾਸੇ ਸਿੱਖ ਜ਼ਿਮੀਂਦਾਰਾਂ ਤੇ ਦਲਿਤਾਂ ਵਿੱਚ ਘਰੇਲੂ ਖਾਨਾ ਜੰਗੀ ਲਈ ਦਲਿਤ ਫੈਕਟਰ ਜਿਹੜਾ ਉਹ ਇਸਤੇਮਾਲ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇਹ ਰਿਪੀਟਡਲੀ ਇਸ ਗੱਲ ਨੂੰ ਦੁਹਰਾ ਰਹੇ ਹਾਂ ਕਿ ਇਸ ਵੇਲੇ ਜਿਹੜਾ ਭਈਆ ਗੌਰਵ ਯਾਦਵ ਲਿਆ ਕੇ DGP ਪੰਜਾਬ ਦਾ ਬਣਾਇਆ ਹੋਇਆ ਔਰ ਕੇਜਰੀਵਾਲ ਔਰ ਮਨੀਸ਼ ਸਿਸੋਦੀਆ ਜਿਹੜੇ B ਟੀਮ ਨੇ RSS ਦੀ, ਔਰ ਭਗਵੰਤ ਮਾਨ ਜਿਹੜਾ ਫੀਲ ਹੈ ਪਾਵਰ ਦੇ ਲਈ ਉਹ ਇੱਧਰ ਵੀ ਹੈ ਅਤੇ ਅਮਿਤ ਸ਼ਾਹ ਦੀ ਖੇਡ ਵੀ ਖੇਡ ਰਿਹਾ। ਇਹੀ ਕਾਰਨ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਹੁਣ ਜਦੋਂ ਕਿ ਪਾਰਲੀਮੈਂਟ ਦਾ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਉਸ ਦੇ ਲਈ ਅਗੇਨ ਜਦੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਤਾਂ ਉਹਨਾਂ ਨੇ ਸਟੇਟ ਨੂੰ ਹੀ ਕਿਹਾ ਵੀ ਉਹ ਦੱਸੇ ਵੀ ਕੀ ਕਰਨਾ ਹੈ ਜੀ ਇੰਨੇ, ਔਰ ਕੋਰਟ ਵੀ ਜਿਹੜੇ ਨੇ ਉਹ ਬਿਲਕੁਲ ਕੰਪਲਾਈ ਕਰ ਰਹੇ ਨੇ ਏਜੰਸੀਆਂ ਦੀ ਖੇਡ ਨੂੰ। ਔਰ ਮੈਨੂੰ ਨਹੀਂ ਲੱਗਦਾ ਕਿ ਈਵਨ ਬਰੀਫ ਪੈਰੋਲ ਵੀ ਉਹ ਦੇਣ ਨੂੰ ਤਿਆਰ ਨੇ। ਇੱਕ ਪਾਸੇ ਤਾਂ ਇਹ ਪਾਰਟ ਚੱਲ ਰਿਹਾ, ਦੂਸਰੇ ਪਾਸੇ ਪਿਛਲੇ ਦਿਨਾਂ 'ਚ ਜਦੋਂ ਇਹਨਾਂ ਦੇ ਵਜ਼ੀਰਾਂ ਨੇ, ਮਿਨਿਸਟਰਾਂ ਨੇ ਔਰ ਇਹ ਕਿਹਾ ਕਿ ਜਦੋਂ ਤੱਕ ਹੁਣ ਅਸੀਂ ਇੱਕ ਆਪਰੇਸ਼ਨ ਸ਼ੁਰੂ ਕਰ ਰਹੇ ਹਾਂ, ਆਪਰੇਸ਼ਨ ਪ੍ਰਹਾਰ, ਜਿਹਦੇ ਥੱਲੇ ਪੰਜਾਬ ਦੇ ਵਿੱਚ ਇੱਕ ਵੀ ਗੈਂਗਸਟਰ ਨਹੀਂ ਰਹਿਣ ਦਿੱਤਾ ਜਾਏਗਾ। ਹੁਣ ਆਮ ਬੰਦਾ ਵੀ ਸੋਚ ਸਕਦਾ ਹੈ ਜਾਂ ਪੁੱਛ ਸਕਦਾ ਹੈ ਵੀ 3 ਸਾਲ ਤੋਂ ਤੁਹਾਡੀ ਹਕੂਮਤ ਹੈ, ਜੇ ਗੈਂਗਸਟਰਾਂ ਦੇ ਉੱਤੇ ਤੁਹਾਡੀ ਇੰਨੀ ਪਕੜ ਹੈ, ਇੰਨੀ ਤੁਹਾਡੇ ਕੋਲ ਡੀਟੇਲ ਉਹਨਾਂ ਬਾਰੇ ਜਾਣਕਾਰੀ ਹੈ, ਤਾਂ ਤੁਸੀਂ 3 ਸਾਲ ਕਿਉਂ ਨਹੀਂ ਕੀਤਾ? ਸੋ ਜ਼ਾਹਰ ਹੈ ਵੀ ਇਹ ਇੱਕ ਪਾਸੇ ਪੋਲੀਟੀਕਲ ਸ਼ੋਅ ਹੈ, ਦੂਸਰੇ ਪਾਸੇ ਸਿੱਖ ਨੌਜਵਾਨਾਂ ਦੀ ਫਰਦਰ ਨਸਲ। ਔਰ ਹੁਣ ਰੋਜ਼ਾਨਾ ਕੋਈ ਨਾ ਕੋਈ ਖਬਰ ਜਿਹੜੀ ਹੈ ਫੇਕ ਐਨਕਾਊਂਟਰ ਦੀ, ਜਿਹੜਾ ਦਹਿਸ਼ਤ, ਕਿਉਂਕਿ ਪਹਿਲਾਂ ਉਹਨਾਂ ਨੇ ਲੋਕਾਂ ਨੂੰ ਇੰਨਾ ਕੁ ਤੰਗ ਕਰਵਾਇਆ, ਆਪਣੇ ਇਹਨਾਂ ਦੇ ਸੋ ਕਾਲਡ ਲਾਰੈਂਸ ਬਿਸ਼ਨੋਈ ਜਾਂ ਗੋਲਡੀ ਬਰਾੜ ਜਾਂ ਇਹ ਨਾਂ ਹੀ ਰੱਖੇ ਹੋਏ ਨੇ, ਬੰਦੇ ਇਹਨਾਂ ਦੇ ਹੀ ਨੇ ਜਾਂ ਫੇਕ ਨੇਮ ਨੇ, ਜਿਹਦੇ ਥੱਲੇ ਕਿਦੋਂ ਵੀ ਜਿਹੜਾ ਪੰਜਾਬ ਦੇ ਨੰਬਰਾਂ ਤੋਂ ਕੈਨੇਡਾ ਔਰ ਦੂਸਰੇ, ਕਿਉਂਕਿ ਇਹ ਤਾਂ ਕੈਨੇਡੀਅਨ ਇਨਵੈਸਟੀਗੇਟਿਵ ਏਜੰਸੀਆਂ ਨੇ, RCMP ਔਰ ਦੂਸਰਿਆਂ ਨੇ ਕਿਹਾ ਕਿ ਵੀ ਇਹਨਾਂ ਦੀਆਂ ਜਿਹੜੀਆਂ ਕੌਂਸੂਲੇਟਸ ਨੇ, ਹਾਈ ਕਮਿਸ਼ਨ ਨੇ, ਉਹ ਇਨਫੋਰਮੇਸ਼ਨ ਕਲੈਕਟ ਕਰਦੇ ਨੇ, ਗੈਂਗਸਟਰਾਂ ਤੱਕ ਦਿੰਦੇ ਨੇ, ਉਹਨਾਂ ਨੂੰ ਲਿਆਂਦਾ ਵੀ ਗਿਆ ਹੋਇਆ ਕੈਨੇਡਾ 'ਚ। ਔਰ ਕੋਈ ਦਿਨ ਐਸਾ ਨਹੀਂ ਹੈ, ਆ ਪਿਛਲੇ ਦਿਨਾਂ 'ਚ ਵੀ ਕੱਲ੍ਹ ਦੀ ਖਬਰ ਵੀ ਹੈ, ਇੱਕ 22 ਸਾਲ ਦਾ ਨੌਜਵਾਨ ਜਿਹੜਾ ਮਾਰਿਆ ਗਿਆ। ਔਰ ਹੁਣ ਤਾਂ ਉਹ ਭਰ ਕੇ ਪਿਸਤੌਲਾਂ ਔਰ ਦੂਜੀਆਂ ਸਰੀ ਦੇ ਵਿੱਚ 2 ਜਿਹੜੇ ਨੇ ਪੁਲਿਸ ਨੇ ਫੜੇ ਨੇ ਜਿਹੜੇ ਵਿਦ ਦਾ ਲੋਡਡ ਵੈਪਨ ਸੀ। ਔਰ ਇਹ ਸਾਰੇ ਦੇ ਚੱਲਦੇ ਹੁਣ 3 ਖਬਰਾਂ ਮੇਰੇ ਸਾਹਮਣੇ ਨੇ, ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਕਿੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦੀ ਗ੍ਰਿਫਤਾਰੀ ਹੋ ਰਹੀ ਹੈ। ਔਰ ਇਹ ਖਬਰ ਹੈ ਉਹਨਾਂ ਦੀ ਟ੍ਰਿਬਿਊਨ ਦੀ, ਆਪਰੇਸ਼ਨ ਪ੍ਰਹਾਰ ਲੀਡਸ ਟੂ ਕਰਾਊਡਿੰਗ ਇਨ ਫਰੀਦਕੋਟ ਜੇਲ੍ਹ।
ਹੁਣ ਜ਼ਿਲ੍ਹੇ ਦੇ ਜਿਹੜੇ ਚੁੱਕੇ ਜਾਂਦੇ ਨੇ, ਜ਼ਿਲ੍ਹੇ ਦੀ ਜੇਲ੍ਹ 'ਚ ਹੀ ਰੱਖੇ ਜਾਂਦੇ ਨੇ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਪੁਲਿਸ ਕ੍ਰੈਕਡਾਊਨ ਗੈਂਗਸਟਰਸ ਦੇ ਉੱਤੇ ਹੋਇਆ ਆਪਰੇਸ਼ਨ ਪ੍ਰਹਾਰ ਦੇ ਥੱਲੇ, ਉਹਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਨੌਜਵਾਨ ਇਸ ਵੇਲੇ ਜੇਲ੍ਹ 'ਚ ਨੇ, ਓਵਰ ਕਰਾਊਡਡ ਹੈ। ਆਫੀਸ਼ੀਅਲ ਸੋਰਸ ਇਹ ਕਹਿੰਦੇ ਨੇ ਕਿ ਫਰੀਦਕੋਟ ਮਾਡਰਨ ਜੇਲ੍ਹ ਦੇ ਵਿੱਚ 2072 ਬੰਦਿਆਂ ਦੀ ਕੈਪੈਸਿਟੀ ਹੈ ਮੈਕਸਿਮਮ, ਪਰ ਇਸ ਵੇਲੇ 2895 ਜਿਹੜੇ ਨੇ ਸੈਚਰਡੇ ਨੂੰ ਹੀ ਜਿਹੜਾ ਉਹ ਉਹਦੇ 'ਚ ਜਿਹੜੇ ਨੇ ਜੇਲ੍ਹ ਦੇ ਵਿੱਚ ਤਾੜੇ ਹੋਏ ਸੀ। ਮਤਲਬ ਲਗਭਗ 2-3 ਹਜ਼ਾਰ ਬੰਦਾ। ਫਿਰ ਉਹਨਾਂ ਨੇ ਕਿਹਾ ਵੀ ਜੇਲ੍ਹ ਆਫੀਸ਼ੀਅਲਸ ਉਹ ਸਟਰਗਲ ਕਰ ਰਹੇ ਨੇ ਕਿ ਇਹ ਜਿਹੜਾ ਨਵਾਂ ਇਨਫਲੈਕਸ ਹੈ ਇੰਨੇ ਵੱਡੇ ਪੈਮਾਨੇ 'ਤੇ, ਇਹਨੂੰ ਕਿਵੇਂ ਹੈਂਡਲ ਕੀਤਾ ਜਾਏ। ਕਿ 72 ਘੰਟੇ ਦੇ ਵਿੱਚ ਹੀ ਫਰੀਦਕੋਟ ਪੁਲਿਸ ਨੇ ਪਿਛਲੇ 72 ਘੰਟੇ 213 ਹੋਰ ਬੰਦੇ ਲਿਆ ਕੇ ਇੱਥੇ ਦਿੱਤੇ ਨੇ। 68 ਜਿਹੜੇ ਨੇ ਉਹਨਾਂ 'ਚ ਐਕਟਿਵ ਗੈਂਗਸਟਰ ਗਰੁੱਪ ਨੇ, 5 ਜਿਹੜੇ ਨੇ ਗੈਂਗਸਟਰ ਜਿਹੜੇ ਬਾਹਰੋਂ ਆਪਰੇਟ ਉਹਨਾਂ ਦੇ ਨੇ, 22 ਜਿਹੜੇ ਨੇ ਪ੍ਰੋਕਲੇਮਡ ਅਫੈਂਡਰ ਨੇ, ਇਸ਼ਤਿਹਾਰੀ ਮੁਜਰਮ ਨੇ, ਔਰ 46 ਜਿਹੜੇ ਨੇ ਉਹ ਰਿਪੀਟ ਅਫੈਂਡਰ ਨੇ। ਔਰ ਇਸੇ ਪੀਰੀਅਡ 'ਚ ਮੋਗਾ ਪੁਲਿਸ ਨੇ 184 ਬੰਦੇ ਅਰੈਸਟ ਕੀਤੇ ਨੇ, ਜਿਨ੍ਹਾਂ 'ਚੋਂ 55 ਦੇ ਉੱਤੇ ਕ੍ਰਿਮੀਨਲ ਕੇਸ ਨੇ। ਔਰ ਇਹ ਸਾਰਾ ਜਿਹੜਾ ਮਾਡਰਨ ਜੇਲ੍ਹਾਂ ਜਿਹੜੀਆਂ ਨੇ ਓਵਰਫਲੋ ਹੋ ਰਹੀਆਂ, ਭਰੀਆਂ ਹੋਈਆਂ, ਔਰ 40% ਤੋਂ ਜ਼ਿਆਦਾ ਉਹਨਾਂ ਦੀ ਕੈਪੈਸਿਟੀ ਹੈ। ਹੁਣ ਇਹ ਸਾਰਾ ਇਹਨਾਂ ਦਿਨਾਂ ਦੇ ਵਿੱਚ ਹੀ ਵਾਪਰ ਰਿਹਾ। ਹੁਣ ਦੂਸਰੀ ਖਬਰ, ਕੈਨੇਡਾ, ਪੰਜਾਬੀ ਗੈਂਗਸਟਰਸ ਬਿਹਾਈਂਡ ਸਰਜ ਇਨ ਐਕਸਟੋਰਸ਼ਨ ਥ੍ਰੈਟਸ, ਸਰੀ ਡਿਕਲੇਅਰਸ ਐਮਰਜੈਂਸੀ। ਸਰੀ ਦੇ ਵਿੱਚ ਇੰਨੀਆਂ ਜ਼ਿਆਦਾ ਐਕਸਟੋਰਸ਼ਨ ਦੀਆਂ ਜਾਂ ਦੂਜੀਆਂ ਘਟਨਾ ਹੋ ਰਹੀਆਂ ਨੇ ਕਿ ਸਰੀ ਨੇ ਮੇਅਰ ਨੇ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੈ। ਔਰ ਇਹ ਖਬਰ ਦੀ ਡੀਟੇਲ ਹੈ, ਇਹਨੇ ਮੇਜਰ ਐਕਸ਼ਨ ਅਗੇਂਸਟ ਐਕਸਟੋਰਸ਼ਨ ਥ੍ਰੈਟਸ ਇਨ ਕੈਨੇਡਾ, Surrey City Council has declared a local state of emergency in response to the surging wave of extortion threats and related violence plaguing the community। ਵੀ ਜਿਹੜਾ ਕਮਿਊਨਿਟੀ ਦੇ ਵਿੱਚ ਵਾਇਲੈਂਸ ਔਰ ਇਹ ਥ੍ਰੈਟਸ ਚੱਲ ਰਹੀਆਂ, ਇਹਦੇ ਚੱਲਦੇ ਆ ਇਹ ਜਿਹੜਾ ਪਹਿਲੀ ਵਾਰ ਹੋਇਆ ਕਿ ਕਿਸੇ ਇਲੈਕਟਿਡ ਬਾਡੀ ਨੇ ਸਟੇਟ ਆਫ ਐਮਰਜੈਂਸੀ ਲਾਉਣ ਲਈ ਕਿਹਾ ਹੋਏ। ਔਰ ਪੰਜਾਬੀ ਗੈਂਗਸਟਰਸ ਆਰ ਸੈਡ ਟੂ ਬੀ ਇਨਵੋਲਵਡ ਮੋਸਟ ਇਨ ਐਕਸਟੋਰਸ਼ਨ ਫਰਮ ਸਾਊਥ ਏਸ਼ੀਆ। ਮੁੰਡੇ ਵੀ ਇਹ ਪਿੰਡਾਂ ਦੇ, ਜੱਟਾਂ ਦੇ, ਸਿੱਖਾਂ ਦੇ ਜਿਹੜੇ ਨੇ ਉਹ ਉਹਨਾਂ ਨੇ ਉੱਥੋਂ ਲਿਆਂਦੇ, ਕਿਵੇਂ ਕਿਸ ਲਿਆ ਉਹਨਾਂ ਨੂੰ ਕਿਵੇਂ ਬਲੈਕਮੇਲ ਕੀਤਾ ਹੋਇਆ, ਉਹਨਾਂ ਦੇ ਟੱਬਰਾਂ ਨੂੰ ਕਿਵੇਂ ਯਰਗਮਾਲ ਬਣਾਇਆ ਹੋਏਗਾ। ਇਹ ਕੰਮ ਐਵੇਂ ਨਹੀਂ। ਹੁਣ ਹਰਦੀਪ ਨਿੱਜਰ ਨੂੰ ਮਾਰਨ ਵਾਲੇ ਚਾਰੋਂ ਹੀ ਸਿੱਖ ਮੁੰਡੇ ਨੇ ਬੈਕਗਰਾਊਂਡ ਦੇ, ਔਰ ਇਹ ਕਿਵੇਂ ਇਹਨਾਂ ਨੂੰ ਯੂਜ਼ ਕਰਦੇ ਨੇ। ਔਰ ਕੈਨੇਡੀਅਨ ਮੀਡੀਆ ਨੇ ਰਿਪੋਰਟ ਕੀਤਾ ਕਿ ਵੀ ਇਹ ਜਿਹੜਾ ਮੇਅਰ ਬ੍ਰੈਂਡਾ ਲੌਕ ਨੇ ਇਸ ਮੋਸ਼ਨ ਨੂੰ ਮੂਵ ਕੀਤਾ ਔਰ ਉਹਨਾਂ ਨੇ ਫੈਡਰਲ ਗਵਰਨਮੈਂਟ ਨੂੰ ਕਿਹਾ ਕਿ ਭਾਈ ਉਹ ਵੀ ਡਿਕਲੇਅਰ ਕਰੇ ਨੈਸ਼ਨਲ ਸਟੇਟ ਆਫ ਐਮਰਜੈਂਸੀ ਔਨ ਇੰਪਲੀਮੈਂਟਿੰਗ ਇਕੁਅਲੈਂਟ ਐਕਸਟਰਾਡਿਨਰੀ ਮੇਜਰਸ ਟੂ ਕੰਪੈਟ ਕਿ ਇਟਸ ਟ੍ਰਾਂਸਨੈਸ਼ਨਲ ਥ੍ਰੈਟ ਹੈ। ਇਹ ਮੇਅਰ ਕਹਿ ਰਿਹਾ ਕਿ ਕਿਉਂਕਿ ਗਾਈਡ ਗਾਰਡ ਸਾਰੀਆਂ ਸਹੂਲਤਾਂ ਪ੍ਰੋਵਾਈਡ ਤਾਂ ਇੰਡੀਅਨ ਗਵਰਨਮੈਂਟ ਕਰ ਰਹੀ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਦਿਸ ਇਜ਼ ਦਾ ਕ੍ਰਾਈਸਿਸ ਦੈਟ ਹੈਜ਼ ਲੈਫਟ ਫੈਮਿਲੀਜ਼ ਟੈਰੀਫਾਈਡ ਐਂਡ ਬਿਜ਼ਨਸਿਸ ਅੰਡਰ ਸੀਜ। ਕਿ ਜਿਹੜੇ ਕਾਰੋਬਾਰਾਂ ਵਾਲੇ ਲੋਕ ਨੇ ਉਹ ਇਵੇਂ ਹੀ ਨੇ ਜਿਵੇਂ ਘੇਰੇ ਹੋਏ ਨੇ ਸਾਰੇ ਪਾਸਿਓਂ, ਘਰਾਂ ਦੇ ਵਿੱਚ ਖੌਫ ਹੈ। ਇਹ ਮੇਅਰ ਕਹਿ ਰਿਹਾ the city of Surrey recognizes that we are in a state of emergency due to extortion and extortion related violence which have plagued our city, ਜਿਹੜੀ ਸਾਡੇ ਸ਼ਹਿਰ ਨੂੰ ਬਰਬਾਦ ਕਰ ਰਹੀ ਹੈ। ਔਰ ਇਹ ਸਾਰੇ ਦੇ ਚੱਲਦੇ ਆ ਫਿਰ ਅੱਗੇ ਡੀਟੇਲ ਹੈ ਵੀ ਕਿੰਨਾ ਤੇਜ਼ੀ ਨਾਲ ਇਹ ਜਿਹੜਾ ਐਕਸਟੋਰਸ਼ਨ ਕ੍ਰਾਈਸਿਸ ਹੈ ਸਰੀ includes targeted threats primarily affecting South Asian businesses and families। South Asian ਸਿੱਖਾਂ ਦੇ ਬਿਜ਼ਨਸ ਔਰ ਪਰਿਵਾਰ ਔਰ ਇਹ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਨੇ। ਔਰ ਇਹ ਸਾਰੇ ਦੇ ਚੱਲਦੇ ਆ ਉਹਨਾਂ ਨੇ ਇਹ ਕਿਹਾ ਕਿ ਵੀ incidents increased in 2025 ਪਿਛਲੇ ਸਾਲ 'ਚ ਵਧੇ with the Surrey Police Service investigating 44 extortion cases including 27 involving shootings in businesses, homes and vehicles। ਗੱਡੀਆਂ 'ਚ ਸ਼ੂਟਿੰਗ, ਘਰਾਂ 'ਚ ਸ਼ੂਟਿੰਗ, 44 ਕੇਸ ਜਿਹੜੇ ਨੇ ਐਕਸਟੋਰਸ਼ਨ ਦੇ, 27 ਉਹਦੇ 'ਚ ਸ਼ੂਟਿੰਗ ਦੇ ਨੇ। ਔਰ ਇਸੇ ਤਰ੍ਹਾਂ ਸਿਟੀ ਕੌਂਸਲ ਨੇ $2.5 ਲੱਖ ਦਾ ਰਿਵਾਰਡ ਫੰਡ ਰੱਖਿਆ ਜਿਹੜਾ ਕਿ ਇਹਨਾਂ ਗੈਂਗਸਟਰਸ ਦੀ ਅਰੈਸਟ ਦੇ ਵਿੱਚ ਮਦਦ ਕਰੇ। ਔਰ ਲੇਕਿਨ ਉਹਨਾਂ ਨੇ ਕਿਹਾ ਵੀ 2026 ਚੜ੍ਹਦੇ ਆ ਤਾਂ ਇਹ ਹੋਰ ਵੀ ਸੀਰੀਅਸ ਹੋ ਰਿਹਾ। ਔਰ ਇਸ ਜਨਵਰੀ ਮਹੀਨੇ ਦੇ ਵਿੱਚ ਹੀ 35 ਕੇਸ ਜਿਹੜੇ ਨੇ ਮਿਡ ਜਨਵਰੀ ਤੱਕ ਨੇ ਜਿਹੜੇ ਉਹ ਹੋਏ ਨੇ। ਹੁਣ ਇਹ ਹਾਲਾਤ ਜਦੋਂ ਅਸੀਂ ਕਹਿੰਦੇ ਆ ਵੀ ਅੰਮ੍ਰਿਤਸਰ ਤੋਂ ਗਲੋਬਲੀ ਦੁਨੀਆ ਭਰ 'ਚ ਖਾਲਿਸਤਾਨ ਦੀ ਗੱਲ ਹੈ
ਤੇ ਤੁਸੀਂ ਦੇਖੋ ਵੀ ਪੰਜਾਬ ਤੋਂ ਕੈਨੇਡਾ ਤੱਕ ਐਕਸਟੋਰਸ਼ਨ, ਸ਼ੂਟਿੰਗ, ਲੂਟਿੰਗ ਔਰ ਈਵਨ ਜਿਹੜੇ ਇਹਨਾਂ ਦੇ ਹੀ ਖੜੇ ਕੀਤੇ ਨੇ ਹੁਣ ਇਹ ਗੋਲਡੀ ਬਰਾਡਸ ਪੇਰੈਂਟਸ ਅਰੈਸਟਡ ਇਨ ਐਕਸਟੋਰਸ਼ਨ ਕੇਸ ਐਮਿਡ ਪੰਜਾਬ ਗੈਂਗਸਟਰ ਕ੍ਰੈਕਡਾਊਨ। ਵੀ ਜੇ ਕੋਈ ਗੋਲਡੀ ਬਰਾੜ ਹੈ ਜਿਹੜਾ ਉਹਦੇ ਪੇਰੈਂਟਸ ਦਾ ਕੀ ਕਸੂਰ ਹੈ? ਬਿਲਕੁਲ ਤੁਸੀਂ ਖੜੇ ਕੀਤੇ ਗੈਂਗਸਟਰ, ਤੁਸੀਂ ਬਿਲਡ ਕੀਤੇ, ਤੁਸੀਂ ਨਰਚਰ ਕਰ ਰਹੇ ਹੋ, ਤੁਸੀਂ ਗਾਈਡ ਕਰ ਰਹੇ ਹੋ, ਤੁਸੀਂ ਇਹਨਾਂ ਨੂੰ ਪ੍ਰੋਟੈਕਟ ਕਰ ਰਹੇ ਹੋ, ਤੁਸੀਂ ਯੂਜ਼ ਕਰ ਰਹੇ ਹੋ। ਬਿਲਕੁਲ। ਸੋ ਮਤਲਬ ਇਹ ਹੈ ਵੀ ਇੱਕ ਖੌਫ ਚਾਰ ਚਫੇਰੇ ਪੈਦਾ ਕਰਨ ਦੀ ਲਾਈਨ, ਔਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਕਾਲਡ ਇਹਨਾਂ ਦਾ ਆਪਰੇਸ਼ਨ ਪ੍ਰਹਾਰ ਸੰਸਕ੍ਰਿਤ ਜਾਂ ਹਿੰਦੀ ਦੇ ਵਿੱਚ ਹਮਲੇ ਨੂੰ ਕਹਿੰਦੇ ਨੇ, ਅਟੈਕ ਕਰਨਾ, ਔਰ ਇਹ ਵਾਕਈ ਇਹਨਾਂ ਨੇ ਸਿੱਖ ਕੌਮ ਦੇ ਉੱਤੇ ਇਸ ਪ੍ਰਹਾਰ ਨੂੰ ਕੀਤਾ। ਸੋ ਇੱਕ ਪਾਸਾ ਤਾਂ ਪੇਂਡੂ ਸਿੱਖ ਸਰਕਲ ਜਾਂ ਇਹ ਬੱਚਿਆਂ ਨੂੰ ਯੂਜ਼ ਕਰਕੇ ਸਿੱਖਾਂ ਨੂੰ ਮਰਵਾਉਣਾ, ਫਿਰ ਉਹਨਾਂ ਨੂੰ ਹੀ ਚੁੱਕ ਕੇ ਅੰਦਰ ਦੇਣਾ, ਔਰ ਦੂਸਰਾ ਜਿਹੜਾ ਪੋਲੀਟੀਕਲ ਹੈ, ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਵੀ ਇਹਨਾਂ ਨੇ ਪੰਜਾਬ 'ਚ ਸਿਵਲ ਵਾਰ ਦਾ ਵੀ ਮਾਹੌਲ ਬਣਾਇਆ ਹੋਇਆ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੀ ਲਗਭਗ 35-36% ਪਾਪੂਲੇਸ਼ਨ ਦਲਿਤ ਪਾਪੂਲੇਸ਼ਨ ਹੈ। ਹਰ ਤੀਸਰਾ ਬੰਦਾ ਜਿਹੜਾ ਹੈ ਦਲਿਤ ਭਾਈਚਾਰੇ ਨਾਲ ਹੈ, ਜਿਨ੍ਹਾਂ 'ਚੋਂ ਵੱਡੀ ਗਿਣਤੀ ਖਾਸ ਤੌਰ 'ਤੇ ਮਾਝੇ ਔਰ ਮਾਲਵੇ ਦੇ ਵਿੱਚ ਸਿੱਖੀ ਦੇ ਨਾਲ ਜੁੜੀ ਰਹੀ, ਭਾਵੇਂ ਉਹਨਾਂ ਨੂੰ ਕੋਈ ਮਜ਼੍ਹਬੀ ਸਿੱਖ ਕਹੇ, ਕੋਈ ਰੰਗਰੇਟਾ ਸਿੱਖ ਕੇ। ਦੁਆਬੇ ਦੇ ਵਿੱਚ ਵੀ ਜਿਹੜੀ ਨੇ, ਕਿਉਂਕਿ ਭਗਤ ਰਵਿਦਾਸ ਜੀ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ, ਹੁਣ ਇੱਕ ਪਾਸੇ ਇਹ ਧਾਰਮਿਕ ਫਰੰਟ ਨੂੰ ਇਸਤੇਮਾਲ ਕਰ ਬੀਜੇਪੀ ਨੇ ਜਦੋਂ ਕੈਲਕੂਲੇਟ ਕੀਤਾ ਹੈ, ਜਿਹੜੀ ਸ਼ਹਿਰੀ ਹਿੰਦੂਆਂ ਦੀ ਆਬਾਦੀ ਹੈ ਉਹ ਤਾਂ 14-15% ਤੋਂ ਜ਼ਿਆਦਾ ਨਹੀਂ ਹੈ। ਇਹਨਾਂ ਨੇ ਇੱਕ ਪਾਸੇ ਤਾਂ ਕੈਪਟਨ ਅਮਰਿੰਦਰ ਵਰਗੇ ਔਰ ਉਸ ਕਿਸਮ ਦੇ ਲੋਕ ਜੁਆਇਨ ਕਰਵਾਏ ਤਾਂ ਕਿ ਜਿਹੜੇ ਇਨਫਲੂਐਂਸ਼ੀਅਲ ਸਿੱਖਾਂ ਦੇ ਹਲਕਿਆਂ 'ਚੋਂ ਵੋਟਾਂ ਮਿਲਣ, ਪਰ ਉਹਨਾਂ ਨੇ ਕੈਲਕੂਲੇਟ ਕੀਤਾ ਵੀ ਜਦੋਂ ਤੱਕ ਪੰਜਾਬ ਦਾ ਦਲਿਤ ਵਰਗ ਜਿਹੜਾ ਹੈ ਉਹ ਬੀਜੇਪੀ ਦੇ ਨਾਲ ਨਹੀਂ ਆਉਂਦਾ, ਕਿਉਂਕਿ ਉਹ ਸਿੱਖੀ ਨਾਲ ਵੀ ਜੁੜੇ ਹੋਏ ਨੇ ਔਰ ਉਸੇ ਰਾਹੀਂ ਅਕਾਲੀ ਦਲ ਜਾਂ ਕਾਂਗਰਸ ਦਾ ਵੀ ਵੋਟ ਬੈਂਕ ਨੇ, ਸੋ ਉਹ ਇਵੇਂ ਹੀ ਹੋ ਸਕਦਾ ਹੈ ਵੀ ਤੁਸੀਂ ਉਹਨਾਂ ਤਬਕਿਆਂ ਨੂੰ ਪ੍ਰਮੋਟ ਕਰੋ ਪਹਿਲਾਂ। ਔਰ ਇਹ ਜਿਹੜੀ ਸਾਰੀ ਡਿਬੇਟ ਪਿਛਲੇ ਦਿਨਾਂ ਦੀ ਚੱਲ ਰਹੀ ਹੈ, ਮੈਨੂੰ ਕਦੇ ਭੁਲੇਖਾ ਜਿਹੜੀ ਪਹਿਲਾਂ ਇਹ ਡਿਬੇਟ ਚੱਲੀ ਕਿ ਜੀ ਚਮਕੌਰ ਦੀ ਗੜੀ ਦੇ ਵਿੱਚ ਜਿਹੜੀ ਜਗ੍ਹਾ ਔਰ ਕਲਗੀ ਹੈ ਉਹ 10ਵੇਂ ਪਾਤਸ਼ਾਹ ਨੇ ਭਾਈ ਸੰਗਤ ਸਿੰਘ ਨੂੰ ਦਿੱਤੀ ਕਿ ਭਾਈ ਜੀਵਨ ਸਿੰਘ ਨੂੰ ਦਿੱਤੀ, ਇਹ ਡਿਬੇਟ। ਫਿਰ ਇੱਕ ਗਰੁੱਪ ਸੋਸ਼ਲ ਮੀਡੀਆ ਤੁਸੀਂ ਉਹਨਾਂ ਦੀਆਂ ਲਿਖਤਾਂ ਪੜ੍ਹ ਵੀ ਨਹੀਂ ਸਕਦੇ ਜੋ ਗੁਰੂ ਸਾਹਿਬ ਬਾਰੇ ਜਾਂ ਸਿੱਖਾਂ ਬਾਰੇ ਲਿਖਦੇ ਨੇ ਕਿ ਜੀ ਅਸੀਂ ਫਲਾਣੇ ਬਨਾਰਸ ਦਾ ਜਿਹੜਾ ਫਲਾਣਾ ਮੰਦਰ ਤੇ ਫਲਾਣਾ ਇਹ ਆ, ਉਹਦੇ ਤੋਂ ਅਸੀਂ ਰਵਿਦਾਸ ਮੰਦਰ ਤੋਂ ਐਲਾਨ ਕਰਦੇ ਹਾਂ ਕਿ ਅਸੀਂ ਉਹਦੇ ਖਿਲਾਫ ਪਰਚਾ ਦਰਜ ਕਰਾਵਾਂਗੇ। ਜਿਹੜਾ ਭਗਤ ਰਵਿਦਾਸ ਲਫ਼ਜ਼ ਕਹਿੰਦਾ ਉਹ ਸਤਿਗੁਰੂ ਰਾਮਦਾਸ ਕਹੋ, ਸਤਿਗੁਰੂ ਰਵਿਦਾਸ ਕਹੋ। ਔਰ ਇਕੱਲੀ ਗੱਲ ਇਹ ਨਹੀਂ ਹੈ ਕਿ ਵੀ ਇਸ ਲੈਵਲ 'ਤੇ ਆ ਢੱਡਰੀਆਂ ਵਾਲਾ ਹਰ ਥਾਂ 'ਤੇ ਜਿਹੜਾ ਉਹ ਕੁਛ ਨਾ, ਉਹਦਾ ਮੈਂ ਸੁਣ ਰਿਹਾ ਸੀ 4-5 ਦਿਨ ਪਹਿਲਾਂ ਇੱਕ, ਉਹ ਕਹਿੰਦਾ ਜੀ ਜੇ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਰਵਿਦਾਸ ਜੀ ਦੀ ਵੀ ਬਾਣੀ ਸਾਡੇ ਲਈ ਗੁਰੂ ਹੈ, ਅਸੀਂ ਕਿਉਂ ਨਹੀਂ ਕਹਿ ਸਕਦੇ ਸਤਿਗੁਰੂ ਰਵਿਦਾਸ? ਸਤਿਗੁਰੂ ਰਵਿਦਾਸ ਕਹਿ ਲਓ ਜੇ ਉਹਦੇ ਨਾਲ ਦੂਜੇ ਖੁਸ਼ ਹੋ ਜਾਂਦੇ ਨੇ। ਸੋ ਮਤਲਬ ਤੁਸੀਂ ਇਹ ਦੇਖੋਗੇ ਕਿ ਵੀ ਐਸੇ ਬੰਦੇ ਫਿੱਟ ਕੀਤੇ ਹੋਏ ਨੇ ਜਿਹੜੇ ਉਸ ਕਿਸਮ ਦੀਆਂ ਡਿਬੇਟਸ ਨੂੰ ਖੜਾ ਕਰਦੇ ਨੇ। ਔਰ ਦੁਆਬੇ ਦੇ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਹੈ ਦਲਿਤ ਭਾਈਚਾਰੇ ਦੀ, ਉਹਦੇ 'ਚ ਰਾਪੁਰ ਬੱਲਾਂ ਦਾ ਇੱਕ ਡੇਰਾ ਐਸਾ ਹੈ ਜਿਹਦੇ ਇੱਕ ਸਾਧ ਨੂੰ ਜਿਹੜਾ ਜਿਨ੍ਹਾਂ ਰਾਹੀਂ ਇਹਨਾਂ ਨੇ ਗੁਰੂ ਗ੍ਰੰਥ ਉਹਨਾਂ ਨੂੰ ਹੁਣ ਇਹ ਲੱਗਦਾ ਵੀ ਜਦੋਂ ਤੱਕ ਦਲਿਤ ਸਿੱਖ ਜਾਂ ਦੂਸਰੇ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਉਂਦੇ ਨੇ, ਕਿਉਂਕਿ ਭਗਤ ਰਵਿਦਾਸ ਜੀ ਦੀ ਬਾਣੀ ਹੈ, ਅਖੰਡ ਪਾਠ ਵੀ ਕਰਦੇ ਨੇ, ਦਿਨ ਵੀ ਮਨਾਉਂਦੇ ਨੇ, ਉਹਨਾਂ ਜਦੋਂ ਨਗਰ ਕੀਰਤਨ ਵੀ, ਉਹਨਾਂ ਨੇ ਪਹਿਲਾ ਕੰਮ ਤੇ ਕੀਤਾ ਵੀ ਇਹਦੇ ਬਰਾਬਰ ਇੱਕ ਹੋਰ ਗ੍ਰੰਥ ਖੜਾ ਅੰਮ੍ਰਿਤ ਬਾਣੀ ਦੇ ਨਾਂ ਥੱਲੇ, ਔਰ ਉਹਦੇ 'ਚ ਜਾਲੀ ਜਿਹੀ ਹੋਰ ਵੀ, ਕਿਉਂਕਿ 40 ਸ਼ਬਦ ਭਗਤ ਰਵਿਦਾਸ ਜੀ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ। ਜਿਵੇਂ ਕਬੀਰ ਸਾਹਿਬ ਦੀ ਬਾਣੀ ਹੈ, ਹਾਲਾਂ ਬਹੁਤ ਸਾਰੇ ਕਬੀਰ ਸਾਹਿਬ ਦੇ ਦੂਸਰੇ ਕਬੀਰ ਵਿਚਕ ਗ੍ਰੰਥ ਦੇ ਵਿੱਚ ਉਹ ਕਿੰਨੀ ਕੁ ਪ੍ਰਮਾਣਿਕ ਹੈ, ਦੂਜਾ ਹੈ, ਇਹ ਹੁਣ ਉਹੀ ਦੱਸ ਸਕਦੇ ਨੇ। ਸਾਡੇ ਲਈ ਉਹੀ ਪ੍ਰਮਾਣਿਕ ਬਾਣੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ 40 ਸ਼ਬਦ ਨੇ ਉਹਨਾਂ ਦੇ। ਹੁਣ ਉਹਨਾਂ ਨੇ ਹੋਰ ਬਹੁਤ ਸਾਰੇ ਕਵੀਆਂ ਤੋਂ ਰਖਵਾ ਕੇ ਤਾਂ ਇੱਕ ਗ੍ਰੰਥ ਬਣਾ ਲਿਆ ਅੰਮ੍ਰਿਤ ਬਾਣੀ, ਔਰ ਇਹ ਕਿਹਾ ਜੀ ਅਸੀਂ ਆਪਣੇ ਜਿਹੜੀਆਂ ਸਾਡੇ ਗੁਰਦੁਆਰੇ ਨੇ ਰਵਿਦਾਸੀਆਂ ਦੇ, ਅਸੀਂ ਗੁਰੂ ਗ੍ਰੰਥ ਸਾਹਿਬ ਚੁੱਕ ਦੇਣਾ। ਹਾਲਾਂ ਬਹੁਤ ਥੋੜੀ ਗਿਣਤੀ ਦੇ ਵਿੱਚ ਇਵੇਂ ਸੰਭਵ ਹੋਇਆ, ਲੇਕਿਨ ਹੋਇਆ ਤਾਂ ਹੈ ਜੀ। ਔਰ ਇਹ ਬਾਹਰ ਵੀ ਉਹਨਾਂ ਨੇ ਇਸ ਕਿਸਮ ਦੀ ਮੂਵਮੈਂਟ ਚਲਾਉਣ ਦੀ ਕੋਸ਼ਿਸ਼ ਕੀਤੀ। ਹਾਲਾਂ ਕਿਉਂਕਿ ਬਹੁਤ ਸੁਲਝੇ ਹੋਏ ਸਾਡੇ ਦਲਿਤ ਵੀਰ ਨੇ, ਜਿਵੇਂ ਹੁਸਨ ਲੜੋਆ ਆਪਣੇ ਅਜੀਤ ਦੇ
ਮੇਨ ਰਿਪੋਰਟਰ ਰਹੇ ਨੇ, ਹੁਣ ਵੀ ਹੁਣ ਨੇ, ਉਹਨਾਂ ਨੇ ਕਿਹਾ ਵੀ ਸਾਡਾ ਤਾਂ ਸਾਰਾ ਇਤਿਹਾਸ ਹੀ, ਅਸੀਂ ਤਾਂ ਸਿੱਖੀ ਨੂੰ ਦਾ ਜਿਹੜਾ ਉਹ ਮੂਲ ਹੈ, ਅਸੀਂ ਆਪਣਾ ਇਤਿਹਾਸ ਵਿਰਸਾ ਛੱਡ ਕੇ ਕਿਉਂ ਜਾਈਏ। ਨਹੀਂ, ਔਰ ਇਹ ਬਿਲਕੁਲ ਠੀਕ ਲਾਈਨ ਹੈ ਕਿ ਵੀ ਇਹ ਇੱਕ ਚਾਲ ਹੈ। ਪਰ ਹੁਣ ਤੁਸੀਂ ਬੀਜੇਪੀ ਦੀ ਗੰਦੀ ਗੇਮ ਦੇਖੋ, ਜਦੋਂ ਅਸੀਂ ਕਹਿੰਦੇ ਹਾਂ ਵੀ ਹਥਿਆਰ, ਹੁਣ ਰਾਪੁਰ ਬੱਲਾਂ ਦੇ ਜਿਹੜੇ ਪ੍ਰਮੁੱਖ ਨੇ ਉਹਨਾਂ ਨੂੰ ਜਿਹੜਾ ਡੇਰਾ ਬੱਲਾਂ ਦੇ ਸੰਤ ਨਿਰੰਜਨ ਦਾਸ, ਉਹਨਾਂ ਨੂੰ ਪਦਮ ਸ਼੍ਰੀ 26 ਜਨਵਰੀ ਵਾਲੇ ਦਿਨ ਕੱਲ ਪਦਮ ਸ਼੍ਰੀ ਫॉर ਡੇਰਾ ਸੱਚਾ ਸੌਦਾ ਬੱਲਾਂ ਸੰਤ ਨਿਰੰਜਨ ਦਾਸ ਫॉर ਸਪਿਰਿਚੁਅਲ ਸੋਸ਼ਲ ਸਰਵਿਸ। ਚਲੋ ਸਮਝ ਆ ਗਿਆ, ਕੋਈ ਨਹੀਂ, ਜਿੱਥੇ ਉਹਨਾਂ ਨੇ ਹੋਰਨਾਂ ਨੂੰ ਦਿੱਤਾ ਉਹਨਾਂ ਨੂੰ ਵੀ ਦਿੱਤਾ ਹੈ ਸੋਸ਼ਲ ਸਰਵਿਸ ਲਈ। ਹੁਣ ਤੁਸੀਂ ਨਾਲ ਦੀ ਨਾਲ ਖਬਰ ਦੇਖਦੇ ਹੋ, ਪ੍ਰਾਈਮ ਮਿਨਿਸਟਰ ਮੋਦੀ ਟੂ ਵਿਜ਼ਿਟ ਡੇਰਾ ਬੱਲਾਂ ਔਨ February 1st। ਹੁਣ ਇਹ ਬੜਾ ਸਿੰਪਲ ਹੈ ਕਿ ਭਾਈ ਦਿੱਤਾ ਹੀ ਇਸ ਲਈ ਗਿਆ ਕਿ ਉਹਨਾਂ ਨੇ ਬੀਜੇਪੀ ਨੇ ਆਪਣਾ ਸਿਆਸੀ ਫਾਇਦਾ ਲੈਣਾ। ਆ 26 ਜਨਵਰੀ ਨੂੰ ਅਜੇ ਅਨਾਊਂਸ ਹੋਇਆ ਤੇ ਜਿਹੜਾ 4 ਦਿਨ ਬਾਅਦ 1 ਫਰਵਰੀ ਨੂੰ ਜਿਹੜਾ ਮੋਦੀ ਰਾਪੁਰ ਬੱਲਾਂ ਡੇਰੇ 'ਚ ਹੋਏਗਾ। ਹੁਣ ਇਹ ਕੀ ਹੈ ਸਾਰਾ? ਕਿਉਂਕਿ ਇਹ ਜਿਹੜੀ ਫਿਰ ਨਫ਼ਰਤ ਫੈਲਾਈ ਜਾ ਰਹੀ ਹੈ ਕਿ ਜੀ ਸਾਡਾ ਹੱਕ ਖੋਲ ਹੈ, ਸਾਨੂੰ ਫਲਾਣਾ ਕਰਤਾ, ਇਹ ਅਸੀਂ, ਹਾਲਾਂਕਿ ਜਿਹੜੀ ਮੇਰੀ ਆਪਣੀ ਟੇਕ ਇਸ ਦੇ ਉੱਤੇ ਹੈ, ਮੈਂ ਕਦੇ ਇਸ ਕਿਸਮ ਦਾ ਟੌਪਿਕ ਤੋਂ ਗਰੇਜ਼ ਵੀ ਕਰਦਾ ਕਿਉਂਕਿ ਮੇਰਾ ਤਾਂ ਆਪਣਾ ਮੰਨਣਾ ਹੈ ਕਿ ਸਿੱਖਸ ਆਫ ਦਾ ਦਲਿਤਸ ਬਾਈ ਦਾ ਦਲਿਤ ਫॉर ਦਾ ਦਲਿਤ, ਸਿੱਖੀ ਤਾਂ ਨੀਚੋਂ ਊਚ ਕਰੇ ਮੇਰਾ ਗੋਬਿੰਦ। ਇਹ ਤਾਂ ਸਾਰਾ ਜਿਨ ਕੀ ਜ਼ਾਤ ਵਰਣ ਕੁਲ ਮਾਹੇ, ਸਰਦਾਰੀ ਨਾ ਭਈ ਕਦਾਹੇ, ਤਿਨਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਇਹ ਤਾਂ ਉਹਨਾਂ ਨੂੰ ਪਾਵਰ ਗੁਰੂ ਨੇ ਦਿੱਤੀ ਹੈ ਜਿਨ੍ਹਾਂ ਦੇ ਕੋਲ ਕਦੇ ਕੁਛ ਨਹੀਂ ਸੀ। ਰੰਗਰੇਟੇ ਗੁਰੂ ਕੇ ਬੇਟੇ, ਇਸ ਤੋਂ ਵੱਡਾ ਤਾਂ ਹੋਰ ਕੀ ਹੁੰਦਾ ਹੈ। ਲੇਕਿਨ ਇਸ ਵੇਲੇ ਸਿਆਸੀ ਇਸ ਕਿਸਮ ਦੀ ਗੰਦਗੀ ਦਾ ਸ਼ਿਕਾਰ ਜਿਹੜਾ ਇਹ ਬਣਾ ਰਹੇ ਨੇ ਪੰਜਾਬ ਨੂੰ, ਕਿਉਂਕਿ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਪੰਜਾਬ ਦੇ ਰੂਰਲ ਸਾਈਡ ਦੇ ਵਿੱਚ, ਪੇਂਡੂ ਸਮਾਜ ਦੇ ਵਿੱਚ ਜੇ ਦਲਿਤ ਵਰਗ ਨੂੰ ਤੁਸੀਂ ਹੌਸਟਾਈਲ ਕਰਦੇ ਹੋ ਤੇ ਇਹਨਾਂ ਦੀ ਵੋਟ ਪੋਲਿਟਿਕਸ ਵੀ ਕਾਮਯਾਬ ਹੁੰਦੀ ਹੈ, ਪੱਕੇ ਤੌਰ ਤੇ ਨਫ਼ਰਤ ਦੇ ਬੀਜ ਵੀ ਬੀਜੇ ਜਾਂਦੇ ਨੇ। ਸੋ ਇਹਨਾਂ ਤੋਂ ਹੁਣ ਕਿੰਨਾ ਕੁ ਜਿਹੜਾ ਹੈ ਉਹ ਤੁਸੀਂ ਬਚ ਸਕੋਗੇ ਇਹਨਾਂ ਹਥਿਆਰਾਂ ਤੋਂ। ਪਰ ਇਹ ਦੋਵੇਂ ਹੀ ਹਥਿਆਰ ਸਾਈਮਲਟੇਨੀਅਸਲੀ ਸਿੱਖ ਨੌਜਵਾਨਾਂ ਦੀ ਫੜੋਫੜੀ, ਗੈਂਗਸਟਰ ਕਹਿ ਕੇ ਜੇਲ੍ਹਾਂ ਭਰਨੀਆਂ, ਮੁਕਾਬਲੇ ਬਣਾਉਣੇ, ਔਰ ਇਹ ਸੋਸ਼ਲ ਡਿਵਾਈਡ ਜਿਹੜਾ ਇਹ ਬੜਾ ਖਤਰਨਾਕ ਲੈਵਲ ਦੇ ਉੱਤੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੁਣ ਆਪਾਂ ਜਿਹੜੇ ਆਪਣੇ ਵਿਊਅਰਸ ਨਾਲ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਮਾਲ ਜੀ, ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਮੋਰਸ਼ੀ ਮੀਰ ਜੀ ਵੀ, ਔਰ ਫਿਰ ਇਸੇ ਤਰ੍ਹਾਂ ਮੁਹੰਮਦ ਜਾਕੂਬ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਤੇ ਨੀਲਮ ਸਾਹਿਬਾ ਜੀ ਕਹਿੰਦੇ ਬੋਲੇ ਸੋਹਣਿਆ ਸਤਿ ਸ੍ਰੀ ਅਕਾਲ, ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ, ਖਾਲਸਾ ਫੋਰ ਖਾਲਿਸਤਾਨ। ਔਰ ਸੁਖਜੀਵਨ ਬੱਚੂ ਜੀ ਥੈਂਕਸ ਕਹਿੰਦੇ ਨੇ, ਔਰ ਟੋਨੀ ਢੀਂਡਸਾ ਜੀ ਵੀ, ਫਿਰ ਮੁਹੰਮਦ ਜਾਕੂਬ ਜੀ ਸਾਡੀ ਤਾरीफ कर रहे हैं, कहते बड़े अच्छे लग रहे हो आप, और फिर कहते आपका वीकेंड कैसे रहा, जैसा आपका था वैसा हमारा था। सब घर के अंदर थे, खाना खा रहे थे, पकौड़े खा रहे थे, समोसे खा रहे थे। और मोहम्मद याकूब जी फिर कहते हैं कि हक सच बोलने का बहुत बहुत शुक्रिया डॉक्टर साहब। और फिर इसी तरह डॉक्टर परमजीत सिंह समरा जी भी सानू फतेह बुलाते हैं और खालसा जिंदाबाद कहते हैं। बलवीर सिंह जी भी और इसी तरह गुरप्रीत सिंह जी भी पंजाब विच सिख कौम खतरे विच नहीं अंधेरे विच है, सिख कौम इन्हां ब्राह्मणां नूं नहीं समझ पाई, सो खालसा जिंदाबाद। और नासर चौधरी जी भी करारदाद कहते हैं खालसा जनवरी कहते हैं 26/1984। और फिर इसी तरह साडे कोल 86 कहते हैं। और इस तरह मोहम्मद याकूब जी कहते हैं डॉक्टर साहब ईरान और यूएई की कोई ताज़ा खबर है बता दें, सुना है कि यूएई भी वक्त ईरान पर हमला कर किसी वक्त भी हमला कर सकता है। हाँ, अमरीका ने अपने सारे बेड़े बूड़े नेड़े रखे हुए ने, हुण कोई ना कोई बहाना बनाणगे। और इजराइल और यूएई तो कट्ठे कट्ठे ने, लेकिन देखो किवें हुंदा, हो सकदा एक खौफ भी होए। वैसे प्रेजिडेंट ट्रंप ने कहा भी ईरान गलबात लई तैयार है, मैं समझदा भी हो सकदा है कोई ना कोई गलबात के बहाने, क्योंकि ईरान दे विच प्रोटेस्ट खत्म हो गए, जे प्रोटेस्ट जारी रहिंदा फिर हमला सर्टन सी। हुण एक दबाव भी हो सकता है, तो इजराइल ते डिपेंड करेगा कि भी वो किन्नी गो हैड दिंदा है।
ਅਮਰੀਤ ਸਾਨੀ ਜੀ ਵੀ ਔਰ ਜਗਦੀਪ ਸਿੰਘ ਜੀ ਵੀ, ਨਾਸਰ ਚੌਧਰੀ ਜੀ ਪੰਜਾਬ ਦਾ ਫਖਰ ਕਹਿੰਦੇ ਨੇ, ਸੰਤ ਜਰਨੈਲ ਸਿੰਘ ਖਾਲਸਾ ਜੀ ਪੰਜਾਬ ਵਾਲੇ, ਜ਼ਾਲਮ ਕੇ ਮੌਤ ਸੰਤ ਪਿੰਡਰਾਂਵਾਲਾ, ਔਰ ਬਿੱਲਾ ਮੋਹਨ ਜੀ ਵੀ ਔਰ ਨਾਸਰ ਚੌਧਰੀ ਫਿਰ ਕਹਿੰਦੇ ਰੱਬ ਔਰ ਰਾਹਨਾਮਾ ਸੰਤ ਪਿੰਡਰਾਂਵਾਲਾ, गाजी और शहीद खालसा संत पिंडरांवाला। हाँ जी, और घुसके जी भी और गोविंदर मान जी भी, और इसी तरह नासर चौधरी कहते मोदी का जो जार है पंथ का वो गद्दार है, और गुरप्रकाश सिंह जी भी, फिर इस तरह टीजे वाइफ जी भी, और फिर इसी तरह साडे कोल इंद्रजीत कौर जी भी, और फिर नासर चौधरी कहते हैं कि मोदी का, फिर उन्होंने रिपीट किया, और बलविंदर सिंह जी भी कहते पंजाब दे हर एक मसले का हल आज़ादी है, और सत श्री अकाल कहते हैं टोटा सिंह जी भी, और राजनप्रीत सिंह जी भी, बलजीत वराज जी भी, और इसी तरह गुरमीत सिंह जी कहते रेडियो की चढ़ती कला नो लाइव, और फतेह भी बुलाते ने, और आतिफ जी भी खालसा जिंदाबाद कहते हैं, और कुलदीप कौर जी भी, और किरपाल एस जी भी कहते हैं कि अकाल की ओट लैके सरबत का भला मंगन ते वंडन वाला ही असल अर्थां विच सरबत दा राजा कहाउंदा है, और दावेदार हुंदा है भाई, ते अजिहे पातशाही दावे राजे नूं ही खालसा कहंदे हन भाई, सो तख्त बहे तख्ते की लाइक। हाँ जी, बिल्कुल ठीक फरमाया। और फिर इसी तरह साडे कोल शिंदा जावेद जी कहंदे ने कि एक्सलेंट प्रोग्राम, आई एम परमानेंट व्यूअर, even feel missing in your off days, love your program। बहुत शुक्रिया ਤੁਹਾਡੇ ਇਸ ਕਿਸਮ ਦੇ ਲਫ਼ਜ਼ ਸਾਨੂੰ ਬਹੁਤ ਹੌਸਲਾ ਦਿੰਦੇ ਨੇ। और हुसैन अली जी भी खालिस्तान का रास्ता कहते मुश्किल है थोड़ा, हिम्मत कहते नहीं हारना चाहिए, सो सब का बहुत बहुत शुक्रिया। बिल्कुल हाँ जी, सब का बहुत बहुत शुक्रिया सना अपने व्यूज़ को लेने इजाजत। व्यूअर्स ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ, ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ, ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।